ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ US ਇਮੀਗ੍ਰੇਸ਼ਨ ਦੀ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਇਸ ਟਾਈਮ US ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੀਆਣਾ ਜੀ। ਅਟਰਨੀ ਟਿਰਕੀਆਣਾ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 4082722500 ਦੇ ਉੱਤੇ 4082722500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਇਸ ਮੌਕੇ ਜੇ ਤੁਸੀਂ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਕਰਵਾਉਣੀ ਆ, ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਹੋਮ ਇੰਸ਼ੋਰੈਂਸ ਕਰਵਾਉਣੀ ਹੈ ਤਾਂ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਇਸ ਦੇ ਨਾਲ ਨਾਲ ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503 ਦੇ ਉੱਤੇ। ਅਤੇ ਨਾਲ ਹੀ ਕਰਦੇ ਨੇ ਸਪਾਂਸਰ ਗੁਰਪਾਲ ਸਿੰਘ ਜੀ ਵਰਜੀਨੀਆ ਤੋਂ। ਇਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 4087227698 ਦੇ ਉੱਤੇ 4087227698 ਦੇ ਉੱਤੇ। ਅਟਰਨੀ ਟਿਰਕੀਆਣਾ ਜੀ, ਅੱਜ ਆਪਾਂ ਕਿਹੜੇ ਟੌਪਿਕ 'ਤੇ ਗੱਲ ਕਰਾਂਗੇ ਜੀ? ਅੱਜ ਜੀ ਆਪਾਂ ਕੰਸੋਲੀਡੇਟਿਡ ਕੇਸਿਸ ਦੇ ਬਾਰੇ ਗੱਲ ਕਰਾਂਗੇ। ਤੇ ਗੱਲ ਕਰਨ ਦਾ ਰੀਜ਼ਨ ਇਹ ਹੈ ਕਿ ਆਪਾਂ ਉੱਦਾਂ ਦਾ ਕਈ ਵਾਰੀ ਇਹ ਟੌਪਿਕ ਜਿਹੜਾ ਕਵਰ ਕੀਤਾ ਤੇ ਕਈ ਉਹਨਾਂ ਚੋਂ ਆਪਣਾ ਸ਼ੋਅ ਸੁਣਦੇ ਵੀ ਆ। ਜਦੋਂ ਆਪਣੇ ਨਾਲ ਕੰਸਲਟੇਸ਼ਨ ਬਣਾਉਂਦੇ ਆ, ਮੈਂ ਕਿਹਾ ਇਹਦੀ ਤੁਹਾਨੂੰ ਪਹਿਲਾਂ ਵੀ ਦੱਸੀ ਸੀਗੀ ਇਨਫੋਰਮੇਸ਼ਨ। ਸੋ ਕੀ ਹੋ ਰਿਹਾ ਕਿ ਕੰਸੋਲੀਡੇਟ ਕੇਸ ਜਿਹੜੇ ਹੁੰਦੇ ਆ ਕਿ ਦੋ ਭਰਾ ਜਾਂ ਘਰ ਵਾਲਾ ਘਰ ਵਾਲੀ ਜਾਂ ਕਲੋਜ਼ ਰਿਲੇਟਿਵ ਜਿਹੜੇ ਅਮਰੀਕਾ 'ਚ ਆ ਗਏ ਤੇ ਅਸਾਈਲਮ ਦਾ ਕੇਸ ਆ, ਇੱਕ ਨੇ ਪਹਿਲਾਂ ਫਾਈਲ ਕਰਤਾ, ਉਹਦਾ ਪਾਸ ਹੋ ਗਿਆ ਜਾਂ ਉਹਦਾ ਵੀ ਚੱਲਦਾ ਵਾ, ਤੇ ਉਹਨੇ ਦੂਸਰੇ ਬਾਰੇ ਕੁਝ ਲਿਖਿਆ ਨਹੀਂ, ਤੇ ਦੂਸਰੇ ਵਾਲੇ ਦਾ ਵੀ ਕੇਸ ਹੁਣ ਕੋਰਟ 'ਚ ਚੱਲ ਗਿਆ, ਉਹਨੇ ਵੀ ਪਹਿਲੇ ਬਾਰੇ ਕੁਝ ਦੱਸਿਆ ਨਹੀਂ। ਤੇ ਹੁਣ ਜੱਜ ਸਾਹਿਬ ਨੂੰ ਸ਼ੱਕ ਪੈ ਗਿਆ, ਸਰਕਾਰੀ ਵਕੀਲ ਨੂੰ ਸ਼ੱਕ ਪੈ ਗਿਆ। ਉਹਨਾਂ ਨੇ ਕਿਹਾ ਕਿ ਹੁਣ ਗਵਾਹੀ ਦੇਣੀ ਆ ਤੇ ਦੂਜਾ ਵਾਲਾ ਭਰਾ ਬੁਲਾਓ। ਤੇ ਉਹ ਕਹਿੰਦਾ ਕਿ ਮੇਰਾ ਵਕੀਲ ਕਹਿੰਦਾ ਪੇਸ਼ ਹੋਣ ਦੀ ਲੋੜ ਨਹੀਂ, ਤੇ ਤੂੰ ਕਹਿ ਦੀ ਤੇਰੇ ਨਾਲ ਬੋਲ ਚਾਲ ਨਹੀਂ ਉਹਦਾ ਹੈਗਾ। ਇੱਦਾਂ ਦੀਆਂ ਗੱਲਾਂ ਜਿਹੜੀਆਂ ਵਕੂਲ ਜਿਹੜੇ ਕਰ ਰਹੇ ਆ ਕਿ ਤੂੰ ਕਹਿ ਦੀ ਉਹਨੂੰ ਬੋਲ ਚਾਲ ਨਹੀਂ ਹੈਗਾ। ਸੋ ਉਹ ਜਿਹੜੀ ਚੀਜ਼ ਆ, ਕਈ ਵਾਰੀ ਹੈਰਾਨੀ ਵੀ ਹੁੰਦੀ ਹੈ ਕਿ ਯਾਰ ਇੱਕ ਤੇਰੀ ਤਰੀਕ ਪਾਤੀ ਆ ਉਹਨੇ, ਜੱਜ ਨੇ, ਤੇ ਫੈਸਲਾ ਤੈਨੂੰ ਦਿੱਤਾ ਨਹੀਂ, ਤੇ ਸ਼ਰੇਆਮ ਜੱਜ ਨੇ ਸਿੱਧੇ ਕਹਿ ਦਿੱਤਾ ਕਿ ਮੈਂ ਭਰਾ ਦੀ ਜਿਹੜੀ ਗਵਾਹੀ ਲੈਣੀ ਆ। ਤੇ ਉੱਪਰੋਂ ਤੇਰਾ ਵਕੀਲ ਕਹਿ ਰਿਹਾ ਕਿ ਜੱਜ ਨੂੰ ਜਾ ਕੇ ਕਹਿ ਦੇ ਕਿ ਸਾਡਾ ਬੋਲ ਚਾਲ ਨਹੀਂ ਜਿਹੜਾ ਆਪਸ 'ਚ ਹੈਗਾ। ਉਹ ਜਿਹੜੀ ਜਦੋਂ ਬਹੁਤ ਜ਼ਿਆਦਾ ਇਹ ਫਿਰ ਪ੍ਰੋਬਲਮਾਂ 'ਚ ਲੋਕ ਫਸ ਜਾਂਦੇ ਆ, ਤੇ ਉਤੋਂ ਫਿਰ ਇਹੀ ਲੱਗਦਾ ਕਿ ਗੱਲ ਸੁਣ ਤਾਂ ਲੈਂਦੇ ਆਪਣੀ ਕਿ ਕੰਸੋਲੀਡੇਟਿਡ ਜਿਹੜੇ ਕੇਸ ਆ ਉਹਦਾ ਮੁੱਦਾ ਕੀ ਹੈ। ਰੇਡੀਓ ਤੇ ਆਪਾਂ ਕਈ ਵਾਰੀ ਕਵਰ ਕੀਤਾ। ਮੈਂ ਪੁੱਛਣ ਯਾਰ ਤਾਂ ਤੁਸੀਂ ਆਪਾਂ ਨੂੰ ਤਾਂ ਹੁਣ ਸਾਲ ਤੋਂ ਵੀ ਉੱਤੇ ਹੋ ਗਿਆ ਮੇਰੇ ਖਿਆਲ, ਕਈ ਵਾਰੀ ਇਹ ਡਿਸਕਸ ਕੀਤਾ, ਪਰ ਉਹ ਜਿੱਦਾਂ ਇੱਕ ਭੇਡ ਚਾਲ ਜੀ ਕਹਿ ਲਓ ਜਿਹੜੀ ਚੱਲੀ ਹੋਈ ਆ ਕਿ ਨਹੀਂ ਏਦਾਂ ਹੀ ਕੰਮ ਕਰਨਾ, ਜਾਂ ਵਕੀਲ ਨੇ ਕਿਹਾ ਠੀਕ ਆ, ਕਹਿਦੀ ਬੋਲ ਚਾਲ ਨਹੀਂ। ਉਧਰੋਂ ਜੱਜ ਸਰਕਾਰੀ ਵਕੀਲ ਏਦਾਂ ਕਿ ਤੁਸੀਂ ਤਾਂ ਯਾਰ ਸਾਰਾ ਸਮਾਜ ਸੁਧਾਰਨਾ ਵਾ, ਲੋਕੀ ਜੋੜਨੇ ਆ ਨਾਲ, ਲੋਕਾਂ ਦੀਆਂ ਵੋਟਾਂ ਪਵਾਉਣੀਆਂ ਵਾ, ਇਕੱਠਾ ਕਰਨਾ, ਤੇ ਏਦਾਂ ਕਿੱਦਾਂ ਹੋ ਸਕਦਾ ਕਿ ਤੇਰਾ ਸਗਾ ਭਰਾ ਹੀ ਤੇਰੀ ਜਿਹੜੀ ਹਾਮੀ ਨਹੀਂ ਭਰਦਾ। ਸੋ ਜਿਹੜੇ ਕੰਸੋਲੀਡੇਟਿਡ ਕੇਸਾਂ ਦੇ ਮੁੱਦੇ ਜਿਹੜੇ ਕਈ ਵਾਰੀ ਜਿਹੜੇ ਰੋਜ਼ਾਨਾ ਦੇ ਵਿੱਚ ਹੀ ਹੁਣ ਸਾਹਮਣੇ ਆ ਰਹੇ ਆ, ਤੇ ਫਿਰ ਸਾਡੇ ਕੋਲ ਲੋਕ ਕੇਸ ਉਦੋਂ ਟਰਾਂਸਫਰ ਕਰਾਉਂਦੇ ਆ ਜਦੋਂ ਪਹਿਲੇ ਵਾਲੇ ਨੇ ਆਪਣਾ ਫਾਈਲ ਕਰਤਾ ਹੁੰਦਾ, ਵਕੀਲ ਨੇ ਕਿਸੇ ਨੇ ਦੂਜੇ ਵਾਲੇ ਦਾ ਫਾਈਲ ਕਰਤਾ, ਇੱਕ ਕੋਈ ਵਕੀਲ ਆ, ਦੂਜਾ ਕੋਈ ਵਕੀਲ ਆ। ਫਿਰ ਹੁਣ ਸਾਡੇ ਕੋਲ ਕੇਸ ਪਹੁੰਚ ਰਿਹਾ ਕਿ ਯਾਰ ਇਹ ਤਾਂ ਹੁਣ ਪੰਗਾ ਪਾਤਾ, ਜੱਜ ਨੇ ਗੇਰ ਫਸਾ ਲਿਆ ਕਿ ਕੰਸੋਲੀਡੇਟਿਡ ਕੇਸ ਕਰਨੇ ਆ। ਘਰਦਿਆਂ ਦੇ ਜਿਹੜੇ ਐਫੀਡੇਵਿਟ ਆ ਉਹ ਇੱਕ ਮੁੰਡੇ ਦੀ ਗਵਾਹੀ ਉਹ ਕੁਛ ਕਹੀ ਜਾ ਰਹੇ ਆ, ਦੂਜੇ ਮੁੰਡੇ ਵਾਲੀ 'ਚ ਕੁਛ ਕਹੀ ਜਾ ਰਹੇ ਆ, ਤੇ ਜਿਹੜੇ ਫਿਰ ਉਹਨਾਂ ਨੂੰ ਲੱਭਣ ਵਾਲੇ ਆਉਂਦੇ ਆ ਉਹ ਵੀ ਏਦਾਂ ਹੀ ਕਿ ਇੱਕ ਜਣੇ ਬਾਰੇ ਪੁੱਛੀ ਜਾ ਰਿਹਾ, ਦੂਜਾ ਦੂਜੀ ਤਰੀਕ 'ਚ ਪੁੱਛੀ ਜਾ ਰਿਹਾ, ਤੇ ਪੁੱਛਣ ਵਾਲੇ ਵੀ ਜਿਹੜੇ ਸੇਮ ਪਾਰਟੀਆਂ ਦੇ ਬੰਦੇ ਆ। ਸੋ ਸਵਾਲ ਬੜੇ ਜ਼ਿਆਦਾ ਜਿਹੜੇ ਉੱਠ ਜਾਂਦੇ ਆ ਕਿ ਏਦਾਂ ਕਿੱਦਾਂ ਹੋ ਸਕਦਾ ਕਿ ਤੇਰੇ ਭਰਾ ਨੇ ਤੇਰਾ ਜ਼ਿਕਰ ਨਹੀਂ ਕੀਤਾ, ਤੂੰ ਭਰਾ ਦਾ ਜ਼ਿਕਰ ਨਹੀਂ ਕੀਤਾ, ਘਰਦਿਆਂ ਨੇ ਦੋਨੋਂ ਮੁੰਡਿਆਂ ਦਾ ਜ਼ਿਕਰ ਨਹੀਂ ਕੀਤਾ, ਜਿਹੜੇ ਤੁਹਾਨੂੰ ਲੱਭਦੇ ਆ ਜਾਂ ਲੱਭਣ ਆ ਰਹੇ ਆ ਉਹਨੇ ਵੀ ਦੋਨੋਂ ਜਣਿਆਂ ਦਾ ਜ਼ਿਕਰ ਨਹੀਂ ਕੀਤਾ। ਇਹ ਕਿੱਦਾਂ ਹੋ ਸਕਦਾ ਹੈ ਨਾ। ਸੋ ਇਹਦੇ ਵਿੱਚ ਹੁਣ ਜੇ ਕਾਮਨ ਸੈਂਸ ਅਪਰੋਚ ਦੇਖੋ ਤੁਸੀਂ ਆਪ, ਇਹਨੂੰ ਹੁਣ 2 and 2 ਕਨੈਕਟ ਜਿਹੜਾ ਟੂਗੈਦਰ ਕਰਕੇ ਦੇਖੋ, ਤੇ ਫਿਰ ਆਪ ਸੋਚੋ ਕਿ ਯਾਰ ਇਹ ਕੇਸ ਕੰਸੋਲੀਡੇਟ ਹੋਣੇ ਚਾਹੀਦੇ ਆ ਕਿ ਨਹੀਂ ਹੋਣੇ ਚਾਹੀਦੇ ਹੈ ਨਾ। ਤੇ ਇਹ ਜਿਹੜੇ ਬਾਰਡਰ ਤੇ ਬਿਆਨ ਦੇਣੇ ਆ ਕਿ ਤੁਹਾਡਾ ਰਿਸ਼ਤੇਦਾਰ ਹੈ ਨਹੀਂ ਗਾ ਇੱਥੇ ਹੈ ਨਾ, ਉਹ ਕਈ ਬੰਦਾ ਕਹਿੰਦਾ ਨਹੀਂ ਹੈਗਾ ਪਰ ਭਰਾ ਉਹਦਾ ਇੱਥੇ ਹੀ ਹੁੰਦਾ। ਸੋ ਉਹ ਸਾਰੀਆਂ ਗਲਤ ਚੀਜ਼ਾਂ ਵਾ। ਸਾਰਾ ਕੁਝ ਸੱਚ ਬੋਲਣਾ ਵਾ, ਸੱਚ ਦੱਸਣਾ ਸਾਰਾ, ਤੇ ਕੇਸ ਜਿਹੜੇ ਕੰਸੋਲੀਡੇਟਿਡ ਕਰਨੇ ਆ। ਠੀਕ ਹੈ। ਤੇ
ਅਟਾਰਨੀ ਟਰਗਿਆਣੀ ਜੀ, ਹੁਣ ਜਿੱਦਾਂ ਤੁਸੀਂ ਇਹਦੇ ਵਿੱਚ ਦੱਸਿਆ, ਚਲੋ ਆਪਾਂ ਇਹਦੀ ਡੂੰਘਾਈ 'ਚ ਜਾਂਦੇ, ਇਹਦੀ ਪੂਰੀ ਡਿਸਕਸ਼ਨ ਕਰਾਂਗੇ, ਪਰ ਇਹਦੇ ਵਿੱਚੋਂ ਇੱਕ ਮੇਰੇ ਮਨ 'ਚ ਕੁਐਸਚਨ ਆ ਗਿਆ ਵੀ ਜਿੱਦਾਂ ਕਹਿੰਦੇ ਵੀ ਉਹ ਦੱਸਦੇ ਨਹੀਂ, ਕੀ ਇਹ ਦੱਸਣਾ ਜ਼ਰੂਰੀ ਹੁੰਦਾ ਆ ਵੀ ਹਾਂ ਵੀ ਤੁਹਾਡਾ ਕੋਈ ਰਿਸ਼ਤੇਦਾਰ ਇੱਥੇ ਆ, ਜਾਂ ਜੇ ਕੋਈ ਹੋਰ ਜਾਣਾ ਤੁਹਾਡੇ ਰਿਸ਼ਤੇਦਾਰੇ 'ਚੋਂ ਬਲੱਡ ਰਿਲੇਸ਼ਨ 'ਚੋਂ, ਜੇ ਉਹਦਾ ਵੀ ਅਸਾਈਲਮ ਕੇਸ ਚੱਲ ਰਿਹਾ ਆ, ਕੀ ਆਪਣੇ ਕੇਸ ਦੇ ਵਿੱਚ ਉਸ ਦਾ ਜ਼ਿਕਰ ਕਰਨਾ ਲਾਜ਼ਮੀ ਆ, ਜ਼ਰੂਰੀ ਆ, ਉਸ ਤੋਂ ਬਗੈਰ ਨਹੀਂ ਹੁੰਦਾ? ਹਾਂਜੀ, ਸੱਚ ਬੋਲਣਾ ਜਿਹੜਾ ਜ਼ਰੂਰੀ ਆ। ਜਿਹੜੇ ਅਸਾਈਲਮ ਦੇ ਪਹਿਲਾਂ ਤਾਂ ਫਾਰਮ ਜਿਹੜੇ ਹੈਗੇ ਆ 589 ਜਿਹੜਾ ਫਾਰਮ ਹੁੰਦਾ, ਉਹਨੂੰ ਉਹ ਪਹਿਲਾਂ ਹੀ ਸਹੁੰ ਚੁਕਾਉਂਦੇ ਆ ਕਿ ਸ਼ੁਰੂ ਹੋਣ ਤੋਂ ਪਹਿਲਾਂ ਕਿ ਦੱਸ ਸਾਰਾ ਕੁਝ ਸੱਚ-ਸੱਚ ਲਿਖਿਆ, ਸੱਚ-ਸੱਚ ਬੋਲੂੰਗਾ ਜੋ ਵੀ ਬੋਲੂੰਗਾ। ਤੇ ਉਹਦੇ ਵਿੱਚ ਇੱਕ ਸਵਾਲ ਹੁੰਦਾ ਕਿ ਤੁਹਾਡੇ ਕਿਸੇ ਹੋਰ ਰਿਲੇਟਿਵ ਨੂੰ ਕਦੀ ਕੋਈ ਨੁਕਸਾਨ ਪਹੁੰਚਿਆ ਜਾਂ ਨਹੀਂ ਪਹੁੰਚਿਆ। ਸੋ ਸਿੱਧਾ ਜਿਹੜਾ ਸਵਾਲ ਉਹ 'ਚ ਲਿਖਿਆ ਹੋਇਆ। ਠੀਕ ਹੈ। ਹੁਣ ਏਦਾਂ ਨਹੀਂ ਹੋ ਸਕਦਾ ਕਿ ਤੁਸੀਂ ਕਹੋ ਕਿ ਨੁਕਸਾਨ ਨਹੀਂ ਪਹੁੰਚਿਆ ਤੇ ਉਹ ਬੰਦੇ ਨੂੰ ਪਹੁੰਚਿਆ ਹੋਵੇ ਤੇ ਉਹ ਤੁਹਾਡਾ ਸਕਾ ਭਰਾ ਹੀ ਆ। ਕਈ ਵਾਰੀ ਏਦਾਂ ਹੁੰਦਾ ਕਿ ਪਹਿਲੇ ਭਰਾ ਦਾ ਕੇਸ ਜਿਹੜਾ ਚੱਲਦਾ ਹੁੰਦਾ, ਦੂਜਾ ਭਰਾ ਆ ਜਾਂਦਾ ਤੇ ਅਜੇ ਪਹਿਲੇ ਦਾ ਕੇਸ ਪਾਸ ਨਹੀਂ ਹੋਇਆ ਹੁੰਦਾ, ਉਹਦੀ ਮੰਨ ਲਓ ਕਿ ਤਰੀਕ ਪੈਂਦੀ ਆ, ਉਹਨੇ ਵੀ ਆਪਣੇ ਬਿਆਨਾਂ 'ਚ ਇਹ ਨਹੀਂ ਲਿਖਦਾ ਕਿ ਛੋਟੇ ਭਰਾ ਨਾਲ ਕੀ ਹੋਇਆ, ਤੇ ਉਦਾਂ ਹੀ ਜਾ ਕੇ ਜਿਹੜਾ ਬਿਆਨ ਦੇ ਆਉਂਦੇ ਉਹਨੇ ਕਿ ਨਹੀਂ ਮੇਰੇ ਜਿਹੜੇ ਹੋਰ ਮੇਰੇ ਕਿਸੇ ਰਿਸ਼ਤੇਦਾਰ ਨੂੰ ਕੁਝ ਨਹੀਂ ਹੋਇਆ ਤੇ ਛੋਟਾ ਭਰਾ ਅਮਰੀਕਾ 'ਚ ਆਇਆ ਹੋਇਆ। ਤੇ ਉਹ ਫਿਰ ਜਿਹੜੀ ਹੈਗੀ ਮਿਸਰੈਪ੍ਰੈਜ਼ੈਂਟੇਸ਼ਨ ਹੋ ਗਈ, ਰਾਈਟ, ਕਿ ਜੇ ਛੋਟੇ ਭਰਾ ਨੂੰ ਨੁਕਸਾਨ ਪਹੁੰਚਿਆ ਹੋਇਆ ਤੇ ਤੂੰ ਕਿੱਦਾਂ ਸਾਲਾਂ ਆਪਣਾ ਗ੍ਰਾਂਟ ਕਰਾ ਲਿਆ ਬਿਨਾਂ ਉਹਦੇ ਬਾਰੇ ਦੱਸੇ। ਸੋ ਇਦਾਂ ਦੇ ਬੜੇ ਕੇਸ ਆ, ਕਈ ਵਾਰੀ ਰੀਓਪਨ ਹੋ ਕੇ ਆਉਂਦੇ ਆ ਕਿ ਸਰਕਾਰੀ ਵਕੀਲ ਰੀਓਪਨ ਕਰ ਦਿੰਦਾ ਕਿ ਮੇਜਰ ਜਿਹੜੀ ਮਟੀਰੀਅਲ ਓਮਿਸ਼ਨ ਜਿਹੜੀ ਉਹ ਹੋ ਗਈ ਆ, ਕਿਉਂਕਿ ਦੇਰ ਸਵੇਰ ਉਹਨਾਂ ਨੇ ਜਿਹੜਾ ਡਾਟਸ ਉਹ ਕਨੈਕਟ ਕਰਨੇ ਆ। ਠੀਕ ਹੈ। ਮੰਨ ਲਓ ਹੁਣ ਪਹਿਲੇ ਦਾ ਕੇਸ ਪਾਸ ਹੋ ਗਿਆ, ਦੂਜੇ ਦੀ ਵਾਰੀ ਆਈ, ਦੂਜੇ ਕੋਲ ਸੇਮ ਸਵਾਲ ਪੁੱਛੇ ਤੇ ਉਹਦੇ ਵਿੱਚ ਪੁੱਛਿਆ ਕਿ ਭਰਾ ਕਿਉਂ ਨਹੀਂ ਤੇਰਾ ਗਵਾਹੀ ਦੇਣ ਆਇਆ, ਹੈ। ਸੋ ਫਿਰ ਉੱਥੇ ਜਿਹੜਾ ਉਹ ਵਾਲਾ ਕਿ ਨਹੀਂ ਮੇਰੀ ਭਰਾ ਨਾਲ ਗੱਲ ਨਹੀਂ ਹੁੰਦੀ ਜਾਂ ਭਰਾ ਬਿਮਾਰ ਆ ਜਾਂ ਕੰਮ ਤੇ ਗਿਆ, ਉਹ ਨਹੀਂ ਬਹਾਨੇ ਤੁਹਾਡੇ ਚੱਲਦੇ। ਸੋ ਉਹਨਾਂ ਦਾ ਮਕਸਦ ਇਹੀ ਹੈ ਕਿ ਦੇਖੀਏ ਕਿ ਇਹ ਦੋ ਜਾਣੇ ਜਿਹੜੀ ਸੱਚ ਗੱਲ ਕਹਿੰਦੇ ਆ ਕਿ ਨਹੀਂ ਕਹਿੰਦੇ ਆ। ਤਾਂ ਉਹਨਾਂ ਸ਼ੁਰੂ ਤੋਂ ਜਿਹੜੇ ਆਪਣੇ ਕੇਸ ਆ ਉਹਨੂੰ ਕੰਸੋਲੀਡੇਟਡ ਰੱਖੋ। ਤੇ ਦੂਸਰੀ ਗੱਲ ਇਹ ਆ, ਤੁਹਾਨੂੰ ਇੱਕ ਦੱਸ ਦਈਏ ਕਿ ਜਿਹੜੇ ਪੈਰਾਲੀਗਲ ਵੀ ਸੀਗੇ ਜਾਂ ਜਿਹੜੇ ਕਈ ਵਾਰੀ ਪਹਿਲਾਂ ਵਕੀਲ ਕੰਸੋਲੀਡੇਟਡ ਕਿਉਂ ਨਹੀਂ ਕਰਦੇ ਸੀ, ਕਿਉਂਕਿ ਕੰਸੋਲੀਡੇਟਡ ਕੇਸ ਹੁੰਦੇ ਸੀ ਕਰਨੇ ਔਖੇ ਤੇ ਉਹਦੇ ਵਿੱਚ ਕੰਮ ਕਰਨਾ ਪੈਂਦਾ ਜ਼ਿਆਦਾ, ਦੋਨੋਂ ਜਣਿਆਂ ਦੀਆਂ ਗਵਾਹੀਆਂ ਔਖਾ ਹੁੰਦਾ ਕੰਮ। ਇੱਕ ਜਣੇ ਨੂੰ ਬਾਹਰ ਕੱਢ ਦਿੰਦੇ ਆ, ਦੂਜੇ ਦੇ ਬਿਆਨ ਜਿਹੜੇ ਉਹ ਸੁਣਦੇ ਆ, ਫਿਰ ਉਹਨੂੰ ਬਾਹਰ ਵਾਪਸ ਬੁਲਾਉਂਦੇ ਆ। ਸੋ ਡਿਫਿਕਲਟ ਕੇਸਿਸ ਜਿਹੜੇ ਹੁੰਦੇ ਆ ਵਿਨ ਕਰਨੇ। ਸੇਮ ਥਿੰਗ ਜਿੱਦਾਂ ਫਰਮ ਰੀਸੈਟਲਮੈਂਟ ਬਾਰ ਦੀ ਆਪਾਂ ਗੱਲ ਕੀਤੀ ਸੀਗੀ ਕਿ ਬਾਹਰ ਕਿੰਨੀ ਦੇਰ ਹੋ ਗਿਆ, ਸੱਚ ਦੱਸਣਾ ਸਾਰਾ, ਉਹ ਚੀਜ਼ਾਂ ਜਿਹੜੀਆਂ ਔਖੀਆਂ ਹੁੰਦੀਆਂ। ਤੇ ਆਪਣੇ ਸ਼ੋਅ ਕਰਨ ਤੋਂ ਪਹਿਲਾਂ, ਇਹ ਸਾਰੇ ਕਰਨ ਤੋਂ ਪਹਿਲਾਂ ਆਪਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ, ਹੈ ਨਾ, ਕਿ ਕਈ ਵਾਰੀ ਏਜੰਟ ਕਹਿੰਦਾ ਝੂਠ ਬੋਲਦੇ ਕਿ ਦੱਸਣਾ ਬਾਹਰ ਵਾਲੇ ਦਾ, ਜਾਂ ਵਕੀਲ ਹੀ ਕਈ ਵਾਰੀ ਕਹਿ ਦਿੰਦੇ ਕਿ ਨਾ ਦੱਸੀ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਦੱਸਣੀਆਂ ਜਿਹੜੀਆਂ ਜ਼ਰੂਰੀ ਆ, ਸੱਚ ਦੱਸਣਾ ਜਿਹੜਾ ਜ਼ਰੂਰੀ ਆ, ਕਿਉਂਕਿ ਔਨ ਰੈਕਰਡ ਆ ਸਾਰਾ, ਹੈ ਨਾ। ਕੱਲ ਨੂੰ ਬੰਦਾ ਪੱਕਾ ਵੀ ਹੋ ਜਾਵੇ, ਘਰਦਿਆਂ ਨੂੰ ਬੁਲਾਊਗਾ, ਉਹਦੇ ਵਿੱਚ ਵੀ ਹੈਗਾ ਕਿ ਤੁਹਾਡੇ ਰਿਸ਼ਤੇਦਾਰ ਕੌਣ ਆ ਅਮਰੀਕਾ ਦੇ ਵਿੱਚ, ਦੱਸਣਾ ਤਾਂ ਪੈਣਾ ਹੀ ਆ ਦੇਰ ਸਵੇਰ, ਹੈ ਨਾ। ਕਈ ਵਾਰੀ ਦੋ ਭਰਾਵਾਂ ਨੇ ਕੇਸ ਪਾਸ ਕਰਾਇਆ, ਹੁਣ ਘਰਦਿਆਂ ਦੇ ਵੀਜ਼ੇ ਤੇ ਆ ਗਈ ਗੱਲਬਾਤ, ਉੱਥੇ ਜਾ ਕੇ ਫਸ ਜਾਂਦੇ ਆ। ਸੋ ਜਿਹੜਾ ਪਹਿਲਾਂ ਹੀ ਜਿਹੜਾ ਰੈਕਰਡ ਆਪਣਾ ਸਾਰਾ ਜਿਹੜਾ ਇਹ ਸਿੱਧਾ ਰੱਖੋ। ਠੀਕ ਹੈ। ਸੋ ਚਲੋ ਹੁਣ ਆਪਾਂ ਜੇ ਮੁੱਦਾ ਜਿਹੜਾ ਇਹ ਆਪਾਂ ਛੇੜਿਆ ਆ ਕੰਸੋਲੀਡੇਟਡ ਕੇਸਿਸ ਦਾ, ਇੱਕ ਚੀਜ਼ ਜਿਹੜੀ ਆਪਣੇ ਇਸ ਤੋਂ ਪਹਿਲਾਂ ਆਪਾਂ ਅੱਗੇ ਵਧੀਏ ਆਪਣੇ ਸਰੋਤਿਆਂ ਦਰਸ਼ਕਾਂ ਨੂੰ ਦੱਸੇ, ਅੱਜ ਕਾਲਸ ਜਿਹੜੀਆਂ ਅਸੀਂ ਨਹੀਂ ਲੈ ਸਕਦੇ, ਮਾਫੀ ਚਾਹੁੰਦੇ ਹਾਂ। ਅੱਜ ਜਿਹੜਾ ਆ ਉਹ ਮੇਲਾ ਆ ਮੰਡੇਰੇ ਦੇ ਵਿੱਚ, ਕਿਸਾਨ ਮੇਲਾ, ਸੋ ਉੱਥੇ ਹਾਜ਼ਰੀ ਭਰਨੀ ਆ। ਸੋ ਮਾਫੀ ਚਾਹੁੰਦੇ ਹਾਂ ਵੀ ਜਿਹੜੀਆਂ ਕਾਲਸ ਅਸੀਂ ਤੁਹਾਡੀਆਂ ਨਹੀਂ ਲੈ ਸਕਦੇ। ਆਉਂਦੇ ਵੀਕਸ ਦੇ ਵਿੱਚ ਜਿਹੜੀਆਂ ਕਾਲਸ ਦਾ ਸਿਲਸਿਲਾ ਆ ਉਸ ਨੂੰ ਆਪਾਂ ਜਾਰੀ ਰੱਖਾਂਗੇ। ਹੁਣ ਜਦੋਂ ਆਪਾਂ ਕੰਸੋਲੀਡੇਟਡ ਕੇਸ ਦੀ ਗੱਲ ਕਰਦੇ ਹਾਂ, ਕਿਹੜੇ ਮਾਮਲਿਆਂ ਦੇ ਵਿੱਚ ਕੰਸੋਲੀਡੇਟ ਜਿਹੜਾ ਕੇਸ ਆ ਉਹ ਹੋਣਾ ਚਾਹੀਦਾ ਤੇ ਕਰਨਾ ਚਾਹੀਦਾ? ਸੋ ਜਿਹਨਾਂ ਦੇ ਵਿੱਚ ਸੇਮ ਫੈਕਟ ਪੈਟਰਨ ਹੈਗਾ, ਉਹ ਕੇਸ ਜਿਹੜੇ ਕੰਸੋਲੀਡੇਟ ਹੋਣੇ ਚਾਹੀਦੇ ਆ, ਭਾਵੇਂ ਉਹ ਭਰਾਵਾਂ ਦੇ ਕੇਸ ਆ, ਭਾਵੇਂ ਉਹ ਹਸਬੈਂਡ ਵਾਈਫ ਦਾ ਕੇਸ ਆ, ਭਾਵੇਂ ਉਹ ਗੁਆਂਢੀ ਦੇ ਤੁਹਾਡਾ ਕੇਸ ਕਿਉਂ ਨਹੀਂ ਹੈਗਾ। ਸੋ ਜਿਹਨਾਂ ਦੇ ਵਿੱਚ ਵੀ ਇੱਕ ਦੂਜੇ ਤੋਂ ਤੁਹਾਨੂੰ ਫਾਇਦਾ ਹੋ ਸਕਦਾ, ਇੱਕ ਦੂਜੇ ਨੇ ਚੀਜ਼ਾਂ ਵੇਖੀਆਂ, ਕੇਸ ਦੇ ਵਿੱਚ ਗਵਾਹ ਬਣ ਸਕਦੇ ਆ। ਕੰਸੋਲੀਡੇਟਡ ਕਰਾ ਕੇ ਵੀ ਗਵਾਹ ਬਣ ਸਕਦੇ ਆ, ਬਿਨਾਂ ਕੰਸੋਲੀਡੇਸ਼ਨ ਦੇ ਵੀ ਗਵਾਹ ਜਿਹੜੇ ਬਣ ਸਕਦੇ ਆ। ਓਕੇ। ਪਰ ਕੇਸ ਇਕੱਠੇ ਕਰਨੇ ਚਾਹੀਦੇ ਆ, ਕਿਉਂ ਕਰਨੇ ਚਾਹੀਦੇ ਆ? ਉਹਦਾ ਮਕਸਦ ਇਹ ਹੁੰਦਾ ਕਿ ਹੁਣ ਤੁਸੀਂ ਵੇਖੋ ਕਿ ਜੇ ਦੋ ਭਰਾ ਵਾ, ਪਹਿਲੇ ਭਰਾ ਦੀ ਜਦੋਂ ਗਵਾਹੀ ਹੋਣੀ, ਉਹਨੇ ਕਹਿਣਾ ਤੂੰ ਦੂਜੇ ਨੂੰ ਬੁਲਾ, ਉਹਨੇ ਗਵਾਹੀ ਦੇਣੀ, ਤੇ ਉਹਦੇ ਵਿੱਚ ਵੀ ਜੇ ਕਿਸੇ ਦੀ ਵੀ ਗਵਾਹੀ ਖਰਾਬ ਹੋਈ ਤੇ ਕੇਸ ਖਰਾਬ ਹੋ ਗਿਆ, ਤੇ ਉਹੀ ਚੀਜ਼ ਜਿਹੜੇ ਦੂਜੇ ਦੇ ਕੇਸ ਦੇ ਵਿੱਚ ਕੈਰੀ ਫਾਰਵਰਡ ਹੋਣੀ ਹੈ। ਫਿਰ ਉਹਦਾ ਤਰੀਕਾ ਆਊਗੀ, ਉਹ ਗਵਾਹੀ ਦਊਗਾ, ਫਿਰ ਪਹਿਲੇ ਭਰਾ ਨੂੰ ਬੁਲਾਊਗੇ। ਸੋ ਦੋ ਵਾਰੀ ਜਿਹੜੇ ਬਿਆਨ ਹੋਊਗੇ, ਦੋ ਵਾਰੀ ਤੁਸੀਂ ਡਾਕੂਮੈਂਟ ਜਮ੍ਹਾਂ ਕਰਾਓਗੇ, ਘਰ ਦੇ ਦੋ ਵਾਰੀ ਐਫੀਡੇਵਿਟ ਦਊਗੇ,
ਜਿੰਨੇ ਜ਼ਿਆਦਾ ਡਾਕੂਮੈਂਟ ਉਨੀਆਂ ਜ਼ਿਆਦਾ ਜਿਹੜੀਆਂ ਗਲਤੀਆਂ ਦੇ ਕਾਰਵਾਈਆਂ ਚਾਂਸ। ਤੇ ਉਹ ਕੰਮ ਜਿਹੜਾ ਔਖੇ ਤੋਂ ਔਖਾ ਹੁੰਦਾ ਰਹਿੰਦਾ। ਉਸ ਤੋਂ ਚੰਗਾ ਜਿਹੜਾ ਤੁਹਾਡਾ ਹੈਗਾ ਇਕੱਠਾ ਜਿਹੜਾ ਕੇਸ ਹੋਵੇ, ਇਕੱਠੇ ਗਵਾਹ ਬਣੋ, ਇਕੱਠੇ ਜਿਹੜੇ ਆਪਣੇ ਕੇਸ ਦੀ ਪ੍ਰੈਪਰੇਸ਼ਨ ਕਰੋ, ਵਿਟਨੈਸ ਬਣੋ ਇੱਕ ਦੂਜੇ ਦੇ ਫੇਵਰ ਦੇ ਵਿੱਚ, ਤਾਂ ਕਿ ਇੱਕ ਦੂਜੇ ਨੂੰ ਕੇਸ ਦੀ ਜਿਹੜੀ ਸਪੋਰਟ ਹੋਵੇ। ਤੇ ਉਹਦੇ ਵਿੱਚ ਇਹ ਹੈ ਕਿ ਹੁਣ ਗਵਾਹ ਹੀ ਜਦੋਂ ਓਰੀਜਨਲ ਆ ਗਿਆ ਕੋਰਟ ਦੇ ਵਿੱਚ, ਉਹ ਕਾਫੀ ਸਟਰੋਂਗ ਐਵੀਡੈਂਸ ਜਿਹੜਾ ਬਣ ਜਾਂਦਾ ਕਿ ਇੱਕ ਜਾਣੇ ਦੀ ਬਜਾਏ ਦੋ ਜਾਣੇ ਜਿਹੜੀ ਚੀਜ਼ ਕਹਿ ਰਹੇ ਆ। ਤੇ ਨਾਲੇ ਜਿਹੜਾ ਜੱਜ ਵਧੀਆ ਉਹਦੇ ਮੂਹਰੇ ਕੰਸੋਲੀਡੇਸ਼ਨ ਤੁਸੀਂ ਕਰ ਸਕਦੇ ਆ। ਠੀਕ ਹੈ। ਸੋ ਨਹੀਂ ਚਲੋ ਬਿਲਕੁਲ ਇਸ ਦੇ ਵਿੱਚ ਜਿਹੜਾ ਹੁਣ ਜਿੱਦਾਂ ਤੁਸੀਂ ਦੱਸ ਰਹੇ ਵੀ ਰਿਲੇਟਿਵਸ ਵੀ, ਗਵਾਂਢੀ ਵੀ, ਕੋਈ ਵੀ ਜਿਹੜਾ ਆ ਜਿਨ੍ਹਾਂ ਦਾ ਸੇਮ ਫੈਕਟ ਪੈਟਰਨ ਆ, ਉਹ ਠੀਕ ਹੈ, ਇੱਕ ਦੂਜੇ ਦੇ ਵਿਟਨੈਸ ਉਹਦੇ ਵਿੱਚ ਆ। ਕਿਹੜੀ ਜਗ੍ਹਾ ਦੇ ਉੱਤੇ ਹੋਵੇ ਤਾਂ ਫਿਰ ਕੇਸ ਜਿਹੜਾ ਕੰਸੋਲੀਡੇਟ ਜਿਹੜਾ ਉਹ ਹੋ ਸਕਦਾ ਆ? ਅਦਾਲਤ ਮੋਹਰੇ, ਅਸਾਈਲਮ ਆਫਿਸ ਦੇ ਮੋਹਰੇ, ਜਾਂ ਦੋਨਾਂ ਥਾਵਾਂ ਦੇ ਉੱਤੇ ਇੱਕ ਦੂਜੇ ਦੇ ਨਾਲ ਇੰਟਰਜੈਂਸੀ ਤਾਂ ਨਹੀਂ ਹੁੰਦਾ? ਦੋਵਾਂ ਥਾਵਾਂ ਤੇ ਕੰਸੋਲੀਡੇਟ ਕੇਸ ਹੋ ਸਕਦੇ ਆ। ਅਸਾਈਲਮ ਆਫਿਸ ਮੋਰੇ ਵੀ ਹੋ ਸਕਦਾ ਜੇ ਦੋਨੋਂ ਕੇਸ ਅਸਾਈਲਮ ਆਫਿਸ ਮੋਰੇ ਆ। ਠੀਕ ਹੈ। ਇਮੀਗ੍ਰੇਸ਼ਨ ਕੋਰਟ ਮੋਰੇ ਵੀ ਹੋ ਸਕਦਾ ਹੈ ਜੇ ਦੋਨੋਂ ਕੇਸ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਆ, ਇੱਕੋ ਕੋਰਟ ਦੇ ਵਿੱਚ ਆ, ਫਿਰ ਤੁਸੀਂ ਰਿਕੁਐਸਟ ਕਰ ਸਕਦੇ ਆ। ਇਹ ਨਹੀਂ ਕਿ ਇੱਕ ਭਰਾ ਨਿਊਯਾਰਕ ਰਹਿ ਰਿਹਾ, ਇੱਕ ਭਰਾ ਸੈਨ ਫਰਾਂਸਿਸਕੋ ਰਹਿ ਰਿਹਾ, ਜੁਰਿਸਡਿਕਸ਼ਨ ਨਹੀਂ ਬਣਨਾ। ਓਕੇ। ਜਦੋਂ ਦੋਨੋਂ ਕਿਸੇ ਇੱਕੋ ਕੋਰਟ ਦੇ ਮੋਰੇ ਆ ਤਾਂ ਕੰਸੋਲੀਡੇਸ਼ਨ ਹੋ ਸਕਦੀ ਆ, ਤੇ ਗਵਾਹ ਬੰਦਾ ਜਿਹਨੂੰ ਮਰਜ਼ੀ ਲੈ ਕੇ ਆ ਸਕਦਾ। ਠੀਕ ਹੈ। ਹੁਣ ਜਿੱਦਾਂ ਤੁਸੀਂ ਦੱਸਿਆ ਵੀ ਜਿੱਦਾਂ ਹੁਣ ਕੈਲੀਫੋਰਨੀਆ ਦੇ ਵਿੱਚ ਵੀ ਹੈ, ਕਿਸੇ ਨੂੰ ਕੰਕਰਡ ਪੈਂਦਾ, ਕਿਸੇ ਨੂੰ ਸੈਨ ਫਰਾਂਸਿਸਕੋ, ਕਿਸੇ ਨੂੰ ਸੈਕਰਾਮੈਂਟੋ, ਉਹਦੀ ਜੂਰਿਸਡਿਕਸ਼ਨ ਇਕੱਲੇ ਕੈਲੀਫੋਰਨੀਆ ਦੇ ਵਿੱਚ ਜੇ ਵੱਖ-ਵੱਖ ਥਾਵਾਂ 'ਤੇ ਰਹਿੰਦੇ ਉਹ ਇਕੱਠੀ ਹੋ ਸਕਦੀ ਹੈ, ਜਾਂ ਉਹਦੇ ਵਿੱਚ ਵੀ ਉਹਦੇ ਅੰਡਰ ਹੋਵੇ ਵੀ ਦੋਨੋਂ ਹੀ ਜਾਣੇ ਆ, ਜਾਂ ਜਿੰਨੇ ਵੀ ਜਾਣੇ ਉਹ ਸਾਰੇ ਸੈਨ ਫਰਾਂਸਿਸਕੋ ਅੰਡਰ ਹੋਣ, ਸਾਰੇ ਕੰਕਰਡ ਅੰਡਰ ਹੋਣ, ਸੈਕਰਾਮੈਂਟੋ ਅੰਡਰ ਹੋਣ, ਇੱਦਾਂ ਹੁੰਦਾ? ਹਾਂਜੀ, ਕਿਉਂਕਿ ਐਡਰੈਸ ਦੇ ਹਿਸਾਬ ਨਾਲ ਜੁਰਿਸਡਿਕਸ਼ਨ ਜਿਹੜਾ ਤੈਅ ਹੁੰਦਾ। ਸੋ ਇੱਕੋ ਕੋਰਟ ਦੇ ਮੋਰੇ ਹੋਣੇ ਚਾਹੀਦੇ ਆ। ਇੱਕੋ ਕੋਰਟ ਦੇ ਮੋਰੇ ਜਿਹੜੇ ਉਹ ਹੋਣੇ ਚਾਹੀਦੇ ਆ। ਠੀਕ ਹੈ ਜੀ। ਇਹਦੇ ਵਿੱਚ ਜੇ ਤੁਸੀਂ ਥੋੜ੍ਹਾ ਹੋਰ ਐਕਸਪੈਂਡ ਕਰੋ ਵੀ ਜਿਹੜੇ ਕੌਣ ਲੋਕਾਂ ਨੂੰ ਕੰਸੋਲੀਡੇਟ ਕਰਨਾ ਚਾਹੀਦਾ। ਕਈ ਵਾਰੀ ਗੱਲਾਂ ਤੋਂ ਇੱਦਾਂ ਲੱਗਦਾ ਸਿਰਫ ਦੋ ਜਾਣੇ ਕਰ ਸਕਦੇ, ਕਿ ਦੋ ਤੋਂ ਵੱਧ ਜਾਣੇ ਵੀ ਕੰਸੋਲੀਡੇਟ ਕਰ ਸਕਦੇ ਨੇ? ਹਾਂਜੀ, ਸਾਰਾ ਪਰਿਵਾਰ ਜਿਹੜਾ ਕੰਸੋਲੀਡੇਟ ਕਰ ਸਕਦਾ। ਤੁਹਾਨੂੰ ਮੈਂ ਹੁਣ ਇਹਦੀ ਐਗਜ਼ਾਮਪਲ ਦਿੰਦਾ ਕਿੱਦਾਂ। ਠੀਕ ਹੈ। ਸੋ ਆਪਣੇ ਪੰਜਾਬੀਆਂ ਦੇ ਪਰਿਵਾਰ ਵੀ ਵੱਡੇ ਹੁੰਦੇ ਆ, ਹਨਾ, ਸਾਰਿਆਂ ਨੂੰ ਪਤਾ। ਤੇ ਹੂੰ। ਸਾਰੇ ਜਿਹੜੇ ਹੁਣ ਬਾਹਰ ਹੈਗੇ ਆ ਫॉर ਵੇਰੀਅਸ ਰੀਜ਼ਨਸ। ਤੇ ਆਪਾਂ ਕਈ ਵਾਰੀ ਜਿੱਦਾਂ ਕੇਸ ਦੇਖਦੇ ਆ ਕਿ ਹਸਬੈਂਡ ਵਾਈਫ ਦਾ ਜਿਹੜਾ ਕੇਸ ਆ, ਵਾਈਫ ਦਾ ਜਿਹੜਾ ਭਰਾ ਵਾ ਉਹ ਵੀ ਅਮਰੀਕਾ ਆਇਆ ਹੋਇਆ, ਉਹਦਾ ਵੀ ਕੇਸ ਆ। ਉਹਦੀ ਜਿਹੜੀ ਵਾਈਫ ਆ ਉਹਦਾ ਵੀ ਭਰਾ ਜਿਹੜਾ ਅਮਰੀਕਾ ਆਇਆ ਹੋਇਆ। ਇਹ ਬੜਾ ਕਾਮਨ ਜੀ ਜਿਹੜੀ ਗੱਲ ਹੋ ਜਾਂਦੀ ਹੈ, ਲੜੀ ਜਿਹੜੀ ਅੱਗੇ ਤੋਂ ਅੱਗੇ, ਹਨਾ। ਕਈ ਵਾਰੀ ਇੱਕ ਬੰਦਾ ਹੁਣ ਮੰਨ ਲਓ 2015 ਚ ਆਇਆ, ਟਾਈਮ ਅੱਗੇ ਪੈਂਦਾ ਰਹਿੰਦਾ, ਛੋਟਾ ਵਾਲਾ ਭਰਾ ਵੀ ਆ ਜਾਂਦਾ, ਵਾਈਫ ਵਾਲੀ ਸਾਈਡ ਤੋਂ ਵੀ ਆ ਜਾਂਦੇ ਆ, ਸਾਰਾ ਟੱਬਰ ਜਿਹੜਾ ਕਹਿ ਲਓ ਇਕੱਠਾ ਹੋ ਜਾਂਦਾ। ਹੁਣ ਇਹਦੇ ਵਿੱਚ ਸਵਾਲ ਇਹ ਆਉਂਦਾ ਕਿ ਮੰਨ ਲਓ ਕਿਸੇ ਬੰਦੇ ਦਾ ਕੇਸ ਆ, ਉਹਦੀ ਵਾਈਫ ਨੇ ਗਵਾਹੀ ਵਿੱਚ ਸੀਗੀ ਨਾਲ ਹਸਬੈਂਡ ਦੇ, ਉਹਨੇ ਜੋ ਵੀ ਵੇਖਿਆ ਨਹੀਂ ਵੇਖਿਆ ਹਸਬੈਂਡ ਦੇ ਕੇਸ 'ਚ, ਰਾਈਟ। ਠੀਕ ਹੈ। ਉਹ ਹੁਣ ਆਪਣੇ ਘਰੇ ਵੀ ਜਾਂਦੀ ਆ, ਉਹਨੂੰ ਘਰਦਿਆਂ ਦੇ ਕੋਲੋਂ ਵੀ ਇਨਫੋਰਮੇਸ਼ਨ ਮਿਲਦੀ ਆ। ਹੋ ਸਕਦਾ ਕਈ ਵਾਰੀ ਉਹ ਉੱਥੇ ਵੀ ਹੋਵੇ ਕਿ ਜਦੋਂ ਉਹਦੇ ਭਰਾ ਨਾਲ ਕੋਈ ਧੱਕਾ ਹੋਇਆ ਹੋਵੇ, ਉਹਨੂੰ ਵੀ ਜਿਹੜੀ ਨੌਲੇਜ ਹੁੰਦੀ ਹੈ, ਹਨਾ। ਹਾਂਜੀ। ਜਿਹੜੇ ਤੁਹਾਡੇ ਕੋਰਟ ਦੇ ਵਿੱਚ ਫਾਰਮ ਜਾਂਦੇ ਆ 589, ਉਹਦੇ ਵਿੱਚ ਲਿਖਿਆ ਵੀ ਹੁੰਦਾ ਕਿ ਤੁਹਾਡੇ ਭੈਣ ਭਰਾ ਮਾਪੇ ਕਿੱਥੇ ਆ, ਕਿੱਥੇ ਰਹਿੰਦੇ ਆ। ਫਾਰਮ ਦੇ ਵਿੱਚ ਹੀ ਕਾਲਮ ਬਣਿਆ ਕਿ ਅਮਰੀਕਾ 'ਚ ਰਹਿੰਦੇ ਆ, ਅਮਰੀਕਾ ਤੋਂ ਬਾਹਰ ਰਹਿੰਦੇ ਆ। ਤੇ ਉਹ ਸਾਰਾ ਵਿੱਚ ਆ ਜਾਂਦਾ। ਜਦੋਂ ਹੁਣ ਕੇਸ ਚੱਲਦਾ, ਪੁੱਛਦਾ ਕਿ ਇਹ ਕੀ ਕਰਦਾ ਤੇਰਾ ਭਰਾ ਇੱਥੇ, ਉਹਨੇ ਕਹਿਣਾ ਉਹ ਵੀ ਉਰੇ ਆਇਆ ਵਾ, ਉਹਨੇ ਅਸਾਈਲਮ ਲਾਇਆ ਵਾ, ਕਿਹੜੀ ਗਰਾਊਂਡ ਤੇ ਲਾਇਆ ਵਾ। ਕਈ ਵਾਰੀ ਉਹ ਤੁਹਾਡੇ ਨਾਲ ਸੇਮ ਹੁੰਦੀਆਂ, ਕਈ ਵਾਰੀ ਅਲੱਗ ਹੁੰਦੀਆਂ, ਹਨਾ। ਹੁਣ ਇਹਦੇ ਵਿੱਚ ਕੋਰਟ ਜਾਂ ਕੋਈ ਵੀ ਵਿਅਕਤੀ ਵੀ ਉਹਨੂੰ ਜਦੋਂ ਗੱਲ ਦੱਸੇ ਕਿ ਐਡਾ ਟੱਬਰ ਸਾਰਾ ਇਕੱਠਾ ਆ ਗਿਆ, ਤੇ ਤੁਹਾਨੂੰ ਜਦੋਂ ਪੁੱਛਿਆ ਜਾ ਰਿਹਾ ਕਿ ਕਿਸੇ ਹੋਰ ਨੂੰ ਨੁਕਸਾਨ ਹੋਇਆ ਕਿ ਨਹੀਂ, ਰਿਸ਼ਤੇਦਾਰ ਨੂੰ, ਤੁਸੀਂ ਆਪਣੇ ਫਾਰਮ ਖਾਲੀ ਛੱਡੇ ਆ ਉਹਦੇ ਵਿੱਚ, ਤੇ ਤੁਹਾਡਾ ਭਰਾ ਵੀ ਜਦ ਕਿ ਇੱਥੇ ਮੌਜੂਦ ਆ। ਜਦੋਂ ਉਹ ਤੋਂ ਪੁੱਛਿਆ ਕਿ ਕਿਸੇ ਨੂੰ ਨੁਕਸਾਨ ਪਹੁੰਚਿਆ, ਉਹਨੇ ਵੀ ਨਹੀਂ ਲਿਖਿਆ ਕਿ ਆਪਣੀ ਭੈਣ ਬਾਰੇ ਲਿਖਿਆ। ਕਿ ਉਹ ਕਈ ਵਾਰੀ ਕਹਿ ਦਿੰਦੇ ਕਿ ਇਹਦੇ ਕੇਸ ਅਲੱਗ ਆ, ਇਹਦਾ ਕੇਸ ਅਲੱਗ ਸੀਗਾ। ਪਰ ਜੱਜ ਕਹਿੰਦਾ ਕਿ ਕੇਸ ਅਲੱਗ ਦੀ ਨਹੀਂ ਗੱਲ ਪੁੱਛੀ, ਤੇਰੇ ਤੋਂ ਸਵਾਲ ਪੁੱਛਿਆ ਗਿਆ ਸੀਗਾ ਕਿ ਤੇਰੀ ਭੈਣ ਨੂੰ ਕਦੀ ਨੁਕਸਾਨ ਪਹੁੰਚਿਆ ਕੋਈ ਕਿ ਨਹੀਂ ਪਹੁੰਚਿਆ। ਤੂੰ ਕਿਹਾ ਨਹੀਂ ਪਹੁੰਚਿਆ। ਹੁਣ ਜਿਹੜਾ ਭੈਣ ਆ ਉਹ ਜਿਹਨਾਂ ਵਿਆਹੀ ਆ, ਉਹ ਵਾਲੇ ਬੰਦੇ ਦਾ ਕੇਸ ਦੇਖੀਏ, ਉਹ ਕਹਿੰਦਾ ਮੈਨੂੰ ਵੀ ਨੁਕਸਾਨ ਪਹੁੰਚਿਆ, ਮੇਰੀ ਘਰ ਵਾਲੀ ਨੂੰ ਵੀ ਨੁਕਸਾਨ ਪਹੁੰਚਿਆ। ਸੋ ਇਹ ਕਨਫਲਿਕਟ ਹੋ ਗਿਆ, ਰਾਈਟ। ਇੱਕ ਜਣੇ ਨੇ ਕੋਈ ਵਕੀਲ ਕੀਤਾ, ਦੂਜੇ ਜਣੇ ਨੇ ਕੋਈ ਵਕੀਲ ਕੀਤਾ। ਸੋ ਇਹਦਾ ਇਦਾਂ ਕਿ ਜਿਹੜਾ ਸਾਰਾ ਟੱਬਰ ਆ ਉਹ ਕੰਸੋਲੀਡੇਸ਼ਨ ਇਹਦੇ ਵਿੱਚ ਵਰਕ ਅਰਾਊਂਡ ਕਰਦੀ ਹੈ ਕਿ ਸਾਰੇ ਜਿਹੜੇ ਕੇਸ ਆ ਜੇ ਉਹਦੇ ਵਿੱਚ ਸਾਂਝਾ ਫੈਕਟ ਪੈਟਰਨ ਆ, ਚੀਜ਼ਾਂ ਇੱਕ ਦੂਜੇ ਦੇ ਨਾਲ ਕਨੈਕਟਡ ਆ, ਤਾਂ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਉਹ ਮੈਟਰ ਜਿਹੜੀਆਂ ਉਹ ਕਰਦੀਆਂ। ਠੀਕ ਹੈ। ਤੇ ਤਾਂ ਕੇਸ ਜਿਹੜੇ ਉਹ ਕੰਸੋਲੀਡੇਟ ਜਿਹੜੇ ਕਰਾਣੇ ਆ। ਠੀਕ ਹੈ। ਓਕੇ। ਸੋ ਇਹ ਹੁਣ ਜਿੱਦਾਂ
ਇਹਦੇ ਵਿੱਚ ਤੁਸੀਂ ਕਿਹਾ ਵੀ ਜਿੱਦਾਂ ਹਸਬੈਂਡ ਵਾਈਫ ਗਾਂ ਦੇ ਗਾਂ ਪਰਿਵਾਰ ਇਹ ਸਾਰੇ ਜਾਣੇ ਜੇ ਇਕੱਠੇ ਕਰਨ ਜੇ ਓਬਵੀਅਸਲੀ ਜੇ ਸੇਮ ਜੂਰਿਸਡਿਕਸ਼ਨ ਦੇ ਅੰਡਰ ਆਉਂਦੇ ਆ ਤਾਂ ਫਿਰ ਕੰਪਲਿਕੇਸ਼ਨਸ ਵੀ ਨਾਲ ਦੇ ਨਾਲ ਵੱਧ ਜਾਂਦੀਆਂ ਇੰਨੇ ਸਾਰੇ ਜਾਣਿਆਂ ਨੂੰ ਮਿਲਾ ਕੇ ਜਿਹੜਾ ਉਹ ਚੱਲਣਾ ਇੱਕ ਕੇਸ ਦੇ ਵਿੱਚ ਉਹ ਵੀ ਇੱਕ ਵੱਡਾ ਚੈਲੰਜ ਆ। ਬਿਲਕੁਲ ਵੱਡਾ ਚੈਲੰਜ ਆ, ਤਾਂ ਹੀ ਤਾਂ ਦੱਸਿਆ ਕਿ ਲੋਕੀ ਭੱਜਦੇ ਆ, ਔਖੇ ਕੋਰਟਾਂ ਤੋਂ ਭੱਜਦੇ ਆ, ਉਹ ਕਲਾਇੰਟਾਂ ਨੂੰ ਗਲਤ ਸਲਾਹ ਦਿੰਦੇ ਕਿ ਐਡਰੈਸ ਐਡਰੂਸ ਇੱਧਰ ਕਰਾ ਲਓ ਉੱਧਰ ਕਰਾ ਲਓ, ਤੇ ਭਰਾ ਨਾਲ ਲੜਾਈ ਹੋ ਗਈ, ਰਿਸ਼ਤੇਦਾਰ ਨਾਲ ਲੜਾਈ ਹੋ ਗਈ, ਇਦਾਂ ਦੀਆਂ ਗੱਲਾਂ ਕਿ ਬਾਹਰ ਬਾਰੇ ਇਹਨਾਂ ਦੱਸੋ, ਆਪਣਾ ਯੂਰਪ ਸਟੇ ਬਾਰੇ ਇਹਨਾਂ ਦੱਸੋ। ਉਹ ਜੋ ਸੱਚ ਆ ਉਹ ਦੱਸਣਾ ਵਾ ਸਾਰਾ, ਤੇ ਉਹਨੂੰ ਫੇਸ ਕਰਨਾ ਵਾ, ਉਹਦੇ ਵਿੱਚੋਂ ਦੀ ਤੁਸੀਂ ਜਿਹੜੀ ਆਰਗੂਮੈਂਟ ਕਰਨੀ ਹੈ। ਸੋ ਆਫ ਕੋਰਸ ਜੇ ਸਾਰਾ ਟੱਬਰ ਆਇਆ ਉਹ ਤੁਹਾਡੇ ਅਗੇਂਸਟ ਵੀ ਚੀਜ਼ ਜਾਊਗੀ, ਤੁਹਾਡੇ ਫੇਵਰ 'ਚ ਵੀ ਜਾਊਗੀ ਚੀਜ਼, ਹੈ ਨਾ। ਠੀਕ ਹੈ ਜੀ ਜੀ। ਸੋ ਜਦੋਂ ਇਹ ਹੁਣ ਇਹਦੇ ਵਿੱਚ ਰਾਜ ਕਰਨ ਜੀ ਇਦਾਂ ਹੋ ਜਾਂਦਾ, ਹੁਣ ਜਿਹੜੀ ਆਹੀ ਗੱਲ ਆ, ਮੰਨ ਲਓ ਕੋਈ ਬੰਦਾ ਸਾਨੂੰ ਸੁਣ ਰਿਹਾ, ਉਹਨੂੰ ਹੁਣ ਪਤਾ ਲੱਗ ਗਿਆ, ਮੰਨ ਲਓ ਉਹ 'ਚੋਂ ਕਈ ਬੰਦੇ ਤਾਂ ਵਧੀਆ ਕਮਿਊਨਿਟੀ ਨੂੰ ਗਾਈਡ ਕਰਦੇ ਆ, ਮੰਨ ਲਓ ਕੋਈ ਬੰਦਾ ਸ਼ੈਤਾਨ ਵੀ ਹੈ, ਕਈ ਵਾਰੀ ਸਾਡਾ ਸ਼ੋਅ ਸੁਣ ਕੇ ਉਹ ਇਦਾਂ ਕਿ ਮੈਂ ਕਿੱਦਾਂ ਕਿਸੇ ਦਾ ਨੁਕਸਾਨ ਕਰਨਾ, ਤੇ ਕਿੱਦਾਂ ਦਾ ਵਿਅਕਤੀ ਆ, ਉਹਨੂੰ ਆਹ ਚੀਜ਼ ਪਤਾ ਲੱਗ ਗਈ ਕਿ ਯਾਰ ਇਹ ਭੈਣ ਭਰਾ ਇਦਾਂ ਸਾਰੇ ਮਸਲੇ ਹਨਾ, ਉਹਨੂੰ ਘਰ ਦਾ ਭੇਤੀ ਜਿਹੜਾ ਹੈਗਾ ਉਹ ਆਪਾਂ ਜ਼ਿਆਦਾਤਰ ਇਦਾਂ ਦੇਖਦੇ ਹਾਂ, ਕਈ ਵਾਰੀ 10 ਸਾਲ ਬਾਅਦ 15 ਸਾਲ ਬਾਅਦ ਵਿਗੜ ਜਾਂਦੀ ਹੈ, ਤੇ ਸੱਜਣ ਮਿੱਤਰ ਹੀ ਲੜ ਪੈਂਦੇ, ਇੱਕ ਵਾਰੀ ਬੜੀ ਵਾਰੀ ਹੁੰਦਾ ਵਾ ਬॉयਫ੍ਰੈਂਡ ਦਾ ਘਰ ਦਾ ਝਗੜਾ ਹੋ ਗਿਆ, ਸਾਂਢੂ ਦੀ ਲੜਾਈ ਹੋ ਗਈ, ਹਨਾ, ਕੁਛ ਨਾ ਕੁਛ ਤੁਹਾਨੂੰ ਪਤਾ ਹੀ ਹੈ ਕਿ ਕਿੱਦਾਂ ਉਹ ਫਿਰ ਨਾ ਬੜੀ ਸਾਰੀ ਜਿਹੜੀ ਐਟ ਲੈਂਥ ਜਾਂਦੇ ਆ, ਕਿੱਦਾਂ ਬੰਦੇ ਨੂੰ ਥੱਲੇ ਸੁੱਟਣਾ, ਕਿੱਦਾਂ ਡਿੱਗਣਾ। ਸੋ ਜਦੋਂ ਬੰਦਾ ਗਵਾਹ ਇਦਾਂ ਦਾ ਤਿਆਰ ਹੋ ਜਾਊ ਜੜ ਕੇ ਵੀ ਨਹੀਂ ਇਹਨੇ ਝੂਠ ਬੋਲਿਆ ਵਾ, ਇਹਦੇ ਇਦਾਂ ਦੇ ਸੀਗੇ, ਆਹ ਚੀਜ਼ ਇਹਦੇ ਪਹਿਲੂ ਆ, ਹੁਣ ਜਿਹੜੇ ਫਾਰਮ ਦੇ ਵਿੱਚ ਕੋਈ ਵੀ ਗਲਤੀ ਹੋ ਗਈ, ਜਦੋਂ ਅੱਡੀ ਹੋ ਗਈ, ਉਹਨੇ ਕਿਸੇ ਨੇ ਕੰਪਲੇਂਟ ਕਰਤੀ, ਡਜ਼ਨਟ ਮੈਟਰ ਭਾਵੇਂ ਤੁਸੀਂ ਸਿਟੀਜ਼ਨ ਬਣੇ ਆ, ਪੂਰਾ ਜਿਹੜੇ ਕੇਸ ਕੂਸ ਉਹ ਜਿਹੜੇ ਖੁੱਲੂਗੇ, ਤੇ ਉਹ ਕਈ ਵਾਰੀ ਤਾਂ ਸਿੱਧਾ ਵੀ ਹੁੰਦਾ ਬੰਦੇ ਦਾ ਕੇਸ ਆ, ਉਹਨੂੰ ਕਹਿ ਰਿਹਾ ਤੂੰ ਆਪਣੇ ਜਾ ਕੇ ਨਾ ਆਪਣੇ ਸੱਜਣ ਮਿੱਤਰਾਂ ਨੂੰ ਢੰਡੋਰਾ ਪਿੱਟ। ਇਹ ਜਵਾਨੀ ਵਾਲੀਆਂ ਦੋਸਤੀਆਂ, ਗੱਡੀਆਂ ਵਾਲੀਆਂ ਦੋਸਤੀਆਂ, ਇਹ ਛੋਟੇ ਟਾਈਮ ਰਹਿੰਦੀਆਂ ਹੁੰਦੀਆਂ, ਕਿਉਂਕਿ ਤੁਹਾਨੂੰ ਐਕਸਪੀਰੀਅੰਸ ਨਹੀਂ, ਤੁਸੀਂ ਅਜੇ ਉਹ ਉਮਰ ਤੱਕ ਪਹੁੰਚੇ ਨਹੀਂ ਹੈਗੇ। ਆਪਾਂ ਜਦੋਂ ਸੀਗੇ ਆਪਾਂ ਵੀ 20-25 ਸਾਲਾਂ ਦੇ ਸੀਗੇ, ਆਪਣਾ ਵੀ ਇਹੀ ਹਿਸਾਬ ਕਿਤਾਬ ਚੱਲਦਾ ਹੁੰਦਾ ਸੀਗਾ, ਹਰੇਕ ਬੰਦੇ ਦਾ ਸਟੂਡੈਂਟ ਦਾ ਇਹੀ ਹੈਗਾ, ਮਿੱਤਰ ਮੰਡਲੀ ਸਾਰਾ ਉਹ ਜਿਹੜੀਆਂ ਸਲਾਹਾਂ ਵਾ, ਇਹ ਤਾਂ ਬਾਅਦ 'ਚ ਜਦੋਂ ਤੁਸੀਂ ਲੌਂਗ ਰੇਸ 'ਚ ਜਦੋਂ ਆਉਂਦੇ ਨਾ 40 ਕੁ ਸਾਲਾਂ ਤੇ ਜਾ ਕੇ ਜਦੋਂ ਉਮਰ ਪਹੁੰਚਦੀ ਆ, ਜਦੋਂ ਫਿਰ ਦੇਖਦਾ ਕਿ ਇੱਕ ਬੰਦਾ ਅੱਗੇ ਲੰਘ ਗਿਆ, ਇੱਕ ਬੰਦਾ ਪਿੱਛੇ ਰਹਿ ਗਿਆ, ਇੱਕ ਦੀ ਬਣੀ ਇੱਕ ਦੀ ਨਹੀਂ ਬਣੀ, ਤੇ ਫਿਰ ਜਿਹੜੀਆਂ ਦਰਾਰਾਂ ਜਦੋਂ ਆਉਂਦੀਆਂ ਰਿਲੇਸ਼ਨਾਂ ਦੇ ਵਿੱਚ, ਹਨਾ, ਹੁਣ ਆਪਣਾ ਤਾਂ ਜਿਹੜਾ ਵਕੀਲ ਕੋਲ ਤਾਂ ਉਦੋਂ ਬੰਦਾ ਆਉਂਦਾ ਜਦੋਂ ਪ੍ਰੋਬਲਮ ਦੇ ਵਿੱਚ ਫਸਦਾ, ਸਕੇ ਭਰਾਵਾਂ ਨੇ ਭਾਨੀ ਮਾਰੀ ਹੋਈ ਹੈ, ਕ੍ਰਿਮੀਨਲ ਇਨਵੈਸਟੀਗੇਸ਼ਨ ਜਿਹੜੀ ਖੋਲੀ ਹੋਈ ਹੈ। ਸੋ ਇਦਾਂ ਕਿ ਇਹਨੂੰ ਪਹਿਲਾਂ ਸਹੀ ਤਰੀਕੇ ਨਾਲ ਕੰਮ ਕਰੋ, ਆਪਣਾ ਜਿਹੜਾ ਫੈਮਿਲੀ ਵਾਲਾ ਭੇਦ ਆਪਣੇ ਕੋਲ ਰੱਖੋ, ਬਾਲਾ ਇਹਦਾ ਢੰਡੋਰਾ ਨਾ ਪਿੱਟੋ, ਲੀਗਲ ਤੁਹਾਡੀਆਂ ਕਾਰਵਾਈਆਂ ਵਾ, ਕਾਨੂੰਨ ਇਹਨੂੰ ਕੌਨਫੀਡੈਂਸ਼ੀਅਲ ਰੱਖਦਾ ਵਾ, ਤੁਸੀਂ ਇਹਨੂੰ ਕੌਨਫੀਡੈਂਸ਼ੀਅਲ ਜਿਹੜਾ ਰੱਖੋ। ਠੀਕ ਆ। ਇਹ ਤਾਂ ਹੁਣ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਵੀ ਕਰ ਲੈਣਾ ਚਾਹੀਦਾ, ਵੀ ਸਾਨੂੰ ਆਪਣੇ ਪੱਧਰ ਦੇ ਉੱਤੇ ਕਰ ਲੈਣਾ ਚਾਹੀਦਾ, ਕੀ ਕਦੀ ਕਦੀ ਕੋਰਟ ਵੀ ਡੰਡਾ ਚਾੜਦਾ ਵੀ ਨਹੀਂ ਕਰੋ ਕੰਸੋਲੀਡੇਟ? ਹਾਂਜੀ ਬਿਲਕੁਲ ਚਾੜਦਾ, ਕਈ ਵਾਰੀ ਉਹਨੇ ਆਪਣਾ ਨਹੀਂ, ਕਈ ਵਾਰੀ ਕਲਾਇੰਟ ਮੰਨਦਾ, ਕੋਰਟ ਨੂੰ ਕਹਿ ਕੇ ਕਹਿੰਦਾ ਨਹੀਂ ਉਹ ਹੋਣਾ, ਤੇ ਜੱਜ ਅੱਗੋਂ ਕਹਿੰਦਾ ਕਿ ਮੈਂ ਨੈਗੇਟਿਵ ਇਨਫਰੈਂਸ ਜਿਹੜਾ ਡਰਾ ਕਰ ਲੈਣਾ ਜੇ ਨਹੀਂ ਆਇਆ, ਤੁਹਾਡੀ ਮਰਜ਼ੀ ਹੈ। ਇਹਦਾ ਕੀ ਮਤਲਬ ਹੁੰਦਾ ਨੈਗੇਟਿਵ ਇਨਫਰੈਂਸ? ਨੈਗੇਟਿਵ ਇਨਫਰੈਂਸ ਦਾ ਕਿ ਉਹ ਮੈਂ ਅਗੇਂਸਟ ਰੱਖੂੰਗਾ ਤੁਹਾਡੇ, ਕਿ ਐਫੀਡੈਵਿਟਾਂ ਨੂੰ ਵੇਟ ਨਹੀਂ ਦਊਂਗਾ, ਕਿ ਕਲੈਰੀਫਿਕੇਸ਼ਨਾਂ ਨਹੀਂ ਹੋਈਆਂ, ਕਿ ਘਰਦਿਆਂ ਦੇ ਐਫੀਡੈਵਿਟ ਦੋਵਾਂ ਮੁੰਡਿਆਂ ਬਾਰੇ ਗੱਲ ਨਹੀਂ ਕਰ ਰਹੇ, ਕੁਛ ਨਾ ਕੁਛ ਦਾਲ 'ਚ ਕਾਲਾ। ਠੀਕ ਹੈ। ਸੋ ਫਿਰ ਜਦੋਂ ਅਦਾਲਤ ਇਹ ਕਹਿੰਦੀ, ਜਦੋਂ ਉਹਨਾਂ ਨੂੰ ਇਹ ਪਤਾ ਲੱਗਦਾ ਆ ਵੀ ਜਾਂ ਰਿਸ਼ਤੇਦਾਰਾਂ ਦਾ ਜਾਂ ਭਾਈਆਂ ਦਾ ਭੈਣਾਂ ਦਾ ਉਹਨਾਂ ਦਾ ਇੱਕੋ ਜੂਰਿਸਡਿਕਸ਼ਨ 'ਚ ਆ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਉਹ ਫੋਰਸ ਕਰਦੇ ਆ, ਹਾਂਜੀ, ਤੇ ਉਸ ਤੋਂ ਬਾਅਦ ਫਿਰ ਕੀ ਉਹਨਾਂ ਨੂੰ ਸਲਾਹ ਹੁੰਦੀ ਆ ਵੀ ਕਿਹੜੇ ਵਾਲੇ ਪਾਸੇ, ਜੇ ਹੁਣ ਕੋਰਟ ਕਹਿ ਹੀ ਰਿਹਾ ਵੀ ਭਾਈ ਹੁਣ ਤੁਸੀਂ ਕੰਸੋਲੀਡੇਟ ਕਰਨਾ ਆ, ਕਿਹਦੇ ਅੰਡਰ ਕੰਸੋਲੀਡੇਟ ਜਿਹੜਾ ਉਹ ਹੋਣਾ ਚਾਹੀਦਾ? ਜੇ ਮੰਨ ਲਓ 2 ਜਾਣੇ ਆ ਤੇ ਉਹਨਾਂ ਵਿੱਚੋਂ ਫਿਰ ਕਿਹਦੇ ਅੰਡਰ ਜਿਹੜਾ ਉਹ ਕੀਤਾ ਜਾਵੇ ਕੰਸੋਲੀਡੇਟ? ਜਿਹੜਾ ਜੱਜ ਵਧੀਆ। ਠੀਕ ਆ। ਤੇ ਇਹ ਕੰਸੋਲੀਡੇਸ਼ਨ ਕਰਨ ਦੇ ਲਈ ਫਿਰ ਕੋਈ ਵੇਵਰ ਵਗੈਰਾ ਵੀ ਹੁੰਦਾ ਆ? ਪ੍ਰਾਈਵੇਸੀ ਵੇਵਰ ਤੁਹਾਨੂੰ ਲਾਉਣਾ ਪੈਂਦਾ, ਤਾਂ ਕਿ ਜਿਹੜੀ ਸਰਕਾਰ ਆ ਉਹ ਦੂਜੇ ਭਰਾ ਦੀ ਇਨਫੋਰਮੇਸ਼ਨ ਜਾਂ ਦੂਜਾ ਜਿਹੜਾ ਬੰਦਾ ਕੇਸ ਉਹਦੀ ਇਨਫੋਰਮੇਸ਼ਨ ਪੁੱਲ ਕਰ ਸਕੇ, ਕਿਉਂਕਿ ਕੌਨਫੀਡੈਂਸ਼ੀਅਲਿਟੀ ਪ੍ਰੋਵੀਜ਼ਨਸ ਹੁੰਦੀਆਂ। ਸੋ ਪ੍ਰਾਈਵੇਸੀ ਵੇਵਰ ਤੁਸੀਂ ਜਿਹੜਾ ਸਾਈਨ ਕਰਕੇ ਦਿੰਦੇ ਆ, ਤੇ ਤੁਸੀਂ ਕਹਿੰਦੇ ਆ ਕਿ ਜਿਹੜਾ ਸਾਨੂੰ ਕੋਈ ਇਤਰਾਜ਼ ਨਹੀਂ ਕਿ ਦੋਨਾਂ ਦੀਆਂ ਫਾਈਲਾਂ ਜਿਹੜੀਆਂ ਮਿਕਸ ਕੀਤੀਆਂ ਜਾਣ। ਜੇ ਕੰਸੋਲੀਡੇਟ ਨਹੀਂ ਕਰਦੇ ਤਾਂ ਉਹਦਾ ਕੋਈ ਡਰਾਬੈਕ ਵੀ ਹੈਗਾ ਆ, ਵੀ ਉਹਦਾ ਕੋਈ ਨੁਕਸਾਨ ਵੀ ਹੈ ਕੰਸੋਲੀਡੇਟ ਨਾ ਕਰਨ ਦਾ?
ਨਾ ਕਰਨ ਦਾ ਨੁਕਸਾਨ ਇਹੀ ਹੈ ਕਿ ਜਿਹੜੇ ਜੱਜ ਸਾਹਿਬ ਆ ਜੇ ਅੜ ਗਏ ਤਾਂ ਅੜ ਗਏ, ਸਰਕਾਰ ਜੇ ਅੜ ਗਈ ਅੜ ਗਈ। ਹੁਣ ਕਿਸੇ ਨੂੰ ਤੁਸੀਂ ਫੋਰਸ ਤਾਂ ਨਹੀਂ ਕਰ ਸਕਦੇ, ਪਰ ਉਹ ਤੁਹਾਡੇ ਲਈ ਨੈਗੇਟਿਵ ਇਨਫਲੂਐਂਸ ਜਿਹੜਾ ਜ਼ਰੂਰ ਕੱਢ ਸਕਦੇ ਆ। ਹੂੰ। ਕਿਹੜੀਆਂ ਕਿਹੜੀਆਂ ਜ਼ਿਆਦਾ ਚੀਜ਼ਾਂ ਦੇ ਵਿੱਚ ਇਹ ਜਿਹੜੇ ਡਰਾਬੈਕ ਆ ਜਾਂ ਨੁਕਸਾਨ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਵੀ ਵਿਟਨੈਸਿਸ ਦੇ ਵਿੱਚ ਹੁੰਦੇ ਆ? ਵਿਟਨੈਸਿਸ ਦੇ ਵਿੱਚ ਜਿਹੜੇ ਹੁਣ ਇੱਕ ਭਰਾ ਕਹਿ ਰਿਹਾ ਕਿ ਮੈਨੂੰ ਲੱਭਦੇ ਆ ਹੁਣ ਤੱਕ, ਦੂਜਾ ਭਰਾ ਕਹਿ ਰਿਹਾ ਮੈਨੂੰ ਲੱਭਦੇ ਆ। ਘਰਦਿਆਂ ਦੇ ਜਿਹੜੇ ਐਫੀਡੇਵਿਟ ਆ, ਉਹ ਜਿਹੜਾ ਹੁਣ ਮੰਨ ਲਓ ਦੂਜੇ ਭਰਾ ਦਾ ਕੇਸ ਲੱਗਾ, ਉਹ ਕਹਿੰਦਾ ਇਹ 'ਚ ਤਾਂ ਤੇਰੇ ਬਾਰੇ ਲਿਖਿਆ, ਉਹ ਦੂਜੇ ਵਾਲੇ ਤਾਂ ਲਿਖਿਆ ਨਹੀਂ ਕੁਛ ਨਾ। ਸੋ ਮਟੀਰੀਅਲ ਜਿਹੜੀਆਂ ਓਮਿਸ਼ਨਸ ਕਿ ਦੂਜੇ ਭਰਾ ਦੇ ਬਾਰੇ ਜਾਣਕਾਰੀ ਨਹੀਂ ਦਿੱਤੀ, ਗਵਾਹੀ ਨਹੀਂ ਦੇਣ ਆਇਆ, ਐਫੀਡੇਵਿਟ ਤੇਰਾ ਲਾਤਾ, ਤੇ ਤੂੰ ਕਹਿੰਦਾ ਮੈਂ ਪਾਰਟੀ ਦੀ ਮੰਗ ਨਹੀਂ ਛੱਡ ਸਕਦਾ, ਜਿੱਥੇ ਵੀ ਜਾਊਂਗਾ ਹੱਕਾਂ ਦੀ ਲੜਾਈ ਕਰੂੰਗਾ, ਪੈਸੇ ਵੀ ਭੇਜਦਾ ਇੰਨੇ ਇੰਨੇ, ਤੇ ਅੱਜ ਤੂੰ ਕਹਿ ਰਿਹਾ ਤੇਰਾ ਭਰਾ ਕੰਮ ਤੇ ਗਿਆ ਜਾਂ ਤੁਹਾਡੀ ਆਪਸ 'ਚ ਨਹੀਂ ਬਣਦੀ, ਤੇ ਉਦਾਂ ਤੁਸੀਂ ਕਹਿੰਦੇ ਕਿ ਆਪਣਾ ਸਾਰੀ ਕਮਿਊਨਿਟੀ ਨੂੰ ਸਾਂਝਾ ਕਰ ਦੇਣਾ ਹੈ ਨਾ। ਸੋ ਇਹ ਜਿੱਦਾਂ ਤੁਸੀਂ ਕਿਹਾ ਵੀ ਦੋ ਜਾਣਿਆਂ ਦੇ ਲਈ ਉਹਨਾਂ ਨੇ ਇੱਕ ਪਰਿਵਾਰ ਚੋਂ ਇੱਕ ਮਾਪਿਆਂ ਨੇ ਦੋਵਾਂ ਭਰਾਵਾਂ ਦੇ ਲਈ ਜਾਂ ਦੋਨਾਂ ਜਾਣਿਆਂ ਦੇ ਲਈ ਐਫੀਡੇਵਿਟ ਦਿੱਤੇ ਆ, ਇਹ ਫਿਰ ਡਬਲ ਟੈਸਟੀਮੋਨੀ ਨੁਕਸਾਨਦੇਹ ਹੁੰਦੀ ਹੈ? ਹਾਂਜੀ, ਕਿਉਂਕਿ ਉਹਨੇ ਜੇ ਹੁਣ ਇਹ ਪੁੱਛ ਲਵੇ ਕਿ ਮੰਨ ਲਓ ਕੋਈ ਬੰਦਾ ਕਹਿ ਰਿਹਾ ਕਿ ਮੈਨੂੰ ਆਹ ਪਾਰਟੀ ਵਾਲੇ ਬੰਦੇ ਲੱਭਣ ਆਉਂਦੇ ਆ, ਹਨਾ, ਉਹ ਪਾਰਟੀ ਵਾਲੇ ਜੇ ਸੇਮ ਪਾਰਟੀ ਵਾਲੇ ਉਹੀ ਭਰਾ ਨੂੰ ਲੱਭਦੇ ਆ, ਦੂਜੇ ਭਰਾ ਨੂੰ ਲੱਭਦੇ ਆ, ਏਦਾਂ ਕਿੱਦਾਂ ਹੋ ਸਕਦਾ ਕਿ ਉਹ ਇੱਕੋ ਬੰਦੇ ਬਾਰੇ ਪੁੱਛ ਰਹੇ ਆ? ਤੇ ਜੇ ਅਗਲਾ ਕਹਿ ਰਿਹਾ ਮੈਨੂੰ ਵੀ ਲੱਭਦੇ ਆ, ਤੁਸੀਂ ਕਹਿ ਰਹੇ ਤੁਹਾਨੂੰ ਵੀ ਲੱਭਦੇ ਆ, ਫਿਰ ਆਹ ਕਿੱਦਾਂ ਹੋ ਸਕਦਾ ਕਿ ਘਰਦਿਆਂ ਦੇ ਐਫੀਡੇਵਿਟ ਇੱਕ ਜਾਣੇ ਦੀ ਗੱਲ ਕਰਦੇ ਆ? ਸੋ ਉਹਦੇ ਵਿੱਚ ਫਿਰ ਇਸ਼ੂ ਇਹ ਹੁੰਦਾ ਕਿ ਇਹ ਸੱਚ ਬੋਲ ਰਹੇ ਕਿ ਝੂਠ ਬੋਲ ਰਹੇ, ਇਹਨਾਂ ਦੇ ਝੂਠੇ ਆ ਕਲੇਮ। ਅੱਛਾ, ਠੀਕ ਹੈ। ਉੱਥੇ ਫਿਰ ਅਕਸਰ ਇਹੀ ਕਿਹਾ ਜਾਂਦਾ ਹੋਣਾ, ਨਹੀਂ ਅਸੀਂ ਤਾਂ ਇਹਦੇ ਬਾਰੇ ਹੀ ਗੱਲਾਂ ਦੱਸ ਰਹੇ ਸੀ, ਜੇ ਉਹਦੇ ਬਾਰੇ ਪੁੱਛਦੇ ਸੀ ਉਦੋਂ ਦੱਸ ਦਾਂਗੇ, ਅਕਸਰ ਇਹੀ ਹੁੰਦਾ ਹੈ। ਜੇ ਇੱਕ ਬੰਦਾ ਆ ਕੇ ਤੁਹਾਨੂੰ ਕੋਈ ਡਾਇਲੌਗ ਮਾਰਿਆ, ਤੁਸੀਂ ਦੂਜੇ ਦਾ ਡਾਇਲੌਗ ਕਿੱਦਾਂ ਖਾ ਸਕਦੇ ਆ ਕਿ ਉਹਨੇ ਕੀ ਕਿਹਾ ਸੀਗਾ ਘਰਦਿਆਂ ਨੂੰ, ਉਹ ਕਿੱਦਾਂ ਤੁਸੀਂ ਖਾ ਸਕਦੇ ਆ? ਤੁਸੀਂ ਆਪਣੇ ਵੱਲੋਂ ਤਾਂ ਇੱਕ ਬੰਦੇ ਦਾ ਦੱਸ ਸਕਦੇ ਆ, ਪਰ ਜਿਹੜਾ ਵਿਰੋਧੀ ਪਾਰਟੀ ਵਾਲਾ ਬੰਦਾ ਉਹਨੇ ਆ ਕੇ ਜਿਹੜਾ ਡਾਇਲੌਗ ਮਾਰਿਆ ਉਹ ਕਿੱਦਾਂ ਖਾ ਸਕਦੇ ਆ? ਠੀਕ ਹੈ। ਜੇ ਉਹ ਤੁਹਾਡੇ ਕੋਲ ਇਹ ਪੁੱਛ ਲਵੇ ਕਿ ਅੱਛਾ ਉਹ ਤੇਰੇ ਬਾਰੇ ਕਹਿ ਰਿਹਾ ਵਾ ਕਿ ਇਹਨੂੰ ਨਹੀਂ ਛੱਡਣਾ, ਇਹਨੂੰ ਛੱਡਣਾ ਨਹੀਂ ਜਿੱਥੇ ਮਿਲ ਗਿਆ, ਪਰ ਤੇਰਾ ਭਰਾ ਵੀ ਤਾਂ ਉਹੀ ਕੰਮ ਕਰ ਰਿਹਾ, ਉਹਨੂੰ ਵੀ ਤਾਂ ਉਹੀ ਲੱਭ ਰਿਹਾ, ਉਹਦੇ ਬਾਰੇ ਕਿਉਂ ਨਹੀਂ ਪੁੱਛਿਆ? ਠੀਕ ਹੈ ਜੀ ਜੀ ਜੀ, ਬਿਲਕੁਲ। ਸੋ ਤੁਸੀਂ ਕੀ ਸੋਚਦੇ ਆ ਕੰਸੋਲੀਡੇਸ਼ਨ ਦੇ ਬਾਬਤ? ਤੁਹਾਡੀ ਪਰਸਨਲ ਰਾਏ ਕੀ ਹੈ ਇਹਦੇ ਵਿੱਚ? ਪਰਸਨਲ ਰਾਏ ਇਹੀ ਆ ਕਿ ਹਰੇਕ ਬੰਦੇ ਦਾ ਕੋਈ ਇਦਾਂ ਨਹੀਂ ਲਿਖਿਆ ਹੋਇਆ ਪੱਥਰ ਦੀ ਲਕੀਰ ਕਿ ਹਰੇਕ ਬੰਦਾ ਜਿਹੜਾ ਅਮਰੀਕਾ 'ਚ ਆ ਗਿਆ ਉਹਦਾ ਅਸਾਲਮ ਪਾਸ ਹੋ ਹੀ ਜਾਣਾ ਵਾ। ਉਹਦੇ ਫੈਕਟ ਪੈਟਰਨ ਤੇ ਡਿਪੈਂਡ ਕਰਦਾ, ਬੰਦੇ ਦੀ ਜਿਹੜੀ ਲੈਵਲ ਆ ਅੰਡਰਸਟੈਂਡਿੰਗ ਕਿ ਸਵਾਲ ਕੀ ਪੁੱਛਿਆ ਜਾ ਰਿਹਾ, ਉਹਦਾ ਜਵਾਬ ਉਹ ਕੀ ਦੇ ਰਿਹਾ, ਉੱਤੇ ਡਿਪੈਂਡ ਕਰਦਾ। ਉਹਦੀ ਹੰਬਲਨੈਸ, ਉਹਦੇ ਐਟੀਟਿਊਡ ਤੇ, ਹਰੇਕ ਚੀਜ਼ਾਂ ਤੇ, ਆਪਣੇ ਕੇਸ ਦੇ ਵਿੱਚ ਕਿੰਨਾ ਧਿਆਨ ਦੇ ਰਿਹਾ, ਪੜ੍ਹ ਰਿਹਾ, ਆਪ ਇਨਵੋਲਵ ਹੈਗਾ ਨਹੀਂ ਹੈਗਾ, ਹਜ਼ਾਰਾਂ ਫੈਕਟਰ ਜਿਹੜੇ ਉਹ ਆ ਜਾਂਦੇ ਆ ਕਿ ਉਹ ਬੰਦਾ ਵਿਟਨੈਸ ਕਿੱਦਾਂ ਦਾ ਹੈਗਾ, ਗੁੱਡ ਵਿਟਨੈਸ ਆ ਕਿ ਵੀਕ ਵਿਟਨੈਸ ਆ। ਸੋ ਹਰੇਕ ਬੰਦਾ ਗੁੱਡ ਵਿਟਨੈਸ ਨਹੀਂ ਹੁੰਦਾ, ਕਈ ਬੰਦੇ ਬਾਹਲੇ ਵਧੀਆ ਵਿਟਨੈਸ ਹੁੰਦੇ ਆ ਕਿ ਉਹਨਾਂ ਨਾਲ ਗੱਲ ਕਰਕੇ ਪਤਾ ਲੱਗਦਾ ਕਿ ਯਾਰ ਆਹ ਦਮ ਹੈਗਾ ਬੰਦੇ 'ਚ, ਤੇ ਕਈ ਬੰਦੇ ਹੈਗੇ ਆ ਨਹੀਂ ਦਮ ਹੁੰਦਾ ਉਹਨਾਂ ਦੇ ਵਿੱਚ, ਹਨਾ, ਨਹੀਂ ਮਤਲਬ ਵਧੀਆ ਵਿਟਨੈਸ ਨਹੀਂ ਹੈਗੇ। ਕਈ ਵਾਰੀ ਇਦਾਂ ਕਿ ਭਰਾਵਾਂ ਦੇ ਵਿੱਚੋਂ ਦੀ ਦੋਨਾਂ ਚੋਂ ਇੱਕ ਭਰਾ ਜਿਹੜਾ ਤੇਜ਼ ਆ ਉਹ ਦੂਜੇ ਵਾਲੇ ਨੂੰ ਵੀ ਕੈਰੀ ਨਾਲ ਕਰ ਲੈਂਦਾ, ਕਿ ਇੱਕ ਭਰਾ ਜਿਹੜਾ ਜ਼ਿਆਦਾ ਬੁਲਾਰਾ ਵਾ ਉਹਨੂੰ ਤੁਸੀਂ ਲੀਡ ਵਿਟਨੈਸ ਬਣਾ ਸਕਦੇ ਆ, ਉਹ ਕੇਸਾਂ ਦੇ ਵਿੱਚ ਤੁਹਾਨੂੰ ਫਾਇਦਾ ਹੋ ਜਾਂਦਾ ਵਾ। ਇੱਕ ਭਰਾ ਜਿਹੜਾ ਸ਼ਾਇਦ ਇੰਨਾ ਨਹੀਂ ਬੋਲ ਸਕਦਾ ਜਾਂ ਐਡਾ ਉਹਦਾ ਸਟਰੋਂਗ ਕੇਸ ਨਹੀਂ ਹੈਗਾ ਜਾਂ ਐਡੀ ਪਾਰਟਿਸਿਪੇਸ਼ਨ ਨਹੀਂ ਕੀਤੀ ਆ, ਸੋ ਉਹਨੂੰ ਕਈ ਵਾਰੀ ਜਿਹੜਾ ਮੇਨ ਤਕੜਾ ਬੰਦਾ ਜਿਹੜਾ ਕਹਿ ਲਓ ਜਿਹਦਾ ਕੇਸ ਜ਼ਿਆਦਾ ਸਟਰੋਂਗ ਆ ਉਹਦੇ ਨਾਲ ਫਾਇਦਾ ਹੋ ਜਾਂਦਾ। ਠੀਕ ਹੈ, ਠੀਕ ਹੈ। ਤੇ ਇਹ ਫਿਰ ਜਦੋਂ ਬੈਠਦੇ ਆ, ਸਲਾਹ ਕੀਤੀ ਜਾਂਦੀ ਆ, ਫਿਰ ਉਹਦੇ ਹਿਸਾਬ ਨਾਲ ਹੀ ਉਹ ਫਿਰ ਕਿਹਦੇ ਅੰਡਰ ਕੰਸੋਲੀਡੇਟ ਕਰਨਾ, ਕਿਹਨੂੰ ਮੇਨ ਵਿਟਨੈਸ ਬਣਾਉਣਾ, ਫਿਰ ਉਹ ਫਿਰ ਆਪਸ 'ਤੇ ਮਿਲ ਕੇ ਫਿਰ ਸਲਾਹ ਕਰਕੇ ਕੀਤਾ ਜਾਂਦਾ, ਅੱਗੇ ਵਧਿਆ ਜਾਂਦਾ। ਹਾਂਜੀ ਬਿਲਕੁਲ, ਉਹ ਤਾਂ ਕਈ ਵਾਰੀ ਘਰ ਵਾਲਾ ਲੀਡ ਬਣਿਆ ਹੁੰਦਾ, ਘਰ ਵਾਲੇ ਦੀ ਆਵਾਜ਼ ਨਹੀਂ ਨਿਕਲਦੀ, ਤਾਂ ਘਰ ਵਾਲੀ ਨੂੰ ਨੌਲੇਜ ਜ਼ਿਆਦਾ ਹੁੰਦੀ ਹੈ, ਫਿਰ ਕਈ ਵਾਰੀ ਘਰ ਵਾਲੀ ਨੂੰ ਫਿਰ ਪ੍ਰਾਇਮਰੀ ਬਣਾ ਸਕਦੇ ਆ ਤੁਸੀਂ ਕਿ ਜੇ ਉਹਦੇ ਨਾਲ ਵੀ ਕੁਝ ਹੋਇਆ ਸੀਗਾ, ਹੈ ਨਾ, ਤੇ ਇਨਸੀਡੈਂਟ ਜਿਹੜੇ ਸਾਂਝੇ ਆ ਬੜੀ ਵਾਰੀ ਇਦਾਂ ਹੁੰਦਾ। ਤੇ ਉਹ ਕਈ ਵਾਰੀ ਉਦਾਂ ਹੀ ਜਿੱਦਾਂ ਇੰਡੀਆ 'ਚ ਬੰਦੇ ਨੇ ਲਿਖਿਆ ਹੁੰਦਾ ਕਿ ਨਹੀਂ ਘਰ ਵਾਲੇ ਨੇ ਬੋਲਣਾ ਵਾ, ਪਰ ਘਰ ਵਾਲਾ ਬੋਲਣ ਵਾਲਾ ਵੀ ਹੋਣਾ ਚਾਹੀਦਾ ਨਾ ਫਿਰ। ਤੇ ਇਦਾਂ ਕਿ ਜਿਹੜਾ ਸਟਰੋਂਗ ਵਿਟਨੈਸ ਆ ਉਹਨੂੰ ਤੁਸੀਂ ਅੱਗੇ ਜਿਹੜਾ ਬਿਠਾ ਕੇ ਤੁਹਾਨੂੰ ਫਾਇਦਾ ਵਾ। ਠੀਕ ਹੈ। ਅਗਰ ਪੁੱਛਦਾ ਮੈਂ ਯਾਰ ਇਹ ਤਾਂ ਬੋਲਦਾ ਨਹੀਂ ਬੰਦਾ, ਇਹਨੂੰ ਕੱਲ ਹੀ ਤੁਸੀਂ ਮੇਨ ਵਿਟਨੈਸ ਬਣਾਇਆ। ਠੀਕ ਆ। ਤੇ ਤੁਸੀਂ ਰੀਸੈਂਟਲੀ ਜਿਹੜੇ ਕੋਈ ਕਿਤੇ ਕੰਸੋਲੀਡੇਟ ਕੇਸਿਸ ਦੇ ਵਿੱਚ ਕਿੱਦਾਂ ਦਾ ਰਿਹਾ ਅਦਾਲਤ ਵਿੱਚ ਉਹ ਤਜਰਬਾ ਉਹਨਾਂ ਦਾ, ਜੇ ਤੁਸੀਂ ਕੋਈ ਸ਼ੇਅਰ ਕਰਨਾ ਚਾਹੁੰਦੇ ਆ? ਆਪਣੇ ਕੰਸੋਲੀਡੇਟਡ ਵਾਲੇ ਤਾਂ ਅਜੇ ਤੱਕ ਸਾਰੇ ਪਾਸ ਹੀ ਹੈਗੇ, ਤਕਰੀਬਨ 1-2 ਕੇਸ ਨਹੀਂ ਪਾਸ ਹੋਏ ਸੀਗੇ ਜਿਹਦੇ ਵਿੱਚ ਬੰਦਾ ਵਿਟਨੈਸ ਕਈ ਵਾਰੀ ਖੜੇ ਪੈਰ ਵੀ ਗੱਲਾਂ ਬਣਾਉਣ ਲੱਗ ਪੈਂਦਾ ਤਰੀਕ ਦੇ ਵਿੱਚ, ਕਿ ਨਵੀਆਂ ਚੀਜ਼ਾਂ ਜਿਹੜੀਆਂ ਨਾ ਲਿਖੀਆਂ ਹੋਈਆਂ ਨਾ ਦੱਸੀਆਂ ਹੋਈਆਂ ਇਦਾਂ ਦੀਆਂ। ਠੀਕ ਆ, ਓਕੇ। ਇਹ ਡਿਪੈਂਡ ਕਰਦਾ ਕਿ ਕਿੱਦਾਂ ਦੇ ਵਿਟਨੈਸ ਆ, ਕਿੱਦਾਂ ਦਾ ਜੱਜ ਆ, ਕਿੱਦਾਂ ਦੇ ਸਰਕਾਰੀ ਵਕੀਲ ਆ।
ਪਰ ਜ਼ਿਆਦਾਤਰ ਜਿਹੜਾ ਆਪਣਾ ਪੋਜ਼ਿਟਿਵ ਐਕਸਪੀਰੀਅੰਸ ਰਿਹਾ ਕੰਸੋਲੀਡੇਟਿਡ ਕੇਸਿਸ ਦੇ ਨਾਲ। ਇਹ ਤਾਂ ਹੋ ਗਿਆ ਕੰਸੋਲੀਡੇਟ ਦਾ। ਕਿਤੇ ਕੋਈ ਇਹ ਵੀ ਮੁੱਦਾ ਬਣ ਜਾਂਦਾ ਵੀ ਨਹੀਂ ਕੇਸ ਅਲੱਗ-ਅਲੱਗ ਵੀ ਕਰ ਲੈਣੇ ਚਾਹੀਦੇ ਆ ਜੇ ਕਿਸੇ ਦੇ ਇਕੱਠੇ ਆ ਤਾਂ? ਕਈ ਵਾਰੀ ਤੁਹਾਨੂੰ ਇਕੱਠੇ ਅਲੱਗ-ਅਲੱਗ ਕਰਕੇ ਫਾਇਦਾ ਹੁੰਦਾ, ਕਈ ਵਾਰੀ ਇੱਕ ਜਾਣੇ ਦੇ ਮਸਲੇ ਜਾਂ ਕੇਸ ਖਰਾਬ ਹੁੰਦਾ ਜਾਂ ਡਾਕੂਮੈਂਟ ਖਰਾਬ ਹੁੰਦੇ ਆ, ਤੇ ਕਈ ਵਾਰੀ ਸਟ੍ਰੈਟਜਿਕ ਰੀਜ਼ਨ ਕਰਕੇ ਤੁਹਾਨੂੰ ਸਟੈਂਡ ਲੈਣਾ ਪੈਂਦਾ ਕਿ ਨਹੀਂ ਅਲੱਗ-ਅਲੱਗ ਹੀ ਰੱਖਣੇ ਆ, ਜੇ ਤੁਹਾਨੂੰ ਲੱਗੇ ਕਿ ਹੈਲਪ ਨਹੀਂ ਹੋਣੀ ਹੈ ਕੇਸ ਦੀ। ਠੀਕ ਆ, ਪਰ ਇੱਕ ਪਾਸੇ ਆਪਾਂ ਕਹਿੰਦੇ ਵੀ ਅਦਾਲਤ ਧੱਕਾ ਵੀ ਕਰਦੀ ਹੈ ਵੀ ਨਹੀਂ ਜੇ ਹੈਗੇ ਆ ਤਾਂ ਤੁਹਾਨੂੰ ਇਕੱਠਾ ਵੀ ਕਰਨਾ ਪੈਂਦਾ। ਹਾਂਜੀ, ਹੁਣ ਕਈ ਵਾਰੀ ਹੁਣ ਅਦਾਲਤ ਨੇ ਤਾਂ ਆਪਣਾ ਕੰਮ ਕਰਨਾ ਕਿ ਸੱਚ ਹੈਗੇ ਕਿ ਨਹੀਂ ਹੈਗੇ। ਹੁਣ ਕਈ ਵਾਰੀ ਆਉਂਦੇ ਕੇਸ, ਵੱਡੇ ਭਰਾ ਨੇ ਕ੍ਰਿਸਚੈਨਿਟੀ ਦਾ ਕਹਿੰਦਾ ਕੇਸ ਲਾਇਆ ਵਾ ਤੇ ਉਹਦਾ ਕ੍ਰਿਸਚੈਨਿਟੀ ਤੇ ਫੇਲ ਹੋ ਗਿਆ, ਤੇ ਦੂਜੇ ਵਾਲੇ ਦਾ ਪੋਲੀਟੀਕਲ ਪਾਰਟੀ ਦਾ ਜਿਹੜਾ ਕੇਸ ਆ ਟੋਟਲੀ ਅਲੱਗ। ਹੁਣ ਇਦਾਂ ਹੋ ਸਕਦਾ ਵਾ, ਪੋਸੀਬਲ ਆ ਕਿ ਇੱਕ ਘਰ ਚੋਂ 2-3 ਤਰ੍ਹਾਂ ਦੇ ਕੇਸ ਨਿਕਲ ਸਕਦੇ, ਪੋਸੀਬਲ ਹੈਗਾ ਇਹ। ਠੀਕ ਹੈ, ਪਰ ਉਹ ਪਲੋਜ਼ੀਬਲ ਹੈਗਾ ਕਿ ਨਹੀਂ ਹੈਗਾ, ਕਿ ਇਦਾਂ ਕਿੱਦਾਂ ਹੋ ਗਿਆ ਕਿ ਇੱਕ ਬੰਦਾ ਕਹਿ ਰਿਹਾ ਮੈਂ ਸਿੱਖ ਕਹਾਣੀ ਲੜ ਰਿਹਾ, ਦੂਜਾ ਬੰਦਾ ਕਹਿ ਰਿਹਾ ਮੈਨੂੰ ਕ੍ਰਿਸਚਨ ਕਨਵਰਜਨ ਕਰਕੇ ਜਿਹੜਾ ਤੰਗ ਕਰ ਰਹੇ ਆ। ਸੋ ਉਹਦੇ ਕੇਸ ਦੇ ਵਿੱਚ ਆਫ ਕੋਰਸ ਜਿਹੜਾ ਜੱਜ ਆ ਉਹ ਸੁਣਨਾ ਚਾਹੂਗਾ ਕਿ ਕਿਉਂ ਬਈ ਤੂੰ ਕਨਵਰਟ ਕੀਤਾ, ਕਿਉਂ, ਤੇਰੀ ਕੀ ਪ੍ਰੋਬਲਮ ਆ, ਤੇਰੀ ਕੀ ਪ੍ਰੋਬਲਮ ਆ ਨਾ। ਇਹ ਪੋਸੀਬਲ ਹੈਗਾ ਬੰਦੇ ਦਾ, ਕਿਉਂਕਿ ਹਰੇਕ ਬੰਦੇ ਦੀ ਆਪਣੀ ਆਪਣੀ ਲਾਈਫ ਆ। US ਦੇ ਵਿੱਚ ਵੀ ਇੱਕੋ ਘਰ 'ਚ ਬੰਦਾ ਅਲੱਗ-ਅਲੱਗ ਜਿਹੜੇ ਸੈਂਟੀਮੈਂਟ ਜਿਹੜੇ ਰੱਖ ਸਕਦਾ ਵਾ, ਪਰ ਦੋਨੋਂ ਜਣੇ ਅਮਰੀਕਾ ਦੇ ਵਿੱਚ ਆਏ, ਦੋਨੋਂ ਜਣੇ ਰਹਿ ਵੀ ਇਕੱਠੇ ਰਹੇ ਆ ਜਾਂ ਸੇਮ ਸਟੇਟ 'ਚ ਰਹਿ ਰਹੇ ਆ, ਤੇ ਘੁੰਮ ਫਿਰ ਕੇ ਸਵਾਲ ਉਹੀ ਆਇਆ ਕਿ ਕੋਈ ਜੱਜ ਇਹ ਪਹਿਲਾਂ ਪੁੱਛਦਾ ਕਿ ਕੋਈ ਕਾਰਨ ਹੈਗਾ ਕਿ ਅੱਜ ਉਹ ਤੇਰੇ ਲਈ ਗਵਾਹੀ ਨਹੀਂ ਦੇਣਾ ਆ। ਕਈ ਵਾਰੀ ਬੰਦਾ ਕਹਿੰਦਾ ਕਿ ਉਹ ਅੱਜ ਬਿਜ਼ੀ ਸੀਗਾ, ਪਰ ਉਹ ਕਹਿੰਦਾ ਤੈਨੂੰ ਤਾਂ 2 ਸਾਲ ਪਹਿਲਾਂ ਤਰੀਕ ਦੇ ਦਿੱਤੀ ਸੀਗੀ, ਤੇਰਾ ਕੀ ਕਹਿਣ ਦਾ ਮਤਲਬ ਆ ਕਿ ਤੇਰਾ ਭਰਾ ਛੁੱਟੀ ਨਹੀਂ ਲੈਂਦਾ 2 ਸਾਲਾਂ 'ਚ ਇੱਕ ਵਾਰੀ ਵੀ, ਹਨਾ। ਸੋ ਉਹ ਤਾਂ ਕੋਈ ਕਾਰਨ ਨਹੀਂ ਬਣਿਆ। ਠੀਕ ਆ, ਜੀ। ਸੋ ਉਹਦੇ ਵਿੱਚ ਜੇ ਕਾਰਨ ਆ ਕਿ ਨਹੀਂ ਇਹਦਾ ਕੇਸ ਅਲੱਗ ਆ, ਮੇਰਾ ਕੇਸ ਅਲੱਗ ਆ, ਕਾਮਨ ਫੈਕਟਰ ਨਹੀਂ ਸੀਗੇ, ਚਲੋ ਉਹ ਜੱਜ ਜ਼ਰੂਰ ਮੰਨ ਸਕਦਾ ਕਿ ਉਹਦਾ ਕੇਸ ਟੋਟਲੀ ਅਲੱਗ ਆ, ਮੇਰਾ ਕੇਸ ਜਿਹੜਾ ਟੋਟਲੀ ਅਲੱਗ ਆ। ਠੀਕ ਹੈ। ਸੋ ਉਹਨਾਂ ਜਿਹੜਾ ਮੌਕਿਆਂ ਦੇ ਉੱਤੇ ਜਿਹੜਾ ਉਹ ਕੇਸ ਅਲੱਗ-ਅਲੱਗ ਕਰਨ ਦੇ ਵਿੱਚ ਹੀ ਜਿਹੜਾ ਉਹ ਫਾਇਦਾ, ਕਿਉਂਕਿ ਫੈਕਟ ਪੈਟਰਨ ਜਿਹੜਾ ਉਹ ਬਦਲ ਜਾਂਦਾ ਫਿਰ। ਹਾਂਜੀ। ਠੀਕ ਹੈ। ਸੋ ਸਰੋਤੇ ਇੱਕ ਵਾਰੀ ਫਿਰ ਦੱਸ ਜੀ, ਅੱਜ ਕਾਲਸ ਜਿਹੜੀਆਂ ਅਸੀਂ ਤੁਹਾਡੀਆਂ ਨਹੀਂ ਲੈ ਸਕਾਂਗੇ, ਉਸ ਚੀਜ਼ ਦੇ ਲਈ ਅਸੀਂ ਤੁਹਾਡੇ ਤੋਂ ਮਾਫੀ ਮੰਗਦੇ ਹਾਂ। ਆਉਂਦੇ ਵੀਕਸ ਦੇ ਵਿੱਚ ਜਿਹੜਾ ਕਾਲਸ ਦਾ ਸਿਲਸਿਲਾ ਹੈ ਉਹ ਇੱਕ ਵਾਰੀ ਫਿਰ ਸ਼ੁਰੂ ਕਰਾਂਗੇ, ਪਰ ਅੱਜ ਦੇ ਜਿਹੜੀਆਂ ਉਹ ਕੇਸ ਅੱਜ ਦੇ ਜਿਹੜੇ ਆ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਕਾਲਸ ਅਸੀਂ ਨਹੀਂ ਲੈ ਸਕਾਂਗੇ। ਅਟਾਰਨੀ ਟਰਕਿਆਣਾ ਜੀ, ਲੇਟੈਸਟ ਅਦਾਲਤਾਂ ਵਿੱਚ ਕਿੱਦਾਂ ਚੱਲ ਰਿਹਾ, ਕੀ ਰੁੱਖ ਆ, ਕੀ ਰਵੱਈਏ ਆ, ਜੇ ਕੋਈ ਲੇਟੈਸਟ ਤੁਸੀਂ ਕੋਈ ਸ਼ੇਅਰ ਕਰਨਾ ਹੋਵੇ ਅਦਾਲਤਾਂ ਨੂੰ ਲੈ ਕੇ? ਅਦਾਲਤਾਂ ਸਟ੍ਰਿਕਟ ਹੋ ਰਹੀਆਂ ਤੇ ਜਿਹੜੇ ਲੋਕੀ ਆ ਰਹੇ ਆ ਉਹਨਾਂ ਦੀ ਕੁਆਲਿਟੀ ਆਫ ਕੈਂਡੀਡੇਟਸ ਜਿਹੜੀ ਘਟ ਰਹੀ ਆ, ਤੇ ਦੇਖੋ ਕਿੱਦਾਂ ਚੱਲਦਾ ਅਜੇ ਤਾਂ। ਸੋ ਜਦੋਂ ਹੁਣ ਤੁਸੀਂ ਜਿੱਦਾਂ ਕੁਆਲਿਟੀ ਆਫ ਕੈਂਡੀਡੇਟਸ ਦੀ ਗੱਲ ਕਰਦੇ ਵੀ ਕੀ ਉਹਨਾਂ ਨੂੰ ਆਪਣੇ ਕੇਸ ਤੇ ਫੈਕਟ ਪੈਟਰਨ ਨਹੀਂ ਪਤਾ, ਜਾਂ ਉਹਨਾਂ ਨੂੰ ਪੋਲੀਟਿਕਸ ਦਾ ਨਹੀਂ ਪਤਾ, ਕਿ ਕਿਹੜੀ ਚੀਜ਼ ਦੇ ਹਿਸਾਬ ਦੇ ਨਾਲ ਤੁਸੀਂ ਇਸ ਪਾਸੇ ਵੱਲ ਨੂੰ ਜਿੱਦਾਂ ਕਹਿ ਰਹੇ ਆ, ਕੀ ਤੁਸੀਂ ਜ਼ਿਆਦਾ ਦੇਖਿਆ ਹੈ ਹੁਣ? ਇਹ ਤਾਂ ਹੁਣ ਮੈਂ ਉਦਾਂ ਦਾ ਭਾਵੇਂ ਸਾਰਾ ਦਿਨ ਗੱਲਾਂ ਕਰੀ ਜਾਈਏ ਤਾਂ ਲੋਕਾਂ ਨੇ ਕਹਿਣਾ ਨਿੰਦਿਆ ਕਰਨ ਲੱਗ ਪਿਆ ਕਿਤੇ ਆਪਣੇ ਕਲਾਇੰਟਾਂ ਦੀ ਆਪ ਹੀ। ਤੇ ਸਾਡੇ ਨਾ ਕਲਾਇੰਟ ਦਾ ਹੀ ਇੱਕ ਦਾ ਸੀਗਾ, ਕਲਾਇੰਟ ਖੁਦ ਦਾ ਹੀ ਕਮੈਂਟ ਸੀਗਾ, ਉਹਦਾ ਕੇਸ ਪਾਸ ਹੋਇਆ ਸੀਗਾ, ਕਹਿੰਦਾ ਯਾਰ, ਕਹਿੰਦਾ ਭਾਜੀ, ਕਹਿੰਦਾ ਕਈ ਵਾਰੀ ਕਹਿੰਦਾ ਦੇਖੀਦਾ, ਕਹਿੰਦਾ ਤੇ ਅਜੇ ਆਪ ਬੰਦਾ ਆਇਆ ਯੰਗ ਆ ਨਵਾਂ, ਕਹਿੰਦਾ ਭਾਜੀ, ਕਹਿੰਦਾ ਹਰੇਕ ਜਿਹੜਾ ਬੰਦਾ ਨਾ, ਕਹਿੰਦਾ ਅੱਜ ਦੀ ਡੇਟ ਦੇ ਵਿੱਚ ਅਮਰੀਕਾ, ਕਹਿੰਦਾ ਮਿਹਨਤ ਕਰਨ ਜਾਂ ਕਰੀਅਰ ਬਣਾਉਣ ਨਹੀਂ ਕਹਿੰਦਾ ਆ ਰਿਹਾ, ਮੌਜ ਮਸਤੀ ਨੂੰ ਵੀ ਬੜੇ ਜਾਣੇ ਜਿਹੜੇ ਆ ਰਹੇ ਆ। ਸੋ ਉਹਦਾ ਤੁਸੀਂ ਜੇ ਕੰਟੈਕਸਟ ਰੱਖੋ ਹੁਣ ਕਿ ਜੇ ਤੁਹਾਡਾ ਕੇਸ ਆ, ਮੌਜ ਮਸਤੀ ਤੇ ਜਿਹੜਾ ਕੇਸ ਵਾਲਾ ਨਾ ਉਹ ਇਕੱਠੇ ਨਹੀਂ ਕਦੀ ਜਾਂਦੇ। ਜਿਹੜੀ ਮੌਜ ਮਸਤੀ ਆ ਉਹ ਇੰਟਰਫੇਅਰੈਂਸ ਜਿਹੜੀ ਕਰਦੀ ਆ, ਤੇ ਉਹ ਜਦੋਂ ਕੇਸ ਜਿਹੜਾ ਆਉਂਦਾ, ਇੱਕ ਤਾਂ ਬੰਦਾ ਸੀਰੀਅਸ ਹੋ ਜਾਂਦਾ ਕਿ ਯਾਰ ਹੁਣ ਮੈਂ ਮਹੀਨਾ ਜਿਹੜਾ ਫੋਕਸ ਕਰਾਂ ਉਹ ਕਰਾਂ, ਤੇ ਕਈ ਇਦਾਂ ਦੇ ਵੀ ਆ ਕਿ ਕੇਸ ਦੇ ਵੱਲ ਨਹੀਂ ਜਿਹੜਾ ਧਿਆਨ ਦਿੰਦੇ, ਕਿ ਬਿਲਕੁਲ ਧਿਆਨ ਜਿਹੜਾ ਆਪਣਾ ਡਾਕੂਮੈਂਟ ਦੇ ਕੇਸ ਵੱਲ। ਤੇ ਉਹ ਮੈਂ ਦੱਸਣ ਲੱਗਾ ਕਈ ਵਾਰੀ ਬੰਦੇ ਨੇ ਕਹਿਣਾ ਯਾਰ ਅੱਛਾ ਇਦਾਂ ਵੀ ਹੁੰਦਾ, ਨਹੀਂ ਇਹ ਮੈਂ ਬਿਲੀਵ ਨਹੀਂ ਕਰਦਾ ਕਿ ਇਦਾਂ ਬੰਦਾ ਆਪਣੇ ਕੇਸ ਨਾ ਆਪ ਕਰਦਾ ਹੋਊਗਾ, ਪਰ ਹੁੰਦਾ। ਕੇਸ ਆਪਣਾ ਇੱਕ ਵਿਦਆਊਟ ਡਿਸਕਲੋਜ਼ਿੰਗ ਟੂ ਮਚ ਡਿਟੇਲਸ, ਸਪੈਸ਼ਲੀ ਜਿਹੜੇ ਡਾਕੂਮੈਂਟ ਵਗੈਰਾ ਬਣ ਕੇ ਆਉਂਦੇ ਨਾ, ਇੰਡੀਆ ਤੋਂ ਆਉਂਦੇ ਆ, ਮੈਡੀਕਲ ਜਿਹੜੇ ਡਾਕੂਮੈਂਟ ਬਣ ਕੇ ਆਉਂਦੇ ਆ, ਉਹ ਜਿਹੜੇ ਮੈਡੀਕਲ ਡਾਕੂਮੈਂਟ ਕਈ ਵਾਰੀ ਜੱਜ ਹੁਣੀ ਜਿਹੜੇ ਸੀਗੇ ਫੋਰੈਂਸਿਕਸ ਨੂੰ ਰੈਫਰ ਕਰ ਦਿੰਦੇ ਆ। ਅੱਜ ਕੱਲ੍ਹ ਉਹ ਬਹੁਤ ਜ਼ਿਆਦਾ ਵੇਖਣ ਨੂੰ,
ਉਹ ਫੋਰੈਂਸਿਕਸ ਨੂੰ ਇਦਾਂ ਰੈਫਰ ਕਰ ਦਿੰਦੇ ਆ ਕਿ ਨਾ ਤਾਂ ਉੱਥੇ ਹਸਪਤਾਲ ਹੁੰਦਾ, ਨਾ ਉਹਦਾ ਇੰਟਰਨੈਟ ਤੇ ਕੋਈ ਰਿਕਾਰਡ ਨਿਕਲਦਾ ਵਾ। ਜਿਹੜੇ ਸਾਈਨ ਸਿਗਨੇਚਰ ਵਗੈਰਾ ਜਿਹੜੇ ਕੀਤੇ ਹੁੰਦੇ ਆ, ਉਹ ਕਈ ਵਾਰੀ ਇਦਾਂ ਲੱਗਦਾ ਕਿ ਪ੍ਰਿੰਟ ਕੀਤੇ ਆ, ਜਿੱਦਾਂ ਨਾ ਔਨ ਇਟਸ ਫੇਸ ਹੀ ਤੁਸੀਂ ਦੇਖ ਕੇ ਦੱਸ ਦਿੰਦੇ ਆ, ਵੀ ਪੈਨ ਨਾਲ ਨਹੀਂ ਆ, ਉਦਾਂ ਹੀ ਆ। ਪੈਨ ਨਾਲ ਨਹੀਂ ਕੀਤੇ। ਇੱਕ ਵਾਰੀ ਬੰਦੇ ਨੇ ਆਪਣੀ ਆਈਡੀ ਜਿਹੜੀ ਸੀਗੀ ਉਹਦੀ ਫੋਟੋ ਤੇ ਕਈ ਵਾਰੀ ਆਪਾਂ ਦੇਖਦੇ ਕਿ ਪੱਗਾਂ ਜਿਹੜੀਆਂ ਫੋਟੋਸ਼ਾਪ ਕੀਤੀਆਂ ਹੋਈਆਂ ਜਿੱਦਾਂ, ਅੱਛਾ, ਆਈਡੀ ਦੇ ਵਿੱਚ ਪੱਗਾਂ ਲਾਤੀਆਂ ਐਵੇਂ ਧੱਕੇ ਨਾਲ? ਪੱਗਾਂ ਲਾਤੀਆਂ ਆਈਡੀ ਦੇ ਵਿੱਚ। ਉਹ ਪੱਗ ਦਾ ਜਿੱਦਾਂ ਹੁੰਦਾ ਹੈ ਨਾ ਟਿਕਵਾ ਜਿੱਦਾਂ ਕੰਨਾਂ ਤੇ, ਉਹ ਨਹੀਂ, ਉਹ ਜਿੱਦਾਂ ਗੈਪ ਆ ਵਿੱਚ ਦਿਖ ਰਿਹਾ ਜਿੱਦਾਂ ਕਿ ਬੰਦੇ ਨੇ ਆਪਣੀ ਆਈਡੀ ਤੱਕ ਨਹੀਂ ਦੇਖੀ ਇਦਾਂ ਦਾ। ਤੇ ਜੱਜ ਸਾਹਿਬ ਜਦੋਂ ਸਵਾਲ ਪੁੱਛਦੇ ਆ ਕਿ ਇਦਾਂ ਕਿਉਂ ਆ, ਕੀ ਕਰਨ ਦੀ ਲੋੜ ਪੈ ਗਈ, ਉਹ ਬੰਦਾ ਸਮਝਾ ਨਹੀਂ ਪਾਇਆ। ਜਿਹੜੀ ਅਸਾਈਲਮ ਵਾਲੀ ਜਿਹੜੀਆਂ ਉਹਨਾਂ ਦੀ ਪਾਰਟੀ ਦੀ ਕਈ ਵਾਰੀ ਆਪਣਾ ਆਈਡੀ ਹੁੰਦੀ ਹੈ, ਜਿਹੜੀ ਕਿ ਬੰਦਾ ਕਹਿੰਦਾ ਮੈਂ 18 ਸਾਲ ਦਾ ਸੀਗਾ ਜਦੋਂ ਪਾਰਟੀ ਜੁਆਇਨ ਕੀਤੀ, ਉਹ ਮਿਲੀ, ਉਹਦੇ ਵਿੱਚ ਫੋਟੋ ਬੰਦੇ ਦੀ ਲੱਗੀ ਹੋਈ ਆ 35 ਸਾਲ ਵਾਲੀ। ਠੀਕ ਹੈ। ਜਿਹੜੀ ਫੋਟੋ ਵਰਕ ਪਰਮਿਟ ਨੂੰ ਲਾਈ ਆ ਹੁਣ ਲੇਟੈਸਟ ਆ, ਉਹ ਫੋਟੋ ਲੱਗੀ ਹੋਈ ਆ ਆਈਡੀ ਦੀ। ਉਹ ਤੋਂ ਜੱਜ ਸਾਹਿਬ ਕਹਿੰਦੇ ਕਿ ਇਨਫਰੈਂਸ ਇਹ ਨਿਕਲਦਾ ਕਿ ਇਹ ਲੱਗਦਾ ਤੂੰ ਹੁਣੇ ਨਵਾਂ ਕਾਰਡ ਬਣਾਇਆ ਜਿਹੜਾ ਫੋਟੋ ਦੇ ਕੇ। ਠੀਕ ਆ। ਸੋ ਇਦਾਂ ਦੇ ਮੈਂ ਕਿਹਾ ਮਸਲੇ ਜਿਹੜੇ ਹੈਗੇ ਆ ਫਰੋਜੂਲੈਂਟ ਡਾਕੂਮੈਂਟ ਵਾਲੇ, ਡੇਟਾਂ ਡਾਕਟਰ ਦੀਆਂ ਲੈਟਰਾਂ ਚੋਂ ਮਿਸਿੰਗ, ਟਰਾਂਸਲੇਸ਼ਨਾਂ ਦੀ ਜਿਹੜੀ ਇੰਟਰਪ੍ਰੀਟੇਸ਼ਨ ਵਗੈਰਾ ਉਹ ਗਲਤ ਆ। ਜਿਹੜੇ ਢਾਂਚੇ ਇੱਕ ਐਫੀਡੇਵਿਟ ਤੋਂ ਦੂਜੇ, ਮਾਤਾ ਦਾ ਵੀ ਐਫੀਡੇਵਿਟ ਸੇਮ, ਪਿਤਾ ਦਾ ਵੀ ਐਫੀਡੇਵਿਟ ਸੇਮ, ਕਿ ਦੇਖਣਾ ਨਹੀਂ ਉਹਨੂੰ, ਕੁਛ ਕਰਨਾ ਨਹੀਂ। ਹੁਣ ਉਹਦਾ ਵਿੱਚ ਇਹ ਆ ਕਿ ਉਹ ਬੰਦੇ ਬਾਹਰ ਬੈਠੇ ਆ, ਉਹ 'ਚ ਕੋਈ ਵਕੀਲ ਨਹੀਂ ਕੁਛ ਕਰ ਸਕਦਾ। ਵਕੀਲ ਤੋਂ ਜਿਹੜਾ ਬੰਦਾ ਆਪਣਾ ਗਵਾਹੀ ਦਊਗਾ ਉਹਦਾ ਐਫੀਡੇਵਿਟ ਤਿਆਰ ਹੋ ਸਕਦਾ। ਉਹ ਜਿਹੜੇ ਐਫੀਡੇਵਿਟ ਇੰਡੀਆ ਵਗੈਰਾ ਤੋਂ ਹੋ ਕੇ ਆਉਂਦੇ ਆ, ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਪ੍ਰੋਬਲਮ ਆ, ਮਿਸਟੇਕਸ ਜਿਹੜੀਆਂ ਕਾਫੀ ਰੂਟੀਨ ਆ। ਤੇ ਫਿਰ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਬੰਦਾ ਪੜ੍ਹਦਾ ਨਹੀਂ ਉਹਨਾਂ ਨੂੰ। ਕਈ ਵਾਰੀ ਤਾਂ ਮੈਂ ਪੁੱਛਦਾ ਕਿ ਪੜ੍ਹ ਲਏ ਸੀਗੇ, ਡਾਕਟਰ ਦੀ ਲੈਟਰ ਪੜ੍ਹ ਲਈ ਸੀਗੀ। ਕਈ ਵਾਰੀ ਤਾਂ ਇੰਨੇ ਗੱਲ ਤੇ ਕੇਸ ਜਿੱਦਾਂ ਅਟਕ ਜਾਂਦਾ, ਉਹ ਜੱਜ ਪੁੱਛਦਾ ਕਿ ਕਿੰਨੇ ਟੀਕੇ ਲੱਗੇ ਆ ਨਾ, ਬੰਦਾ ਕਹਿੰਦਾ 1, ਉਹ ਕਹਿੰਦਾ ਡਾਕਟਰ ਨੇ ਤਾਂ ਲਿਖਿਆ ਵਾ 2 ਲੱਗੇ ਸੀਗੇ। ਤੇ ਉਹ ਬੰਦੇ ਨੂੰ ਆ ਕੇ ਮੈਂ ਬਾਹਰ ਵੀ ਕਈ ਵਾਰੀ ਪੁੱਛਦਾ, ਮੈਂ ਕਿਹਾ ਯਾਰ ਤੇਰੇ ਤੋਂ ਮੈਂ ਪਹਿਲਾਂ ਤੇਰੇ ਤੋਂ ਪੁੱਛਿਆ ਕਿ ਤੈਨੂੰ ਆਪਣੀ ਮੈਮਰੀ ਰਿਫਰੈਸ਼ ਕਰ ਲਾ, ਜੇ ਨਹੀਂ ਆ ਡਾਕਟਰ ਨੂੰ ਪੁੱਛ ਲਾ ਜਾਂ ਲੈਟਰ ਪੜ੍ਹ ਲਾ। ਤੇ ਤੂੰ ਮੈਨੂੰ ਕਿਹਾ ਵੀ ਸੀਗਾ ਕਿ ਮੈਂ ਲੈਟਰ ਪੜ੍ਹੀ ਆ ਹੈ ਨਾ ਡਾਕਟਰ ਦੀ, ਪਰ ਹੁਣ ਜਿਹੜਾ ਉਹਦੇ ਵਿੱਚ 3 ਤਾਂ ਉਹਨੇ ਚੀਜ਼ਾਂ ਲਿਖੀਆਂ ਕਿ ਦਵਾਈਆਂ ਦਿੱਤੀਆਂ ਤੇ 2 ਟੀਕੇ ਲੱਗੇ ਆ, ਤੇ ਇਹ ਕਿੱਦਾਂ ਗਲਤ ਜਿੱਦਾਂ ਹੋ ਗਿਆ। ਤਾਂ ਹੁਣ ਇਹਦੇ ਵਿੱਚ ਇੱਕੋ ਹੀ ਗੱਲ ਆ, ਜਾਂ ਤਾਂ ਲੈਟਰ ਨਕਲੀ ਆ, ਜਾਂ ਡਾਕਟਰ ਨੇ ਇਲਾਜ ਨਹੀਂ ਕੀਤਾ, ਤੇ ਜਾਂ ਬੰਦੇ ਨੇ ਪੜ੍ਹਿਆ ਨਹੀਂ ਹੈ ਨਾ, ਤੇ ਜਾਂ ਬੰਦਾ ਸੀਰੀਅਸ ਨਹੀਂ ਹੈ। ਸੋ ਇਹ ਚੀਜ਼ਾਂ ਜਿਹੜੀਆਂ ਕਾਫੀ ਪ੍ਰੋਬਲਮਸ ਜਿਹੜੀਆਂ ਕਹਿ ਲਓ ਲੇਟੈਸਟ ਜਿਹੜੀ ਰੂਟੀਨ ਦੇ ਵਿੱਚ ਜਿਹੜੀਆਂ ਪ੍ਰੋਬਲਮ ਜਿਹੜੀਆਂ ਆ ਰਹੀਆਂ, ਇਹਦੇ ਕਰਕੇ RKK ਜਿਹੜੀ ਮੈਟਰ ਆਫ RKK ਉਹਦਾ ਫੈਕਟ ਪੈਟਰਨ ਜਿਹੜੇ ਹੈਗੇ ਆ ਕਿ ਉਹ ਕਹਿੰਦੇ ਕਿ ਤੁਹਾਡੇ ਢਾਂਚੇ ਰਲਦੇ ਆ, ਕਿਉਂਕਿ ਬੰਦਾ ਜੇ ਆਪ ਨਹੀਂ ਮਿਹਨਤ ਕਰਨੀ, ਉਹਨੇ ਕਿਤੋਂ ਹੋਰੋਂ ਟਰਾਂਸਲੇਟਰ ਇੰਟਰਪ੍ਰੇਟਰ ਵਿੱਚ ਕਰ ਲੈਣਾ। ਜੇ ਆਪ ਨਹੀਂ ਉਹ ਆਫਿਸ ਆ ਕੇ ਆਪਣੇ ਬਿਆਨ ਦੱਸਦਾ, ਉਹ ਇੰਟਰਪ੍ਰੇਟਰਾਂ ਦੇ ਜਿਹੜੇ ਆ ਲੈਂਗੁਏਜ ਲਿਖਣ ਦਾ ਸਟਾਈਲ, ਪੈਰਾਫਰੇਜ਼ਿੰਗ ਜਿਹੜੀ ਉਹਨਾਂ ਦੀ, ਕਿੱਥੇ ਕੌਮਾ ਬਿੰਦੀ ਪੈਣਾ, ਉਹ ਸਾਰੇ ਜਿਹੜੇ ਰਲਦੇ ਆ, ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਪ੍ਰੋਬਲਮ ਉਹ ਆ ਰਹੀ ਹੈ। ਠੀਕ ਹੈ। ਸੋ ਇਹ ਜਿਸ ਤਰੀਕੇ ਨਾਲ ਹੁਣ ਤੁਸੀਂ ਜਿੱਦਾਂ ਅਟਰਨੀ ਟਿਕਣਾ ਜੀ ਇਹ ਤੁਸੀਂ ਜ਼ਿਕਰ ਕਰ ਰਹੇ ਹੋ ਵੀ ਇਹ ਜਿਹੜੀ ਪ੍ਰੋਬਲਮ ਆ ਰਹੀ ਆ, ਹੁਣ ਜਿੱਦਾਂ ਆਪਾਂ ਇਹ ਵੀ ਦੇਖ ਰਹੇ ਹਾਂ ਵੀ ਜਿਉਂ-ਜਿਉਂ ਹੁਣ ਸਮਾਂ ਪੈ ਰਿਹਾ ਆ, ਨਵਿਆਂ ਦੀ ਆਮਦ ਥੋੜ੍ਹੀ ਘੱਟ ਵੀ ਰਹੀ ਆ। ਬਾਰਡਰ ਦੇ ਉੱਤੇ ਸਖਤੀਆਂ ਵਧੀਆਂ। ਮੈਕਸੀਕੋ ਤੋਂ ਜੇ ਕੋਈ ਆ ਰਿਹਾ, ਚਾਹੇ ਕੋਈ ਕੈਨੇਡਾ ਤੋਂ ਆ ਰਿਹਾ, ਉਹਦੇ ਉੱਤੇ ਉਹਦੇ ਹਿਸਾਬ ਦੇ ਨਾਲ ਉਹ ਪੈਟਰਨਸ, ਉਹ ਅਸਾਈਲਮ ਵਾਲੇ ਜਿਹੜੇ ਕੇਸਿਸ ਆ, ਉਹ ਥੋੜ੍ਹਾ ਸਲੋ ਡਾਊਨ ਹੋ ਰਹੇ ਆ। ਤੁਸੀਂ ਦੇਖ ਰਹੇ ਇੱਦਾਂ ਕੋਈ ਇਸ ਚੀਜ਼ ਦੇ ਵਿੱਚ ਤੁਸੀਂ ਨੋਟਿਸ ਕੀਤਾ ਹੈ ਕੁਛ ਇਹ ਚੀਜ਼? ਅਸਾਈਲਮ ਵਾਲੇ ਜਿਹੜੇ ਮਤਲਬ ਇਹ ਤਾਂ ਸਾਰਾ ਹੁਣ ਰਿਲੇਟਿਵ ਆ, ਬੰਦੇ ਤਾਂ ਅਜੇ ਵੀ ਕਾਫੀ ਇਮੀਗ੍ਰੈਂਟਸ ਹਰੇਕ ਕੰਟਰੀ ਤੋਂ ਆ ਰਹੇ ਆ। ਪਰ ਜਿਹੜਾ ਆਪਣਾ ਸਾਲ ਕੁ ਪਹਿਲਾਂ ਜਿੱਦਾਂ ਸੀਗਾ ਬਹੁਤ ਜ਼ਿਆਦਾ ਰਸ਼, ਓਪਨ ਬਾਰਡਰ ਪਾਲਿਸੀ ਕਾਈਂਡ ਆਫ ਜਿਹੜੀ ਬਾਈਡਨ ਦੀ ਸੀਗੀ, ਉਹ ਤਾਂ ਹਿਸਟੋਰਿਕ ਹੀ ਸੀਗਾ ਕਿ ਮਤਲਬ ਇੰਨੇ ਕਦੀ ਨਾ ਆਏ ਆ, ਨਾ ਮੈਨੂੰ ਲੱਗਦਾ ਦੁਬਾਰਾ ਆਣੇ ਆ, ਹੈ ਨਾ। ਉਹ ਤਾਂ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਆਪ ਹੀ ਰੂਲ ਬਣਾਤੇ ਆ, CLP ਵਗੈਰਾ ਕਿ ਮੈਕਸੀਕੋ ਕਰੋ। ਹੁਣ ਮੈਕਸੀਕੋ 'ਚ ਜਿੱਦਾਂ ਹੈਗਾ ਕਿ ਅਸਾਈਲਮ ਫਾਈਲ ਪਹਿਲਾਂ ਕਰਨਾ ਡਿਨਾਈ ਹੋਣਾ ਚਾਹੀਦਾ, ਫੇਰ ਹੀ ਬੰਦਾ ਤੋਂ ਬਚ ਸਕਦਾ, ਜਿਹੜੇ ਮਈ 2023 ਤੋਂ ਬਾਅਦ ਆਏ ਆ। ਪਰ ਇਹਨੂੰ ਹੁਣ ਆਪਾਂ ਨੂੰ ਗੱਲ ਕਰਦੇ ਵੀ ਕਿੰਨਾ ਟਾਈਮ ਹੋ ਗਿਆ, ਪਰ ਇਹਦਾ ਮਤਲਬ ਇਹ ਨਹੀਂ ਕਿ ਗੱਲ ਆਪਾਂ ਕਰਤੀ ਤਾਂ ਲੋਕਾਂ ਨੇ ਆ ਕੇ ਰੁਕ ਜਾਣਾ। ਲੋਕਾਂ ਦੀ ਜਿਹੜੀ ਸੋਚ ਹੁੰਦੀ ਉਹ ਇਹ ਹੈ ਕਿ ਚੱਲ ਦੇਖਾਂਗੇ ਬਾਅਦ 'ਚ ਲਾਅ ਦਾ ਕੀ ਬਣਦਾ, ਰਵੇ ਨਾ ਰਵੇ। ਹੁਣ ਸਾਨੂੰ ਵੀ ਕੀ ਪਤਾ ਕਿ ਇਹ ਲਾਅ ਦਾ ਕੀ ਬਣਨਾ ਵਾ, ਕਿ ਸਰਕਾਰ ਲਾਅ ਪਾਸ ਕਰਦੀ ਹੈ, ਬਾਅਦ 'ਚ ਆਪ ਹੀ ਵਾਪਸ ਲੈ ਲੈਂਦੀ ਹੈ। ਸੋ ਇਹ ਜਿਹੜਾ ਸਿਲਸਿਲਾ ਚੱਲਦਾ ਹੀ ਰਿਹਾ, ਮਤਲਬ ਜਦ 10-15 ਸਾਲਾਂ ਤੋਂ ਪਿੱਛੇ ਦੇਖਿਓ, ਕੋਈ ਸਲੋ ਡਾਊਨ ਤਾਂ ਇਮੀਗ੍ਰੇਸ਼ਨ ਹੋਈ ਨਹੀਂ, ਓਵਰ ਅ ਪੀਰੀਅਡ ਆਫ ਈਅਰ ਵਧੀ ਆ। ਬੈਕਲੌਗ ਤਾਂ ਵਧਿਆ ਹੀ ਆ, ਸਹੀ ਗੱਲ ਆ। ਬੈਕਲੌਗ ਵਧਿਆ, ਟੈਂਪਰੇਰੀਲੀ ਜ਼ਰੂਰ ਘੱਟ ਜਾਊਗੀ ਹੁਣ ਜਦੋਂ ਟਰੰਪ ਵਰਗੀ ਸਰਕਾਰ ਜਦੋਂ ਆ ਜਾਂਦੀ ਆ,
ਤੇ ਉਦੋਂ ਲੋਕੀ ਜ਼ਰੂਰ ਰੁਕ ਜਾਂਦੇ ਆ, ਸਟ੍ਰਿਕਟ ਪਾਲਿਸੀਆਂ ਹੋ ਜਾਂਦੀਆਂ, ਪਰ ਫਿਰ ਦੁਬਾਰਾ ਜਿੱਦਾਂ ਕਹਿ ਲਓ ਪੈਕਟਸ 'ਚ ਜਿੱਦਾਂ ਚੀਜ਼ਾਂ ਆਉਂਦੀਆਂ, ਕਈ ਵਾਰੀ ਜ਼ਿਆਦਾ ਇਮੀਗ੍ਰੇਸ਼ਨ ਹੁੰਦੀ ਆ, ਫਿਰ ਰੁਕ ਜਾਂਦੀ ਆ, ਫਿਰ ਜ਼ਿਆਦਾ ਜਿਹੜੇ ਫਲੋ ਜਿਹੜਾ ਆ ਜਾਂਦਾ। ਪਰ ਅੱਜ ਦੀ ਡੇਟ ਦੇ ਵਿੱਚ ਹੁਣ ਜੇ ਵੇਖੀਏ ਤਾਂ ਦੋ ਚੀਜ਼ਾਂ ਇਹ ਹੈ ਕਿ ਜਿਹੜੀਆਂ ਕੇਸਾਂ ਨੂੰ ਖਰਾਬ ਕਰਦੀਆਂ, ਇਹ ਹੈ ਕਿ ਇੱਕ CLP ਜਿਹੜਾ ਸਰਕਮਵੈਂਸ਼ਨ ਆਫ ਲਾਫੁਲ ਪਾਥਵੇਜ਼ ਜਿਹੜਾ ਕਾਨੂੰਨ ਇਹਨਾਂ ਨੇ ਕੀਤਾ, ਅਜੇ ਤੱਕ ਉਹਦਾ ਹੁਣ ਸਟੇਟਸ ਪਤਾ ਨਹੀਂ ਕਿੱਦਾਂ ਨਾ। ਸਰਕਾਰ ਕਹਿੰਦੀ ਕੰਪਰੋਮਾਈਜ਼ ਕਰਨਾ, ਜਾਂ 9th ਸਰਕਿਟ ਤੋਂ ਉਹਨਾਂ ਨੇ ਜਿਹੜੀ ਆਪਣੀ ਅਪੀਲ ਸੀ ਉਹਨੂੰ ਅਬੇਂਸ 'ਚ ਪਵਾਤਾ। ਮਤਲਬ ਕਿ ਹੁਣ ਜਿਹੜਾ ਕਾਨੂੰਨ ਉਹ ਲਾਗੂ ਹੁੰਦਾ, ਜਿਹੜੇ ਵੀ ਮਈ 2023 ਤੋਂ ਬਾਅਦ 'ਚ ਆਏ ਆ, ਉਹਨਾਂ ਦਾ ਕੇਸ ਉਹ ਸਿੱਧੇ ਡਿਨਾਈ ਕਰ ਸਕਦੇ ਆ, ਇਹ ਕਹਿ ਗਏ ਕਿ ਇਹ CLP ਦੇ ਥੱਲੇ ਆਉਂਦੇ ਆ। ਅੱਛਾ, ਅਦਾਲਤ ਵਿੱਚ ਸਰਕਾਰ ਨੇ ਆਪ ਹੀ ਵਾਪਸ ਲੈ ਲਿਆ ਕਾਈਂਡ ਆਫ ਕੇਸ? ਇਹ ਜੀ ਬੜੀ ਲੰਬੀ ਸਟੋਰੀ ਜਿਹੜੀ ਹੈਗੀ ਆ। ਕਈ ਬਾਈਡਨ ਸਰਕਾਰ ਨੇ ਆਪ ਹੀ ਪਾਸ ਕੀਤਾ ਸੀਗਾ। ਪਹਿਲਾਂ ਤਾਂ ਉਹਦਾ ਪਤਾ ਵੀ ਨਹੀਂ ਕਿ ਕਿਉਂ ਉਹਨਾਂ ਨੇ ਇਹ ਪਾਸ ਕੀਤਾ ਸੀਗਾ, ਕਿ ਬਾਈਡਨ ਸਰਕਾਰ ਨੇ ਆਪ ਹੀ ਪਹਿਲਾਂ ਤਾਂ ਕਿਹਾ ਆ ਜਾਓ, ਫਿਰ ਉਹਨਾਂ ਨੇ CLP ਪਾਸ ਕਰਤਾ, ਇਹ ਟਰੰਪ ਵਾਲਾ ਕਾਨੂੰਨ ਜਿਹੜਾ ਸੀਗਾ। ਫਿਰ ਜਦੋਂ ਇੱਥੇ ਜਸਟਿਸ ਟਿਗਾਰ ਆਪਾਂ ਇੱਥੇ ਡਿਸਕਸ ਵੀ ਕੀਤਾ, ਉਹਨਾਂ ਨੇ ਕਿਹਾ ਕਿ ਨਹੀਂ, ਇਹ ਤੇ ਸਟੇ ਪਾ ਦਿਓ, ਇਹ ਐਪਲੀਕੇਬਲ ਨਹੀਂ ਹੈਗਾ 9th ਸਰਕਿਟ 'ਚ। ਫਿਰ ਇਹ 9th ਸਰਕਿਟ 'ਚ ਗਿਆ, ਉੱਥੇ ਜਾ ਕੇ ਸਰਕਾਰ ਕਹਿੰਦੀ ਕੇਸ ਵਾਪਸ ਲੈ ਲੈਣਾ। ਜਿਹੜਾ ਤਾਂ ਜੱਜ ਸੀਗਾ ਉਹਨੇ ਕਾਫੀ ਝਿੜਕਿਆ ਸਰਕਾਰ ਨੂੰ ਕਿ ਤੁਸੀਂ ਦੋਨੋਂ ਪਾਸਿਆਂ ਦੇ ਜਿਹੜੇ ਵੋਟਰ ਬੇਸਾਂ ਨੂੰ ਖੁਸ਼ ਕਰਨਾ ਜਿਹੜਾ ਚਾਹੁੰਦੇ ਆ। ਠੀਕ ਆ। ਤੇ ਹੁਣ ਜਿਹੜਾ ਅੱਜ ਦੀ ਡੇਟ ਦੇ ਵਿੱਚ ਇਹ ਹੈਗਾ ਕਿ ਇਹ ਲਾਅ ਇਸ ਵੇਲੇ ਐਪਲੀਕੇਬਲ ਆ, ਕਿਉਂਕਿ ਕੋਈ ਵੀ ਇਦਾਂ ਦੀ ਅਥਾਰਟੀ ਨਹੀਂ ਹੈਗੀ ਜਿਹਦੇ ਕਰਕੇ ਕਿ ਇਹ CLP ਨਾ ਐਪਲੀਕੇਬਲ ਹੋਵੇ। ਸੋ ਮਈ 2023 ਤੋਂ ਬਾਅਦ ਵਾਲੇ ਜਿਹੜੇ ਵੀ ਲੋਕ ਆ ਤੇ ਮਈ 2023 ਵਾਲੇ ਆ, ਉਹ ਪ੍ਰੋਬਲਮ ਜਿਹੜੇ ਆ ਸਕਦੇ ਆ। ਜੇ ਸਰਕਾਰ ਕਵੇ ਕਿ ਇਹ CLP ਤੇ ਆਉਂਦੇ ਆ ਤਾਂ ਉਹਨਾਂ ਦਾ ਕੇਸ ਸਿੱਧਾ ਹੀ ਡਿਨਾਈ ਜਿਹੜਾ ਕੀਤਾ ਜਾ ਸਕਦਾ। ਇਹਦੇ ਖਿਲਾਫ ACLU ਨੇ ਵੀ ਕੋਈ ਕੀਤਾ ਹੋਇਆ ਸੀਗਾ ਸਰਕਟ ਕੋਰਟ ਦੇ ਵਿੱਚ, ਉਹਦਾ ਵੀ ਕੁਝ ਬਣਿਆ ਨਹੀਂ ਕੋਈ ਕੇਸ ਦਾ ਉਹਦਾ? ਉਹਨਾਂ ਨੇ ਵਾਪਸ ਲੈ ਲੈਣਾ ਸਰਕਾਰ ਨੇ ਕੇਸ, ਅਬੇਂਸ ਉਹਨਾਂ ਕੇ ਰੱਖਣ। ਠੀਕ ਆ। ਸੋ ਮਤਲਬ ਆਪ ਹੀ ਖੋਲ ਕੇ ਬਾਰਡਰ, ਬਾਅਦ ਚ ਆਪ ਹੀ ਜਿਹੜੇ ਉਹ ਡੰਡਾ ਲਾਤਾ। ਉਹਨਾਂ ਦੀ ਸ਼ਾਇਦ ਏਦਾਂ ਹੋਣੀ ਆ ਕਿ ਇੱਕ ਪਾਸੇ ਉਹਨਾਂ ਨੇ ਕਿਹਾ ਕਿ ਆਪਾਂ ਇਮੀਗ੍ਰੇਸ਼ਨ ਨੂੰ ਟਾਈਟ ਕਰਦੇ ਆ, ਤੇ ਦੂਸਰੇ ਪਾਸੇ ਉਹ ਕਹਿਣਾ ਚਾਹੁੰਦੇ ਹੋਣੇ ਵੋਟਰ ਬੇਸ ਨੂੰ ਕਿ ਦੇਖੋ ਆਪਾਂ ਕੇਸ ਵਾਪਸ ਲੈ ਲਿਆ ਆਪਾਂ। ਤੇ ਜਿਹੜਾ 9th ਸਰਕਿਟ ਸੀਗਾ ਉਹਨੇ ਝਿੜਕਿਆ ਕਾਫੀ ਕਿ ਤੁਸੀਂ ਪੋਲੀਟੀਕਲ ਗੇਮ ਜਿਹੜੀ ਖੇਡਦੇ ਆ, ਸਾਨੂੰ ਤੁਹਾਡਾ ਸਮਝ ਨਹੀਂ ਲੱਗਾ ਕਿ ਪਹਿਲਾਂ ਪਾਸ ਹੀ ਕਿਉਂ ਕੀਤਾ ਜੇ ਤੁਸੀਂ ਇਦਾਂ ਦੀ ਗੇਮ ਖੇਡਣੀ ਹੈ ਨਾ। ਇਹ ਟਾਈਟਲ 42 ਅੰਡਰ ਹੀ ਚੱਲ ਰਿਹਾ ਸੀ ਉਦੋਂ ਸਾਰਾ ਕੁਝ, ਰਾਈਟ? ਨਹੀਂ, ਟਾਈਟਲ 42 ਤਾਂ ਹੋਰ ਚੀਜ਼ ਸੀਗੀ। ਉਹ ਤਾਂ ਸੀਗਾ ਕਿ ਹੈਲਥ ਰੀਜ਼ਨ ਕਰਕੇ ਸਰਕਾਰ ਐਕਸਪੈਲ ਕਰ ਸਕਦੀ ਹੈ, ਡਿਪੋਰਟ ਨਹੀਂ ਕਰ ਸਕਦੀ। ਇਹ ਤਾਂ ਆਪਾਂ ਗੱਲ ਕਰ ਰਹੇ ਹਾਂ ਕਿ ਕੋਰਟ ਸਿਸਟਮ ਜਦੋਂ ਆ ਗਿਆ CLP ਦੇ ਥੱਲੇ ਕੋਰਟ ਡਿਪੋਰਟ ਕਰ ਸਕਦੀ ਹੈ, ਡਿਨਾਈ ਕਰ ਸਕਦੀ ਹੈ, ਡਿਨਾਈ ਸਿੱਧਾ ਨਾ ਕਰ ਸਕਦੀ ਹੈ। ਸੇਮ ਥਿੰਗ ਜਿਹੜੀ ਕੈਨੇਡਾ ਦੀ ਹੈ, ਜਿਹੜੀ ਟ੍ਰੀਟੀ ਦੇ ਥੱਲੇ ਕੈਨੇਡਾ ਦੇ ਵਿੱਚ ਅਸਾਈਲਮ ਜਿਹੜਾ ਫਾਈਲ ਹੋ ਕੇ ਰਿਜੈਕਟ ਹੋਣਾ ਚਾਹੀਦਾ, ਉਹਦੇ ਵਿੱਚ ਵੀ ਕਾਫੀ ਸਟੂਡੈਂਟ ਜਿਹੜੇ ਕੈਨੇਡਾ ਤੋਂ ਡੈਸਪਰੇਟ ਕਾਫੀ ਆ। ਤੇ ਓਬਵੀਅਸਲੀ ਸਾਨੂੰ ਜਦੋਂ ਕਾਲ ਕਰਦੇ ਆ, ਕੰਸਲਟੇਸ਼ਨ ਪੇਡ ਵੀ ਬਣਾਉਂਦੇ ਆ, ਭਾਵੇਂ ਲੀਗਲੀ ਵਕੀਲ ਨੇ ਸਲਾਹ ਦੇਣੀ ਕਿ ਬਾਈ ਆਹ ਚੀਜ਼ ਹੈਗੀ ਆ, ਕੋਈ ਨਹੀਂ ਇਹਦੇ ਵਿੱਚ ਤੋੜ ਨਹੀਂ ਇਹਦਾ ਕੋਈ ਹੁੰਦਾ, ਅਨਲੈਸ ਤੁਹਾਡੇ ਬਲੱਡ ਰਿਲੇਟਿਵ ਜਾਂ ਕੋਈ ਇਦਾਂ ਦੇ ਹੋਵੇ, ਹਨਾ, ਕਿ ਕੈਨੇਡਾ ਕਿਉਂ ਨਹੀਂ ਅਪਲਾਈ ਕੀਤਾ। ਪਰ ਉਹ ਇਦਾਂ ਹੀ ਆ, ਵਕੀਲਾਂ ਦੀ ਉਨੀ ਕੀ ਸੁਣਦੇ ਆ ਲੋਕੀ ਵੀ। ਹੁਣ ਪਤਾ ਨਹੀਂ ਉਹਨਾਂ ਦੀ ਕੀ ਡੈਸਪਰੇਸ਼ਨ ਆ ਜਾਂ ਉੱਥੇ ਕੀ ਹਾਲਾਤ ਆ ਕੈਨੇਡਾ ਦੇ ਵਿੱਚ। ਆਪਾਂ ਕਿਸੇ ਬਾਰੇ ਕੁਝ ਕਹਿ ਨਹੀਂ ਸਕਦੇ ਕਿ ਕਿਉਂ ਬੰਦੇ ਨੂੰ ਜਿਹੜਾ ਇਦਾਂ ਦੇ ਮਜਬੂਰੀ 'ਚ ਕਦਮ ਜਿਹੜੇ ਚੱਕਣੇ ਪੈਂਦੇ ਆ। ਪਰ ਜਿਹੜੇ ਸੁਣ ਰਹੇ ਆ ਉਹ ਇਹ ਆ ਕਿ ਇਹ ਬਲੈਕ ਲੈਟਰ ਆਫ ਲਾਅ ਆ। ਕੈਨੇਡਾ ਵਾਲੀ ਟ੍ਰੀਟੀ ਕਿਤੇ ਨਹੀਂ ਜਾਣੀ, CLP ਭਾਵੇਂ ਫੇਰ ਉੱਠ ਹੋ ਜਾਵੇ। ਤੇ ਕੈਨੇਡਾ ਦੇ ਵਿੱਚ ਜਿਹਨਾਂ ਨੂੰ ਪ੍ਰੋਬਲਮ ਆ, ਆਪਣਾ ਕੈਨੇਡਾ 'ਚ ਅਸਾਈਲਮ ਫਾਈਲ ਕਰੋ। ਵੱਧ ਤੋਂ ਵੱਧ ਕੀ ਹੋਊਗਾ, ਜੇ ਅਪਰੂਵ ਹੋ ਜਾਊਗਾ, ਜੇ ਅਪਰੂਵ ਹੋਊਗਾ ਤਾਂ ਫੇਰ ਕੀ ਵਧੀਆ ਨਿਊਜ਼ ਆ ਤੁਹਾਡੇ ਲਈ। ਗ੍ਰੀਨ ਕਾਰਡ ਆਊਗਾ, ਸਿਟੀਜ਼ਨ ਬਣੋਗੇ, ਹੋਰ ਆਪਸ਼ਨਾਂ ਖੁੱਲੂਗੀਆਂ, ਹਨਾ। ਸੋ ਦਾ ਕੋਈ ਰੀਜ਼ਨ ਨਹੀਂ ਹੈਗਾ ਕਿ ਤੁਸੀਂ ਕੈਨੇਡਾ ਦੇ ਵਿੱਚ ਅਸਾਈਲਮ ਨਹੀਂ ਅਪਲਾਈ ਕਰਨਾ ਜੇ ਤੁਹਾਨੂੰ ਜਾਣ ਦਾ ਖਤਰਾ। ਸੋ ਉਹਨੂੰ ਜ਼ਰੂਰ ਕਰੋ। ਤੇ ਉਹੀ ਜਿਹੜੀ ਰਾਈਟ ਥਿੰਗ ਆ, ਬਾਏ ਦਾ ਬੁੱਕ ਆ, ਤੇ ਉਹ ਚੀਜ਼ ਨੂੰ ਤੁਸੀਂ ਕਰੋ। ਕਾਹਲੀ ਨਾ ਜਿਹੜੀ ਆਪਣੀ ਪਾਓ, ਕੰਮ ਨਾ ਆਪਣਾ ਖਰਾਬ ਕਰੋ। ਤੁਹਾਨੂੰ ਇੱਕ ਮੌਕਾ ਮਿਲਿਆ ਵਾ ਜਿਹੜਾ, ਉਹਨੂੰ ਗਵਾਓ ਨਾ। ਠੀਕ ਹੈ। ਭੀੜ ਪਿੱਛੇ ਲੱਗ ਕੇ, ਸੱਜਣ ਮਿੱਤਰ ਪਿੱਛੇ ਲੱਗ ਕੇ, ਅੱਜ ਕੱਲ ਹਰੇਕ ਬੰਦਾ ਡਾਕਟਰ ਹਕੀਮ ਜਿਹੜਾ ਬਣਿਆ ਹੁੰਦਾ। ਕਿਉਂਕਿ ਜੇ ਕਿਸੇ ਨੂੰ ਕੋਈ ਚੀਜ਼ ਨਹੀਂ ਆਉਂਦੀ ਤਾਂ ਬੰਦਾ ਆਪਣੀ ਛੱਡ ਦਿੰਦਾ ਕਿ ਯਾਰ ਇਦਾਂ ਕਾਨੂੰਨ ਆ, ਉਦਾਂ ਕਾਨੂੰਨ ਆ। ਸੋ ਉਹ ਚੱਕਰ 'ਚ ਨਾ ਫਸੋ। ਕੈਨੇਡਾ, ਮੈਕਸੀਕੋ ਜੇ ਹੈਗੇ ਆ, ਉੱਥੇ ਅਸਾਈਲਮ ਫਾਈਲ ਕਰੋ। ਰੀਸੈਂਟਲੀ ਇੱਕ ਇਹ ਵੀ ਨਿਊਜ਼ ਆਈ, CBS ਵਾਲੇ ਜਿਹੜੇ ਰਿਪੋਰਟ ਕਰ ਰਹੇ ਆ ਵੀ US ਨਵਾਂ ਇੱਕ ਰੂਲ ਲਿਆ ਰਿਹਾ ਜਿਹਦੇ ਨਾਲ ਅਸਾਈਲਮ ਦੇ ਜਿਹੜੇ ਆਫਿਸ ਆ, ਅਫੀਸ਼ੀਅਲਸ ਆ, ਜਿਹੜੇ ਅਧਿਕਾਰੀ ਆ, ਉਹਨਾਂ ਦੇ ਕੋਲ ਪਾਵਰ ਵੱਧ ਹੋਊਗੀ ਜਿਹੜੇ ਮਾਈਗ੍ਰੈਂਟਸ ਆ ਉਹਨਾਂ ਨੂੰ ਰਿਜੈਕਟ ਕਰਨ ਦੀ, ਜਿਹੜੇ ਪ੍ਰੋਸੈਸ ਦੇ ਵਿੱਚ ਆ। ਸੋ ਇੱਕ ਪਾਸੇ CLP ਵੀ ਆ, ਦੂਜੇ ਪਾਸੇ ਨਾਲ ਹੋਰ ਸਖਤੀ ਦੀਆਂ ਜਿਹੜੀਆਂ ਨਿਸ਼ਾਨੀਆਂ ਲਗਾਤਾਰ ਆਪਾਂ ਨੂੰ ਨਜ਼ਰ ਆ ਰਹੀਆਂ। CBP ਨੂੰ ਤਾਂ ਨਹੀਂ ਇਹ ਇਨਫੋਰਸ ਕਰ ਸਕਦੇ, ਉਹ ਤਾਂ ਪੁਲਿਸ ਆ। ਉਹ ਤਾਂ ਜਿਹੜੀ ਲਾਅ ਹੀ ਚੈਲੰਜ ਹੋ ਜਾਣਾ ਹੁੰਦਾ ਗਰਾਊਂਡ ਕੀ। ਉਹ ਤਾਂ ਜਿੱਦਾਂ ਪਾਵਰ ਦੀ ਡਿਸਟ੍ਰੀਬਿਊਸ਼ਨ ਜਿਹੜੀ ਹੈਗੀ ਆ,
ਉਹ ਬਿਯੋਂਡ ਉਹਦਾ ਜਿਹੜਾ ਸਕੋਪ ਹੋ ਜਾਣਾ ਕਿ ਜਿਹੜਾ ਇੱਕ ਪੁਲਿਸ ਵਾਲਾ ਜਿਹੜਾ ਐਗਜ਼ੀਕਿਊਟਰ ਉਹ ਆਪ ਹੀ ਜੱਜ ਨਹੀਂ ਬਣ ਸਕਦਾ। ਨਹੀਂ, ਜਿਹੜਾ ਅਸਾਈਲਮ ਅਫੀਸ਼ੀਅਲ ਆ, ਯਾਨੀ ਕਿ ਜੇ ਅਸਾਈਲਮ ਆਫਿਸ ਦੇ ਵਿੱਚ ਆ, ਉਹ ਸਿੱਧਾ ਉੱਥੇ ਜ਼ਿਆਦਾ ਨਾ ਕਰ ਸਕਦੇ। ਮੈਨੂੰ ਲੱਗਦਾ ਉਹ ਇਹਨਾਂ ਦੇ ਕਹਿਣ ਦਾ ਮਤਲਬ ਇਹ ਆ ਵੀ ਉੱਥੇ ਜ਼ਿਆਦਾ ਨਾ ਕੀਤੀ ਜਾ ਸਕਦੀ ਆ ਉਹਨਾਂ ਦੇ ਕੋਲ। ਹਾਂਜੀ, ਬਾਰਡਰ ਤੇ ਜੇ ਉਹ ਨਾ ਕਰਦੇ ਆ, ਉਹ ਵਿਜੇ ਕੁਮਾਰ ਥੇਰੇਸਿਗਿਅਮ ਵਾਲਾ ਜਿੱਦਾਂ ਕੀ ਸੀਗਾ ਕਿ ਉਹ ਜੇ ਨਾ ਕਰ ਦਿੰਦੇ ਆ ਤਾਂ ਫਿਰ ਜਿਹੜਾ ਇੱਕ ਵਾਰੀ ਤੁਹਾਨੂੰ ਅਪੀਲ ਦਾ ਮੌਕਾ ਮਿਲਣਾ ਜੱਜ ਕੋ, CFI ਜਿਹਦੇ ਬਿਆਨ ਫੇਲ ਹੋ ਜਾਂਦੇ ਆ, ਉਸ ਤੋਂ ਬਾਅਦ ਹੁਣ ਤੁਸੀਂ 9th ਸਰਕਟ ਜਾਂ ਹੋਰ ਉੱਪਰ ਨਹੀਂ ਜਾ ਸਕਦੇ। ਉਹ ਲਾਅ ਜਿਹੜਾ ਇਹਨਾਂ ਨੇ ਚੇਂਜ ਕਰਤਾ ਸੀਗਾ। ਤੇ ਉਹਦੀ ਜਿਹੜੀ ਪੋਲਿਟਿਕਸ ਇਹ ਹੈ ਕਿ ਜਦੋਂ ਬਾਈਡਨ ਹੋਣੀ ਆਉਂਦੇ ਆ, ਉਹ ਉਹਨਾਂ ਨੂੰ ਕਹਿੰਦੇ ਆ, ਇਨਕਰੇਜ ਕਰਦੇ ਆ ਕਿ ਤੁਸੀਂ ਕਰੋ, ਇਹਨਾਂ ਨੂੰ ਆਣ ਦਿਓ। ਟਰੰਪ ਹੋਣੀ ਆਉਂਦੇ ਆ, ਉਹ ਕਹਿੰਦੇ ਆ ਕਿ ਤੁਸੀਂ ਜਿਹੜੇ 500 ਜੇ ਬੰਦਾ ਆਂਦਾ ਤੇ 499 ਜਿਹੜਾ ਵਾਪਸ ਭੇਜੋ, ਹੈ ਨਾ। ਫੈਕਟ ਆ ਇਹ। ਠੀਕ ਹੈ, ਠੀਕ ਆ। ਇਹ ਜਿਹੜੀ ਅਥਾਰਟੀ ਆ ਦੱਸਦੇ ਆ 212 ਕੋਈ F ਕਰਕੇ ਆ, ਜਿਹਦੇ ਨਾਲ ਪ੍ਰੈਜ਼ੀਡੈਂਟ ਦੇ ਕੋਲ ਇਹ ਅਥਾਰਟੀ ਹੁੰਦੀ ਆ ਵੀ ਉਹ ਸਸਪੈਂਡ ਕਰ ਸਕਦੇ ਆ ਮਾਈਗ੍ਰੈਂਟਸ ਦੀ ਐਂਟਰੀ, ਜਿਹਦੇ ਨਾਲ ਇਹ ਲੱਗੇ ਵੀ US ਦੇ ਇੰਟਰਸਟ ਨੂੰ ਇਹ ਨੁਕਸਾਨਦੇਹ ਹੋ ਸਕਦੀ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਤੇ ਪਬਲਿਕ ਇੰਟਰਸਟ ਦੇ ਵਿੱਚ ਨੁਕਸਾਨਦੇਹ ਹੋ ਸਕਦੀ ਹੈ। ਪਰ ਉਹੀ ਗੱਲ ਆ ਨਾ ਕਿ ਹੈਲਥ ਰੀਜ਼ਨ, ਹੁਣ ਉਹ ਟੈਕਸਸ ਨੇ ਵੀ ਆਪਾਂ ਦੇਖਿਆ ਕਿ ਕਈ ਵਾਰੀ ਕੋਸ਼ਿਸ਼ ਕੀਤੀ ਹੈ ਕਿ ਇਹ ਪੈਂਡੇਮਿਕ ਬਣ ਗਿਆ, ਸਟੇਟਸ ਨੇ ਆਪਣਾ ਆਪਣਾ ਜਿਹੜਾ ਉਹ ਕੀਤਾ। ਹੁਣ ਨੈਸ਼ਨਲ ਲੈਵਲ ਤੇ ਤਾਂ ਜਿਹੜਾ ਕਾਫੀ ਕੰਪਲਿਕੇਟਡ ਜਿਹੜਾ ਟੌਪਿਕ ਹੈਗਾ ਇਮੀਗ੍ਰੇਸ਼ਨ ਦਾ, ਅਸਾਈਲਮ ਦਾ। ਤੇ ਕਿਉਂਕਿ ਜੰਗਾਂ ਵੀ ਦੇਖੋ ਤੁਸੀਂ ਕਿੰਨੀਆਂ ਛਿੜੀਆਂ ਹੋਈਆਂ, ਭੁੱਖਮਾਰੀ, ਆਪਣਾ ਹੇਸ਼ੀਅਨ ਜਿਹੜੇ ਲੋਕ ਆ, ਵੈਨੀਜ਼ੁਏਲਾ ਦੇ ਆ, ਸੈਂਟਰਲ ਅਮਰੀਕਾ ਦੇ ਜਿਹੜੇ ਕੇਸ ਆ, ਗੈਂਗ ਵਾਇਲੈਂਸ ਵਾਲੇ ਜਿਹੜੇ ਕੇਸ ਆ, ਕਿੰਨੀਆਂ ਪ੍ਰੋਬਲਮਾਂ ਜਿਹੜੀਆਂ ਉੱਥੇ ਜਿਹੜੀਆਂ ਹੈਗੀਆਂ। ਸੋ ਸਿੱਧਾ ਜਿਹੜਾ ਬਾਰਡਰ ਉਹ ਬੰਦ ਨਹੀਂ ਕੀਤਾ ਜਾ ਸਕਦਾ। ਜੇ ਹੁਣ ਅਮਰੀਕਾ ਸਿੱਧੇ ਉਹ ਕਰ ਲੂਗਾ ਕਿ ਨਹੀਂ ਤੁਸੀਂ ਕਿਸੇ ਨੇ ਵੀ ਨਹੀਂ ਆਉਣਾ, ਸਾਡਾ ਘਰ ਆ, ਤੁਸੀਂ ਸਾਰੇ ਜਣੇ ਬਾਹਰ ਰਹੋ, ਤੇ ਫਿਰ ਐਜ਼ ਅ ਗਲੋਬਲ ਲੀਡਰ ਤੁਹਾਡੀ ਜਿਹੜੀ ਪਾਵਰ ਵੀ ਥੁੜਦੀ ਹੈ। ਸੋ ਤੁਹਾਨੂੰ ਅਸਾਈਲਮ, ਜੇ ਤੁਸੀਂ ਲੋਕਾਂ ਦੀ ਜੀਓਪੋਲਿਟਿਕਸ ਦੇ ਵਿੱਚ ਤੁਸੀਂ ਇੱਕ ਮੇਜਰ ਪਲੇਅਰ ਆ, ਤੇ ਤੁਸੀਂ ਜੇ ਤਖਤੇ ਪਲਟ ਜਿਹੜੇ ਕਰਦੇ ਆ ਲੋਕਾਂ ਦੇ, ਕਦੀ ਗਦਾਫੀ ਚੱਕਤਾ, ਕਦੀ ਸਦਾਮ ਹੁਸੈਨ ਚੱਕਤਾ, ਤੇ ਫਿਰ ਆਪਣਾ ਜਿਹੜਾ ਕੀ ਹੁੰਦਾ ਕਿ ਇੱਥੇ ਨਾ ਕਈ ਵਾਰੀ ਬਹਿਸ ਨਹੀਂ, ਡਿਸਕਸ਼ਨ ਟੌਪਿਕ ਕਹਿ ਲਓ। ਬਹਿਸ ਤਾਂ ਚਲੋ ਬੰਦਾ ਆਰਗੂਮੈਂਟ ਨਹੀਂ, ਬਹਿਸ ਹੁੰਦਾ ਤਾਂ ਚਲੋ ਕਿਸੇ ਕੋ ਕੋਈ એનર્ਜੀ ਨਹੀਂ ਆਪਣਾ, ਮਤਲਬ ਉੱਦਾਂ ਗੱਲ ਕਰਨਾ ਕਿ ਜੇ ਦੋ ਜਣੇ ਬੈਠੇ ਵੀ ਆ, ਕਈ ਵਾਰੀ ਡਿਸਕਸ਼ਨ ਪੁਆਇੰਟ ਹੋ ਜਾਂਦਾ। ਕੋਈ ਕਹਿੰਦਾ ਕਿ ਯਾਰ ਇਹ ਨਾ ਆਪਣਾ ਤਾਲੀਬਾਨ ਮਾੜੇ ਆ, ਹਨਾ, ਜਿੱਦਾਂ ਇੱਕ ਨਰੇਟਿਵ ਜਿਹਾ ਚੱਲਦਾ ਵਾ। ਹੁਣ ਜੇ ਉਹਨੂੰ ਆਪਾਂ ਗੱਲ ਨੂੰ ਲੈ ਲਈਏ ਕਿ ਠੀਕ ਆ ਤਾਲੀਬਾਨ ਮਾੜੇ ਆ ਕਿ ਵਧੀਆ ਵਾ, ਤੁਹਾਨੂੰ ਕਿੱਦਾਂ ਪਤਾ ਕਿ ਮਾੜੇ ਆ ਕਿ ਵਧੀਆ? ਇੱਕ ਜਿਹੜੀ ਜਗ੍ਹਾ ਸੀਗੀ ਉੱਥੇ ਇੱਕ ਪਾਵਰ ਸਟਰਕਚਰ ਸੀਗਾ, ਉਹ ਪਾਵਰ ਸਟਰਕਚਰ ਜਦੋਂ ਉਹਨਾਂ ਨੇ ਤੋੜਤਾ, ਡਿਸਮੈਂਟਲ ਕਰਤਾ, ਆਪਣੀਆਂ ਫੌਜਾਂ ਸਾਰੀਆਂ ਚੱਕ ਕੇ ਵਾਪਸ ਲੈ ਗਏ, ਉੱਥੇ ਇੱਕ ਵੈਕਿਊਮ ਕ੍ਰੀਏਟ ਹੋ ਗਿਆ। ਮਤਲਬ ਕਿ ਉੱਥੇ ਕੋਈ ਹੁਣ ਤਾਨਾਸ਼ਾਹ ਨਹੀਂ ਰਿਹਾ। ਉਹ ਤੁਸੀਂ ਚੱਕ ਤੇ ਪਹਿਲਾਂ ਸਾਰੇ, ਜਿਹੜੀ ਤੁਹਾਡੀ ਫੌਜ ਸੀਗੀ ਉਹਨੇ ਆਪਣਾ ਲੀਥੀਅਮ ਚੁੱਕ ਕੇ ਸਾਰਾ ਛੱਡ ਕੇ ਜਿਹੜਾ ਚੱਲ ਗਏ ਆਪਣਾ ਢਾਂਚਾ। ਹੁਣ ਉੱਥੇ ਕੀ ਹੋਣਾ? ਲੋਕਾਂ ਨੇ ਇੱਕਦਮ ਕੀ ਉਹਨਾਂ ਨੇ ਸਾਧੂ ਬਣ ਜਾਣਾ, ਜਾਂ ਉਹਨਾਂ ਨੇ ਕੀ ਹੋਣਾ? ਉਹ ਇੱਕ ਜਿਹੜੀ ਖਾਲੀ ਜਗ੍ਹਾ ਵਾ, ਉੱਥੇ ਇੱਕ ਪਾਵਰ ਦੀ ਜਿਹੜੀ ਸਟਰਗਲ ਹੋਣੀ ਆ ਹਰੇਕ ਜਗ੍ਹਾ ਜਿਹੜੀ ਹੁੰਦੀ ਆ, ਪਿੰਡਾਂ ਤੋਂ ਲੈ ਕੇ ਸਰਪੰਚ ਦੇ ਇਲੈਕਸ਼ਨ ਤੋਂ ਲੈ ਕੇ। ਖੇਤੀ 'ਚ ਆਪਾਂ ਹੁਣ ਇਹੀ ਦੇਖ ਰਹੇ ਹਾਂ ਵੀ ਉੱਥੇ ਸਾਰੇ ਗੈਂਗ ਇਕੱਠੇ ਹੋ ਕੇ ਚੈਲੰਜ ਕਰ ਰਹੇ ਉੱਥੇ ਦੀ ਸਰਕਾਰ। ਬਿਲਕੁਲ ਜੀ। ਸੋ ਇਹ ਹਿਊਮਨ ਨੇਚਰ ਜਿਹੜੀ ਹੈਗੀ ਆ, ਜਦੋਂ ਵੈਕਿਊਮ ਜਿਹੜਾ ਕਲੀਅਰ ਇਕੱਠਾ ਹੋਊਗਾ, ਜਿਸ 'ਚ ਕੋਈ ਪਾਵਰ ਜਿਹੜਾ ਕੰਟਰੋਲ ਨਹੀਂ ਕਰਦਾ, ਜਿਹੜੀ ਵੀ ਫਿਰ ਉੱਥੇ ਜਿਹਨਾਂ ਦੇ ਹੱਥ ਪਾਵਰ ਹੋਊਗੀ ਉਹ ਪਾਵਰ ਐਜ਼ਿਊਮ ਕਰੂਗੇ। ਉਹ ਜਿਹੜਾ ਪਾਵਰ ਸਟਰਕਚਰ ਉਹ ਆਊਗਾ, ਉਹ ਵੀ ਵੇਖੂਗੇ ਕਿ ਚੱਲ ਠੀਕ ਆ, ਜੇ ਅਮਰੀਕੀ ਫੋਰਸ ਆ ਜਾਂ ਕੋਈ ਵੀ ਫੋਰਸ ਆ, ਉਹ ਇੱਕ ਪੁਆਇੰਟ ਤੱਕ ਉੱਥੇ ਰਹਿ ਸਕਦੀ ਆ। ਉਹ ਸਾਰੀ ਉਮਰ ਉੱਥੇ 50 ਸਾਲ ਨਹੀਂ ਰਹਿ ਸਕਦੇ। ਹੁਣ ਕਲੋਨੀਅਲਿਜ਼ਮ ਵਾਲਾ ਤਾਂ ਜ਼ਮਾਨਾ ਹੈ ਨਹੀਂ ਗਾ ਕਿ ਤੁਸੀਂ ਕੋਈ ਦੇਸ਼ ਨੂੰ ਫੋਰਐਵਰ ਨੱਪ ਲਿਆ। ਉਹ ਮੈਟਰ ਆਫ ਜਿਹੜੀ ਟਾਈਮ ਸੀਗੀ, ਉਹ ਟਾਈਮ ਬੌਂਬ ਵਰਗੀ ਜਿਹੜੀ ਗੱਲ ਹੁੰਦੀ ਆ, ਉਹ ਜਦੋਂ ਹੁਣ ਛੱਡ ਕੇ ਗਏ, ਵੈਕਿਊਮ ਕ੍ਰੀਏਟ ਹੋਇਆ ਪਾਵਰ ਵਾਲਾ, ਤਾਲਿਬਾਨ ਜਿਹੜਾ ਆ ਗਿਆ। ਕਿਉਂਕਿ ਜਿਹੜਾ ਕੋਈ ਵੀ ਜਗ੍ਹਾ ਉਹਨੂੰ ਇੱਕ ਢਾਂਚਾ ਚਾਹੀਦਾ ਹੁੰਦਾ ਚੱਲਣ ਲਈ, ਉਹਨੂੰ ਇੱਕ ਪਾਵਰ ਸਟਰਕਚਰ ਜਿਹੜਾ ਉਹ ਚਾਹੀਦਾ ਹੁੰਦਾ ਵਾ। ਉਹ ਜਿਹੜਾ ਪਾਵਰ ਸਟਰਕਚਰ ਸੀਗਾ ਉਹ ਤਾਲਿਬਾਨ ਕੰਟਰੋਲ ਜਿਹੜਾ ਕਰਦਾ। ਉਹ ਜਿਹੜਾ ਪਾਵਰ ਸਟਰਕਚਰ ਆ ਉਹ ਬੈਟਰ ਦੈਨ ਨੋ ਪਾਵਰ ਸਟਰਕਚਰ ਆ। ਕਿਉਂਕਿ ਜੇ ਨੋ ਪਾਵਰ ਸਟਰਕਚਰ ਹੋਊਗੀ ਫਿਰ ਤਾਂ ਲੌਲੈਸਨੈਸ ਆ ਜਾਊਗੀ, ਕਿਸੇ ਨੇ ਛੁਰੀ ਮਾਰਤੀ, ਕਿਸੇ ਨੇ ਰੇਪ ਕਰਤਾ, ਕਿਸੇ ਨੇ ਮਰਡਰ ਕਰਤਾ, ਹੈ ਨਾ। ਤੇ ਇਦਾਂ ਕੋਈ ਵੀ ਨਹੀਂ ਚਾਹੁੰਦਾ ਹੈਗਾ। ਪੁਲਿਸ ਨੂੰ ਸਾਰੇ ਜਣੇ ਗਾਲਾਂ ਕੱਢਦੇ ਆ, ਡਿਫੰਡ ਪੁਲਿਸ ਜੋ ਮਰਜ਼ੀ ਕੈਂਪੇਨ ਕਰੀ ਜੋ, ਪਰ ਇਦਾਂ ਵਾ ਜਦੋਂ ਬੰਦੇ ਨੂੰ ਲੋੜ ਪੈਂਦੀ ਫਿਰ ਮਦਦ ਵੀ ਜਿਹੜੀ ਬੰਦੇ ਦੀ ਹੈਗੀ ਆ, ਉਹ ਜਿਹੜੇ ਢਾਂਚੇ ਉਹੀ ਕਰਦੇ ਆ, ਉਹੀ ਢਾਂਚਿਆਂ ਨੂੰ ਲੋਕੀ ਗਾਲਾਂ ਕੱਢਦੇ ਆ ਕਿ ਇਹ ਇਦਾਂ ਕਰਤਾ, ਸਰਕਾਰਾਂ ਇਦਾਂ ਵਾ ਉੱਦਾਂ ਵਾ। ਇਹ ਲੀਡਰ ਵੀ ਲੋਕੀ ਆਪ ਹੀ ਜਿਹੜੇ ਚਾਹੁੰਦੇ ਆ। ਇਹ ਜਿਹੜੀ ਹੁਣ ਤਾਲਿਬਾਨ ਆ, ਉਹ ਉੱਥੇ ਦੀ ਜਿਹੜੀ ਹੈਗੀ ਆ, ਹੁਣ ਤੁਹਾਡਾ ਜਿਹੜਾ ਅਸਾਈਲਮ ਦੇ ਕਲੇਮ ਬਣਦੇ, ਉਹ ਸਿਰਫ ਇਹ ਬਣਦੇ ਆ ਕੀ ਤੁਸੀਂ ਉਹਨਾਂ ਨਾਲ ਐਗਰੀ ਕਰਦੇ ਆ ਕਿ ਨਹੀਂ ਕਰਦੇ ਆ। ਜੇ ਤੁਸੀਂ ਨਹੀਂ ਐਗਰੀ ਕਰਦੇ ਆ, ਕੀ ਤੁਹਾਡੇ ਦੇਸ਼ ਦੇ ਵਿੱਚ ਕੋਈ ਇਹੋ ਅਦਾਰਾ ਹੈਗਾ, ਕੋਈ ਪੁਲਿਸ ਮਹਿਕਮਾ, ਕੋਈ ਹੋਰ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਜਿਹੜੀ ਤੁਹਾਨੂੰ ਪ੍ਰੋਟੈਕਟ ਕਰ ਸਕਦੀ ਹੈ ਜਾਂ ਨਹੀਂ ਪ੍ਰੋਟੈਕਟ ਕਰ ਸਕਦੀ ਹੈ? ਕਿ ਜੇ ਉੱਥੇ ਦੀ ਸਰਕਾਰ ਜਾਂ ਉੱਥੇ ਦੀ ਪੁਲਿਸ ਅਨਵਿਲਿੰਗ ਐਂਡ ਅਨਏਬਲ ਕਿ ਤੁਹਾਨੂੰ ਉਹ ਪ੍ਰੋਟੈਕਟ ਨਹੀਂ ਕਰ ਪਾਉਂਦੀ,
ਤੇ ਤੁਸੀਂ ਉਹਨਾਂ ਦੀ ਪ੍ਰੋਟੈਕਸ਼ਨ ਲਈ ਸੀ। ਮੈਂ ਪੁਲਿਸ ਕੋ ਗਿਆ ਸੀਗਾ, ਉਹਨਾਂ ਨੇ ਮੈਨੂੰ ਮਨਾ ਕਰਤਾ। ਦੂਜੀ ਵਾਰੀ ਮੈਂ ਪੁਲਿਸ ਕੋ ਕਿਉਂ ਨਹੀਂ ਗਿਆ, ਤੇ ਪੁਲਿਸ ਨੇ ਮੈਨੂੰ ਕੀ ਕਿਹਾ, ਹਨਾ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੈਗੀਆਂ, ਜਿਹੜਾ ਅਸਾਈਲਮ ਵਾਲਾ ਢਾਂਚਾ ਵਾ, ਉਹ ਜਿਹੜੇ ਢਾਂਚੇ ਦੇ ਵਿੱਚ ਜਦੋਂ ਕਿਸੇ ਦਾ ਫੈਕਟ ਪੈਟਰਨ ਢੁਕਦਾ ਵਾ, ਤੇ ਉਹ ਰੀਲੋਕੇਟ ਕਿਉਂ ਨਹੀਂ ਕਰ ਸਕਦਾ, ਉਹ ਆਪਣੇ ਹੱਕਾਂ ਦੀ ਮੰਗ ਛੱਡ ਸਕਦਾ, ਨਹੀਂ ਛੱਡ ਸਕਦਾ, ਉਹ ਸਾਰੀਆਂ ਜਿਹੜੀਆਂ ਚੀਜ਼ਾਂ, ਫਿਰ ਜਿਹੜਾ ਸਾਰੀ ਚੀਜ਼ਾਂ ਜਿਹੜੀਆਂ ਉਹਦੇ ਬੇਸ ਤੇ ਜਿਹੜਾ ਇੱਕ ਅਸਾਈਲਮ ਦਾ ਕਲੇਮ ਬਣਦਾ। ਫਰਕ ਬਸ ਇੰਨਾ ਪੈ ਜਾਂਦਾ, ਜਦੋਂ ਟਰੰਪ ਸਰਕਾਰ ਜਿਹੜੀ ਆ ਜਾਂਦੀ ਆ, ਉਹ ਇਹਨਾਂ ਨੂੰ ਟਾਈਟ ਕਰ ਦਿੰਦੀ ਆ। ਉਹ ਜਿਹੜੇ ਲਾਜ਼ ਆ ਉਹਨੂੰ ਕਹਿੰਦੇ ਆ ਕਿ ਰੀਲੋਕੇਸ਼ਨ ਨੂੰ ਤੁਸੀਂ ਇਦਾਂ ਇੰਟਰਪ੍ਰੇਟ ਕਰਨਾ। ਜਿਹੜਾ ਅਟਰਨੀ ਜਨਰਲ ਹੁੰਦਾ ਨਾ, ਤਾਂ ਉਹ BIA ਦੇ ਜਿਹੜੇ ਮੇਨ ਜਿਹੜੇ ਕੇਸ ਆ, ਉਹਨੂੰ ਆਪਣੇ ਹੱਥ 'ਚ ਸਿੱਧਾ ਲੈ ਕੇ ਉਹ ਚੇਂਜ ਕਰ ਦਿੰਦਾ। ਇਹਨੂੰ ਤੁਸੀਂ ਆਹ ਚੀਜ਼ ਨੂੰ ਇਸ ਤਰੀਕੇ ਨਾਲ ਜਿਹੜਾ ਇੰਟਰਪ੍ਰੇਟ ਉਹ ਕਰਨਾ, ਤੇ ਉਹਦੇ ਹਿਸਾਬ ਨਾਲ ਜਿਹੜੀ ਇਮੀਗ੍ਰੇਸ਼ਨ ਦੀ ਰੇਟਿੰਗ ਹੁੰਦੀ ਆ ਕਿ ਕਦੋਂ ਕੇਸ ਪਾਸ ਹੁੰਦੇ ਆ, ਨਹੀਂ ਹੁੰਦੇ ਆ, ਕਿਹੜਾ ਕੋਰਟ ਪਾਸ ਕਰਦਾ, ਕਿ ਉਹ ਡੈਮੋਕ੍ਰੈਟਿਕ ਅਪੁਆਇੰਟੀ ਆ, ਕਿ ਉਹ ਟਰੰਪ ਅਪੁਆਇੰਟੀ ਆ। ਸੋ ਕਈ ਸਾਰੇ ਜਿਹੜੇ ਫੈਕਟਰ ਆ, ਉਹਦੇ ਬੇਸ ਤੇ ਜਿਹੜੀਆਂ ਚੀਜ਼ਾਂ ਉੱਤੇ ਥੱਲੇ ਹੁੰਦੀਆਂ ਰਹਿੰਦੀਆਂ। RKK ਦੀ ਕੀ ਸਟੈਂਡਿੰਗ ਹੈ ਇਸ ਟਾਈਮ 9th ਸਰਕਟ ਦੇ ਵਿੱਚ? ਕੋਈ ਚੈਲੰਜ ਤਾਂ ਨਹੀਂ ਆਇਆ ਨਿਊਯਾਰਕ ਵਾਂਗੂ? ਅੱਜ ਹੀ ਤੁਹਾਡੇ ਤੋਂ ਪਹਿਲਾਂ ਹੀ ਹੁਣੇ ਕੇਸ ਕਰਕੇ ਹਟੇ ਆ, ਤੇ RKK ਸੀਗਾ, ਕੱਲ ਕੇਸ ਸੀਗਾ, RKK ਸੀਗਾ। ਠੀਕ ਹੈ। ਤੇ ਸੈਨ ਫਰਾਂਸਿਸਕੋ ਵੀ ਹੁਣ RKK ਕਾਫੀ ਜਿਹੜਾ ਵਰਤਿਆ ਜਾ ਰਿਹਾ ਵਾ। ਓਕੇ। ਤੇ ਕਾਫੀ ਕਾਮਨ ਜਿਹੜਾ RKK ਜਿਹੜਾ ਉਹ ਹੋ ਗਿਆ। ਸੋ ਇਹਦਾ ਕੀ ਮਤਲਬ ਆ ਭਵਿੱਖ ਵਾਲੇ ਜਿਨ੍ਹਾਂ ਦੀਆਂ ਤਰੀਕਾਂ ਆ ਰਹੀਆਂ, ਉਹਨਾਂ ਦੇ ਲਈ ਕੀ ਹੈ ਇਸ ਦਾ ਮਤਲਬ? ਭਵਿੱਖ ਵਾਲਿਆਂ ਲਈ ਬਈ ਇਹਦਾ ਇਹੀ ਮਤਲਬ ਆ ਕਿ ਯਾਰ ਤੁਸੀਂ ਆਪਣੇ ਬਿਆਨ ਆਪ ਆਪਣੇ ਮੂੰਹੋਂ ਬੋਲ ਕੇ ਜਿਹੜੇ ਤਿਆਰ ਕਰਾਓ, ਜਿੱਤੋਂ ਵੀ ਕਰਾਣੇ ਆ। ਤੁਸੀਂ ਮੂੰਹੋਂ ਬੋਲੋਗੇ ਤਾਂ ਤੁਹਾਡੇ ਕਿਸੇ ਨਾਲ ਨਹੀਂ ਰਲੂਗੇ, ਤੁਸੀਂ ਨਹੀਂ ਮੂੰਹੋਂ ਬੋਲੋਗੇ ਕਿਸੇ ਤੇ ਰਿਲਾਈ ਕਰੋਗੇ, ਤੁਹਾਡੇ ਰਲੂਗੇ। ਸਹੀ ਗੱਲ। ਆਪਣੀ ਜਵਾਨੀ, ਆਪਣੀ ਜਿਹੜੀ ਹੱਡ ਬੀਤੀ ਉਹ ਦੱਸੋ, ਤਾਂ ਜੋ ਤੁਸੀਂ ਵੱਖਰੇ ਜਿਹੜੇ ਉਹ ਸਟੈਂਡ ਕਰ ਸਕੋ। ਤੇ ਸ਼ੁਕਰੀਆ ਅਟਾਰਨੀ ਟਿਰਕੇਣਾ ਜੀ। ਜਾਂਦੇ ਜਾਂਦੇ ਜੇ ਕੁਛ ਹੋਰ ਦੱਸਣਾ, ਕਹਿਣਾ, ਕੁਛ ਵੀ ਕਹਿਣਾ ਚਾਹੁੰਦੇ ਆ ਸਰੋਤਿਆਂ ਨੂੰ, ਦਰਸ਼ਕਾਂ ਨੂੰ, ਤਾਂ ਇੱਕ ਵਾਰੀ ਫਿਰ ਦੱਸ ਦਈਏ, ਅੱਜ ਕਾਲਸ ਨਹੀਂ ਲੈ ਸਕਾਂਗੇ, ਮਾਫੀ ਚਾਹੁੰਦੇ ਹਾਂ। ਮੰਡੇਰੇ ਜਿਹੜਾ ਕਿਸਾਨ ਮੇਲਾ ਆ, ਉੱਥੇ ਆਪਾਂ ਮਿਲਾਂਗੇ, ਤੇ ਅਟਾਰਨੀ ਟਿਰਕੇਣਾ ਨਹੀਂ ਹੋਣਗੇ, ਪੰਜਾਬੀ USA ਦੀ ਟੀਮ ਬਾਕੀ ਹੋਊਗੀ। ਤੇ ਅਟਾਰਨੀ ਟਿਰਕੇਣਾ ਜੀ, ਜਾਂਦੇ ਜਾਂਦੇ ਜੇ ਕੁਛ ਕਹਿਣਾ ਚਾਹੁੰਦੇ ਆ ਤਾਂ? ਬਸ ਆਪਣਾ ਸਿਲਸਿਲਾ ਚੱਲਦਾ ਰਹਿਣਾ, ਗੱਲਾਂ ਦਾ ਜਿਹੜੀਆਂ ਹੁੰਦੀਆਂ ਲੇਟੈਸਟ ਕੋਰਟ ਦੇ ਵਿੱਚ ਉਹ ਤੁਹਾਨੂੰ ਦੱਸ ਦਈਦੀਆਂ ਵਾ। ਮਸੂਲਾ ਲਾਉਣ ਦੀ ਆਪਣੀ ਆਦਤ ਨਹੀਂ, ਕੋਈ ਅਖਬਾਰਾਂ ਲੈ ਕੇ ਖਬਰਾਂ ਪੜ੍ਹ ਕੇ ਤੁਹਾਡੇ ਮੂਹਰੇ ਉਹਦੀ ਜੋ ਰੀਅਲ 'ਚ ਚੱਲ ਰਿਹਾ, ਜਿਹ 'ਚ ਤੁਹਾਨੂੰ ਬੈਨੀਫਿਟ ਹੋਵੇ, ਕੋਈ ਉੱਦਾਂ ਦੀ ਇਨਫੋਰਮੇਸ਼ਨ ਤੁਹਾਡੇ ਮੂਹਰੇ ਲੈ ਕੇ ਆਈਦਾ, ਤੇ ਸਿੱਧੀ ਜਿਹੜੀ ਇੰਟਰੈਕਸ਼ਨ ਕਰਨ ਦੀ ਕੋਸ਼ਿਸ਼ ਕਰੀਦੀ ਆ। ਇਹ ਡਿਫਿਕਲਟ ਜਿਹੜਾ ਕੰਮ ਆ, ਤੁਹਾਨੂੰ ਪਤਾ ਹੈ ਕਿ ਇੱਕ ਵਕੀਲ ਦੇ ਹੱਥ ਜਿਹੜੇ ਬੰਨੇ ਹੁੰਦੇ ਆ ਢਾਂਚੇ ਦੇ ਨਾਲ, ਐਥੀਕਲ ਦੀਆਂ ਰਿਕੁਆਇਰਮੈਂਟਾਂ ਦੇ ਨਾਲ। ਕਈ ਤਰ੍ਹਾਂ ਦੇ ਜਿਹੜੇ ਕਲਾਇੰਟ ਹੁੰਦੇ ਆ, ਤੇ ਜਿੱਦਾਂ ਦਾ ਜਿਹੜਾ ਕਲਾਇੰਟ ਹੁੰਦਾ ਉਹਨਾਂ ਉੱਦਾਂ ਦੀ ਜਿਹੜੀ ਡੀਲਿੰਗ ਹੁੰਦੀ ਆ। ਕਲਾਇੰਟ ਵੀ ਪੰਜਾਬੀ, ਆਪਾਂ ਵੀ ਪੰਜਾਬੀ ਆ। ਪਿਆਰ ਮੁਹੱਬਤ ਵਾਲੇ ਨਾਲ ਪਿਆਰ ਮੁਹੱਬਤ ਨਾਲ ਕੰਮ ਹੋ ਜਾਂਦਾ। ਬੰਦਾ ਜਿਹੜਾ ਵਧੀਆ ਸੂਝਵਾਨ ਬੰਦਾ ਵਾ, ਆਪਣੇ ਕੇਸ 'ਚ ਜਾਨ ਫੂਕਣੀ ਚਾਹੁੰਦਾ ਵਾ, ਜਿਹੜਾ ਜਿੰਨੀ ਹੈਲਪ ਮੰਗਦਾ ਉਹਨੂੰ ਉਨੀ ਹੈਲਪ ਦੇ ਦਈਦੀ ਆ। ਜੇ ਬੰਦਾ ਆਪਣੇ ਕੇਸ 'ਚ ਆਪ ਬਹੁਤ ਜ਼ਿਆਦਾ ਇੰਟਰਸਟਿਡ ਆ, ਤੇ ਬਹੁਤ ਵਧੀਆ ਗੱਲ ਆ, ਉੱਦਾਂ ਦੇ ਕਲਾਇੰਟ ਸਾਨੂੰ ਬਹੁਤ ਵਧੀਆ ਲੱਗਦੇ ਆ, ਕੇਸ ਬੜਾ ਵਧੀਆ ਹੋ ਜਾਂਦਾ ਵਾ। ਜਿਹੜੇ ਆਹ ਸੁਣਦੇ ਆ ਸਾਨੂੰ ਸੋਸ਼ਲ ਮੀਡੀਆ ਤੇ ਰੇਡੀਓ, ਇਹ ਪਲੇਟਫਾਰਮ ਦਾ ਧੰਨਵਾਦ ਆ, ਸੁਣਨ ਵਾਲਿਆਂ ਦਾ ਧੰਨਵਾਦ ਆ ਪਹਿਲਾਂ ਤਾਂ। ਕਿਉਂਕਿ ਕਈ ਵਾਰੀ ਕਹਿੰਦੇ ਨਾ, ਉਹ ਕਾਲਰ ਵੀ ਕਾਲ ਕਰਦੇ ਕਿ ਯਾਰ ਤੁਸੀਂ ਇਨਫੋਰਮੇਸ਼ਨ ਦੇ ਦਿੱਤੀ, ਬਹੁਤ ਵਧੀਆ, ਕਮਿਊਨਿਟੀ ਦਾ ਕਰ ਰਹੇ ਆ। ਇਹ 'ਚ ਸਾਡੀ ਬੜੀ ਹੈਲਪ ਹੋ ਰਹੀ ਹੈ। ਹੈਲਪ ਇਸ ਤਰ੍ਹਾਂ ਹੋ ਰਹੀ ਹੈ ਕਿ ਇੱਕ ਕਲਾਇੰਟ ਦਾ ਲੈਵਲ ਉੱਤੇ ਚੱਕਿਆ ਜਾਂਦਾ, ਸਾਡਾ ਕੰਮ ਬੜਾ ਸੌਖਾ ਹੋ ਜਾਂਦਾ। ਉਹੀ ਜਿਹੜੀ ਇਕੱਲੇ ਨੂੰ ਗੱਲ ਜਿਹੜੀ ਕਹਿਣੀ ਆ, ਹੁਣ ਜਿਹੜੇ ਜਾਣੇ ਸੁਣ ਰਹੇ ਆ, ਹੈ ਨਾ, 500,000 ਬੰਦਾ ਇਕੱਠਾ, ਉਹਨੇ ਜਿਹੜੀ ਗੱਲ ਫੋਲੋ ਕਰ ਲਈ, ਫਿਰ ਉਹਨੇ ਅਗਲੇ ਹਫਤੇ ਵੀ ਜੁੜਨਾ ਜਾਂ ਸਾਰਾ। ਤੇ ਸਿੰਪਲ ਆ ਇਹ। ਕੋਈ ਹੁਣ ਕਈ ਕਮੈਂਟ ਦਿੰਦੇ ਆ ਕਿ ਇਹ ਕੋਚ ਸਾਹਿਬ ਆ, ਇਹ ਕੋਚ ਸਾਹਿਬ ਆ ਸਾਡੇ ਇੱਧਰ ਨਾ, ਟਿਕਟੋਕ ਤੇ ਬੜਾ ਨਾਂ ਉਹਨਾਂ ਨੇ ਮਸ਼ਹੂਰ ਕੀਤਾ ਵਾ। ਤੇ ਉਹੀ ਆ ਕਿ ਇਹ ਜਿਹੜਾ ਪ੍ਰੋਗਰਾਮ ਆ ਉਹਨੂੰ ਸੁਣੋ, ਉਹਦਾ ਫਾਇਦਾ ਚੱਕੋ ਆਪਣਾ, ਜਿੱਥੇ ਵੀ ਤੁਹਾਡਾ ਕੇਸ ਜਿਹੜਾ ਲੱਗਾ ਵਾ। ਹੋਰ ਕੋਈ ਇਹਦਾ ਪਰਪਸ ਨਹੀਂ ਆ। ਬਾਕੀ ਜਿਹੜੇ ਹੁਣ ਆਪਣੇ ਆ ਦੁਖੀ ਆਤਮਾਵਾਂ ਵੀ ਬੜੀਆਂ, ਵਿੱਚ ਕਿਸੇ ਨੇ ਕਮੈਂਟ ਕਰਤਾ, ਜਿਹੜਾ ਮੇਰੇ ਹੱਥ ਲੱਗਦਾ 2-4 ਜਿਹੜੇ ਬਲੌਕ ਕਰ ਦੇਈਦੇ ਆ। ਫਿਰ ਦੁਬਾਰਾ ਕਈ ਵਾਰੀ ਮੈਸੇਜ ਆਉਂਦਾ, ਭਾਈ ਤੁਸੀਂ ਮੈਨੂੰ ਬਲੌਕ ਕਰਤਾ। ਮੈਂ ਕਿਹਾ ਤੂੰ ਉਹਦਾ ਬੜੀ ਖੱਪ ਪਾਈ ਸੀ ਕਿ ਵਕੀਲ ਲਗਾਮਾ ਬੜਾ, ਇਹਦੇ ਕੋਲ ਜਾਣਾ ਨਹੀਂ ਚਾਹੀਦਾ, ਲੋਕਾਂ ਨੂੰ ਸਲਾਹ ਦੇਂਦੇ ਆ। ਹੁਣ ਮੈਂ ਕਿਹਾ ਕਿੱਦਾਂ, ਤੇ ਉਹਦੇ ਵਿੱਚ ਹੈਗਾ ਕਿ ਬਲੌਕ ਐਨੀ ਅਕਾਊਂਟ ਦਿਸ ਪਰਸਨ ਕ੍ਰੀਏਟ, ਹੈ ਨਾ। ਕਈ ਇੱਦਾਂ ਦੀਆਂ ਵੀ ਰਿਕੁਐਸਟਾਂ ਕਿ ਯਾਰ ਮੈਨੂੰ ਭਾਜੀ ਐਡ ਕਰ ਲਾ, ਗਲਤੀ ਕਰਤੀ, ਮੈਂ ਇੱਦਾਂ ਕਰਤਾ, ਉੱਦਾਂ ਕਰਤਾ। ਮੈਂ ਕਿਹਾ ਤੈਨੂੰ ਇਹ ਇਨਫੋਰਮੇਸ਼ਨ ਹਜਮ ਨਹੀਂ ਮੇਰੀ ਹੁੰਦੀ ਸੀ ਉਦੋਂ, ਇਹਨੇ ਇੱਦਾਂ ਕਰਤਾ, ਇਹਦੇ ਕੋਲ ਇੱਦਾਂ ਜਾਓ ਨਾ, ਇਹ ਨਾ ਕਰੋ, ਉਹ ਕਰੋ। ਤੇ ਇਹ ਆਪਣੇ ਰੌਣਕ ਮੇਲੇ ਜਿਹੜੇ ਚੱਲਦੇ ਰਹਿਣੇ ਆ, ਇਨਫੋਰਮੇਸ਼ਨ ਜਿਹੜੀ ਵਿੱਚ ਚੱਲਦੀ ਰਹਿਣੀ ਆ। ਤੇ ਕੋਸ਼ਿਸ਼ ਕਰੀਦੀ ਆ ਕਿ ਬੋਰਿੰਗ ਨਾ ਇਨਫੋਰਮੇਸ਼ਨ ਹੋਵੇ, ਕਿਉਂਕਿ ਇਮੀਗ੍ਰੇਸ਼ਨ ਲਾਅ ਬੋਰਿੰਗ ਵੀ ਬੜਾ। ਹਾਂਜੀ, ਸਹੀ ਗੱਲ। ਤਰੀਕੇ ਨਾਲ ਤੁਹਾਡੇ ਕੋਲ ਦੱਸੀਏ, ਹੈ ਨਾ, ਕਿ ਬਿਨਾਂ ਮਿਰਚ ਮਸਾਲਾ ਲਾ ਕੇ ਕੋਈ ਕਿ ਆਹ ਚੀਜ਼ ਆ ਗਈ, ਆਹ ਨਵਾਂ ਲਾਅ ਆ ਗਿਆ, ਇੱਦਾਂ ਹੋ ਗਿਆ, ਉੱਦਾਂ ਹੋ ਗਿਆ, ਹੈ ਨਾ। ਤੇ ਪ੍ਰੈਕਟੀਕਲ ਜਿਹੜੀ ਇਨਫੋਰਮੇਸ਼ਨ ਆ। ਤੇ ਇਹ ਜੀ ਲਾਸਟ ਕੋਈ ਕਮੈਂਟ ਨਹੀਂ ਹੈਗਾ ਆਪਣੇ। ਅਗਲੀ ਹਫਤੇ ਫਿਰ ਤੁਹਾਡੇ ਮੂਹਰੇ ਪੇਸ਼ ਹੋਵਾਂਗੇ, ਜੋ ਵੀ
ਇਸ ਹਫਤੇ ਅਗਲੇ ਹਫਤੇ ਆਪਾਂ ਜੋ ਆਪਾਂ ਸਿੱਖਾਂਗੇ ਉਹ ਤੁਹਾਨੂੰ ਸਿਖਾਵਾਂਗੇ ਫਿਰ ਆ ਕੇ। ਉਹ ਸ਼ੇਅਰ ਕਰਾਂਗੇ। ਬਿਲਕੁਲ, ਥੈਂਕ ਯੂ, ਮਿਹਰਬਾਨੀ ਅਟਾਰਨੀ ਟਰਕੈਣਾ ਜੀ। ਮਿਲਦੇ ਹਾਂ ਅਗਲੀ ਵਾਰੀ। ਧੰਨਵਾਦ। ਸਤਿ